722 76 98 ਦੇ ਉੱਤੇ। ਅਤੇ ਬਿਲਕੁਲ ਜਿਹੜੀਆਂ ਤੁਹਾਨੂੰ ਪੰਜਾਬ ਅਤੇ ਭਾਰਤ ਦੀਆਂ ਅਹਿਮ ਖਬਰਾਂ ਦੇ ਨਾਲ ਜਾਣੂ ਕਰਵਾਉਂਦੇ ਹਾਂ। ਅਤੇ ਉਸ ਤੋਂ ਪਹਿਲਾਂ ਹਰ ਇੱਕ ਦੀ ਜਿਹੜੀ ਨਜ਼ਰ ਰਹੂਗੀ ਹੈਗੀ ਆ ਅਮਰੀਕੀ ਰਾਸ਼ਟਰਪਤੀ ਚੋਣਾਂ ਨੂੰ ਲੈ ਕੇ ਕੀ ਨਤੀਜੇ ਆ। ਅਜੇ ਵੀ ਨਤੀਜੇ ਜਿਹੜੇ ਉਹ ਸਾਫ਼ ਨਹੀਂ ਨੇ। ਅੱਗੇ ਲੱਗ ਰਿਹਾ ਵੀ ਅਗਲੇ ਕਈ ਦਿਨਾਂ ਤੱਕ ਇਹ ਇਸੇ ਤਰੀਕੇ ਦੇ ਨਾਲ ਭੰਬਲ ਭੂਸਾ ਰਹੇਗਾ। ਇਸ ਟਾਈਮ ਕਚਹਿਰੀਆਂ ਦੇ ਵਿੱਚ ਮੇਲੇ ਲੱਗਣੇ ਨੇ ਕਿਉਂਕਿ ਜਿਹੜੇ ਹਾਰ ਰਹੇ ਨੇ ਰਾਸ਼ਟਰਪਤੀ ਟਰੰਪ, ਉਹਨਾਂ ਨੇ ਵੱਖ-ਵੱਖ ਥਾਵਾਂ ਦੇ ਉੱਤੇ ਲਾਅਸੂਟ ਜਿਹੜੇ ਉਹ ਫਾਈਲ ਕੀਤੇ ਨੇ। ਚਲੋ ਜੋ ਵੀ ਅਪਡੇਟ ਹੋਈ ਆਪਾਂ ਆਪਣੇ ਸਰੋਤਿਆਂ ਦੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਨੂੰ ਜਿਹੜੀ ਉਹ ਜਾਣਕਾਰੀਆਂ ਸਾਂਝੀਆਂ ਕਰਦੇ ਰਹਾਂਗੇ। ਅਤੇ ਵਾਪਸ ਪਰਤਦੇ ਹਾਂ ਜੀ ਭਾਰਤ ਦੇ ਵਿੱਚ, ਪੰਜਾਬ ਦੇ ਵਿੱਚ ਕਿਸਾਨ ਜਥੇਬੰਦੀਆਂ ਨੇ ਰਹਿੰਦੇ ਟਰੈਕ ਵੀ ਖਾਲੀ ਕੀਤੇ। ਹਾਂਜੀ ਦੇਖੋ, ਅੱਜ ਬੜੀ ਉਮੀਦ ਸੀਗੀ ਕਿ ਗੱਡੀਆਂ ਦੀ ਛਿੱਕ ਜਿਹੜੀ ਆ ਹੁਣ ਲੱਗ ਜੂਗੀ, ਪਰ ਹਾਲ ਦੀ ਘੜੀ ਜੇ ਦੇਖੀਏ ਤਾਂ ਅੱਜ ਦੀ ਸ਼ਾਮ ਦੀ ਜਿਹੜੀ ਆ ਉਹ ਬੇਰੰਗ ਹੀ ਨਿਕਲ ਗਈ ਆ। ਕਿਉਂਕਿ ਅੱਜ ਸਵੇਰ ਤੋਂ ਹੀ ਇਹ ਕੰਮ ਸ਼ੁਰੂ ਹੋ ਗਿਆ ਸੀਗਾ ਕਿ ਰੇਲਵੇ ਟਰੈਕ ਤੇ ਜਿਹੜੇ ਧਰਨੇ ਸੀ, ਵੈਸੇ ਬਹੁਤੇ ਨਹੀਂ ਸੀਗੇ। ਇੱਕ ਤਾਂ ਉਗਰਾਹਾਂ ਵਾਲਾ ਸੀਗਾ ਜਿਹੜਾ ਧਰਨਾ, ਉਹ ਸੀਗਾ ਬਣਾ ਵਾਲੀ ਥਰਮਲ ਦੇ ਅੱਗੇ, ਔਰ ਇਸ ਤੋਂ ਇਲਾਵਾ ਇੱਕ ਜੰਡਿਆਲਾ ਗੁਰੂ ਦੇ ਵਿੱਚ। ਤਾਂ ਇਹਨਾਂ ਨੇ ਪਹਿਲਾਂ ਹੀ ਕਹਿ ਦਿੱਤਾ, ਇੱਕ ਤਾਂ ਉਗਰਾਹਾਂ ਵਾਲਿਆਂ ਨੇ ਮੇਰੇ ਖਿਆਲ ਦੇ ਨਾਲ ਲੌਡਾ ਵਿਲਾ ਵੀ ਨਹੀਂ ਸੀ ਹੋਇਆ, ਉਸ ਤੋਂ ਪਹਿਲਾਂ ਹੀ ਇਹਨਾਂ ਨੇ ਆਖ ਦਿੱਤਾ ਕਿ ਹਾਂ ਭਾਈ ਅਸੀਂ ਤੇ ਚੱਕਿਆ। ਤੇ ਉਸ ਤੋਂ ਬਾਅਦ ਫਿਰ ਤੂਫਾਨ ਪੈਣ ਤੋਂ ਪਹਿਲਾਂ ਜਿਹੜੇ ਜੰਡਿਆਲਾ 'ਚ ਬੈਠੇ ਸੀਗੇ ਮਜ਼ਦੂਰ ਕਿਸਾਨ ਸੰਘਰਸ਼ ਕਮੇਟੀ ਵਾਲੇ, ਉਹਨਾਂ ਨੇ ਵੀ ਆਖਿਆ ਕਿ ਅਸੀਂ ਅੱਠਵੇਂ ਬਹਿ ਜਾਂਦੇ ਜਾ ਕੇ। ਤਾਂ ਇਹਦਾ ਮਤਲਬ ਇਹੋ ਨਿਕਲਿਆ ਕਿ ਉਹ ਜਿਹੜੇ ਟਰੈਕ ਜਿਹੜੇ ਕਹਿ ਜਾ ਰਹੇ ਸੀਗੇ ਕਿ ਇਹ ਮੰਨੀ ਬੈਠੇ ਆ, ਉਹ ਖਾਲੀ ਕਰ ਦਿੰਦੇ ਆ। ਹਾਲਾਂਕਿ ਜਿਹੜਾ ਜੰਡਿਆਲਾ ਗੁਰੂ ਦਾ ਇਹਨਾਂ ਨੇ ਮੋਰਚਾ ਲਾਇਆ ਸੀਗਾ ਰੇਲਵੇ ਪਰੜੀਆਂ ਦੇ ਵਿੱਚ, ਉਹ ਉੱਥੋਂ ਕੱਟ ਕੇ ਉਹਨਾਂ ਨੇ ਪਲੇਟਫਾਰਮ ਤੇ ਲੈ ਆਂਦਾ ਤੇ ਉਹਨਾਂ ਨੇ ਆਖਿਆ ਕਿ ਅਸੀਂ ਇੱਥੇ ਬੈਠਾਂਗੇ। ਵੈਸੇ ਦੂਸਰੇ ਪਾਸੇ ਜੇ ਤੁਸੀਂ ਵੇਖੋ ਕਿ ਬਹੁਤੇ ਕਿਸਾਨ ਧਰਨੇ ਜਿਹੜੇ ਸੀਗੇ ਉਹ ਪਲੇਟਫਾਰਮ ਤੋਂ ਵੀ ਹਟਵੇਂ ਚੱਲ ਗਏ, ਕਿਉਂਕਿ ਸ਼ਰਤਾਂ ਤੇ ਸ਼ਰਤਾਂ ਉਹ ਰੱਖੀ ਆਉਂਦੇ ਆ। ਦੇਰ ਸ਼ਾਮ ਇਹ ਵੀ ਸ਼ਰਤ ਆ ਗਈ, ਉਹਨਾਂ ਨੇ ਇਹ ਗੱਲ ਸਾਫ਼ ਕਰ ਦਿੱਤੀ, ਕਿਉਂਕਿ ਕਿਸਾਨ ਜਥੇਬੰਦੀਆਂ ਜਿਹੜੀਆਂ ਪਤਾ ਨਹੀਂ ਕਿੱਦਾਂ ਦੀ ਹੁਣ ਰਣਨੀਤੀ ਲੈ ਕੇ ਚੱਲ ਰਹੀਆਂ, ਸਮੇਂ ਤੋਂ ਪਰੇ ਦੀ ਗੱਲ ਹੈ ਕਿ ਜੇ ਰੇਲਾਂ ਹੀ ਲੰਘਣ ਲੱਗ ਗਈਆਂ, ਮੁਸਾਫਰ ਟ੍ਰੇਨਾਂ ਹੋਣ, ਕੀ ਫਰਕ ਪੈਂਦਾ? ਜਦ ਤੱਕ ਤੁਸੀਂ ਲੰਘਾੜੀਆਂ ਲੰਘਾ ਸਕਦੇ ਉਹ ਵੀ ਅੜੀ ਹੈ, ਕਿਉਂਕਿ ਮੁਸਾਫਰ ਟ੍ਰੇਨਾਂ ਅਸੀਂ ਨਹੀਂ ਜਾਣ ਦਿੰਦੇ। ਤਾਂ ਮੁਸਾਫਰ ਵੀ ਤੇ ਬੰਦੇ ਹੀ ਆ ਜਿਹਨਾਂ ਨੇ ਜਾਣਾ ਹੋਣਾ, ਚਲੋ ਗਰੀਬ ਇੱਕ ਚੱਲ ਜਾਓ 4 ਦਿਨ ਤੇ ਕੀ ਫਰਕ ਪੈਂਦਾ, ਪਰ ਉਹ ਕਹਿੰਦੇ ਕਿ ਨਹੀਂ, ਸਾਡਾ ਇਹੀ ਐਕਸ਼ਨ ਰਹੇਗਾ। ਤਾਂ ਦੂਸਰੇ ਪਾਸੇ ਜਿਹੜੇ ਰੇਲਵੇ ਦੇ ਚੇਅਰਮੈਨ ਆ, ਉਹਨਾਂ ਨੇ ਸਪਸ਼ਟ ਕਰ ਦਿੱਤਾ ਕਿ ਗੱਡੀਆਂ ਦੌੜਨਗੀਆਂ ਤਾਂ ਦੋਨੋਂ ਹੀ ਦੌੜ, ਮੁਸਾਫਰ ਟ੍ਰੇਨ ਵੀ ਚੱਲੂਗੀ ਤੇ ਨਾਲ ਮਾਲ ਟ੍ਰੇਨ ਵੀ ਚੱਲੂਗੀ, ਅਦਰਵਾਈਜ਼ ਨਹੀਂ ਤੇ ਕੰਮ ਜਿਹੜਾ ਜਿਸ ਤਰ੍ਹਾਂ ਹੈਗਾ ਸਾਰੀ ਚੱਲੋ। ਇਹ ਹੁਣ ਰੇੜਕਾ ਪੈ ਗਿਆ, ਕਿਉਂਕਿ ਜੇ ਤੁਸੀਂ ਵੇਖੋਗੇ ਇਹ ਤਾਂ ਰਾਜੇਵਾਲ ਸਾਹਿਬ ਨੇ ਸਪਸ਼ਟ ਕਰ ਦਿੱਤਾ, ਉਹ ਕਹਿੰਦੇ ਕਿ ਕੇਵਲ ਮਾਲ ਗੱਡੀਆਂ ਚਲਾਉਣ ਦੇ ਹੀ ਰੇਲਵੇ ਟਰੈਕ ਜਿਹੜੇ ਆ ਖਾਲੀ ਕੀਤੇ ਗਏ ਆ, ਸਵਾਰੀ ਗੱਡੀਆਂ ਚਲਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਏ। ਤਾਂ ਇਹ ਤੋਂ ਇਲਾਵਾ ਜੇ ਦੇਖੋਗੇ ਤਾਂ ਅੱਜ ਦੇ ਦਿਨ ਦੇ ਵਿੱਚ ਇੱਕ ਹੋਰ ਵੱਡੀ ਖਬਰ ਆਈ ਆ ਕਿ ਰੇਲ ਮੰਤਰੀ ਤੋਂ ਬਾਅਦ ਹੁਣ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਵੀ ਕਾਂਗਰਸੀਆਂ ਦਾ ਇੱਕ ਵਫਦ ਜਿਹੜਾ ਮੁਲਾਕਾਤ ਕਰਨ ਜਾ ਸਕਦਾ ਹੈ। ਇਹ ਹੁਣ ਪਤਾ ਨਹੀਂ ਪੁਸ਼ਟੀ ਕਦੋਂ ਹੁੰਦੀ ਆ, ਕਦੋਂ ਇਹ ਮੁਲਾਕਾਤ ਹੁੰਦੀ ਹੈ ਅਧਿਕਾਰਤ ਤੌਰ ਤੇ। ਤਾਂ ਵੈਸੇ ਇਹ ਖਬਰ ਜਿਹੜੀ ਆ ਉਹ ਸੁਣਾਈ ਦਿੱਤੀ ਹੈ। ਉੱਦਾਂ ਜਿਹੜੇ ਹੈਗੇ ਆ ਖੇਤੀ ਮੰਤਰੀ ਤੋਮਰ ਸਾਹਿਬ, ਉਹਨਾਂ ਨੇ ਵੀ ਅੱਜ ਇੱਕ ਨਿੱਜੀ ਟੈਲੀਵਿਜ਼ਨ ਚੈਨਲ ਨੂੰ ਜਿਹੜਾ ਅੰਬਾਨੀਆਂ ਦਾ ਹੀ ਆ ਵੈਸੇ, ਤੇ ਉਹਦਾ ਨਾ ਬੜੀ ਦਿਲਚਸਪ ਗੱਲ ਹੈ, ਜਿਹੜੇ ਕਿਸਾਨ ਜਥੇਬੰਦੀਆਂ ਵਾਲੇ ਆ ਨਾ ਕਈ ਉਹਦੇ ਬੰਦੇ ਵੀ ਹੁੰਦੇ ਆ, ਉਹ ਮੁੱਛਾਂ ਨੂੰ ਤਾਂ ਦੇਖ ਕੇ ਤੇ ਕਹਿ ਦਿੰਦੇ ਆ ਅੰਬਾਨੀ ਅਸੀਂ ਇੱਥੇ ਵੜਨ ਨਹੀਂ ਦੇਣੇ, ਤੇ ਮਾਈਕ ਜਿਹੜਾ ਉਹਨਾਂ ਦੇ ਮਾਈਕ ਜਿਹੜੀ ਹੁੰਦੀ ਆ ਉਹ ਉਹਨਾਂ ਦੇ ਚੈਨਲ ਦੀ ਹੁੰਦੀ ਹੈ, ਕਿਉਂਕਿ ਬਹੁਤ ਸਾਰੇ ਚੈਨਲ ਜਿਹੜੇ ਅੰਬਾਨੀ ਗਰੁੱਪ ਦੇ ਚੱਲਦੇ ਆ। ਪੰਜਾਬ ਦੇ ਵਿੱਚ ਵੀ ਇੱਕ ਮੇਨ ਸਟ੍ਰੀਮ ਦੇ ਵਿੱਚ ਪੰਜਾਬੀ ਚੈਨਲ ਉਹਨਾਂ ਦਾ ਹੀ ਚੱਲਦਾ। ਤਾਂ ਖੈਰ ਚਲੋ ਇਹ ਸਭ ਕੁਛ ਹੁੰਦਾ ਰਹਿੰਦਾ। ਤਾਂ ਖੈਰ ਉਸੇ ਚੈਨਲ ਦੇ ਨਾਲ ਹੀ ਉਹਨਾਂ ਨੇ ਗੁਫ਼ਤਗੂ ਕੀਤੀ ਹੈ ਤੇ ਉਹਦੇ ਵਿੱਚ ਆਖਿਆ ਕਿ ਕਿਸਾਨ ਆਉਣ ਗੱਲਬਾਤ ਕਰਨ, ਅਸੀਂ ਅੱਧੀ ਰਾਤ ਨੂੰ ਜੇ ਆਵਾਜ਼ ਮਾਰਨਗੇ ਤਾਂ ਤਿਆਰ ਬੈਠੇ। ਪਰ MSP ਤੇ ਕਹਿੰਦੇ ਆ ਕਿ ਸਭ ਕੁਛ ਠੀਕ ਆ, ਉਹ ਗਰੰਟੀ ਦਿੱਤੀ ਹੋਈ ਆ ਸੀ ਕਿ MSP ਰਹੂਗਾ। MSP ਤੇ ਅੱਜ ਵੀ ਪੰਜਾਬ ਦੇ ਵਿੱਚ ਖਰੀਦ ਹੋਣ ਰਹੀ ਆ, ਬਿੱਲਾਂ ਦੇ ਵਿੱਚ ਕੋਈ ਕਮੀ ਨਹੀਂ। ਉਹ ਆਪਣੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਗੱਲ ਵੀ ਕਹਿ ਰਹੇ ਆ ਤੇ ਸੱਦਾ ਵੀ ਦੇ ਰਹੇ ਆ। ਪਰ ਇਹ ਗੱਲ ਜਿਹੜੀ ਆ ਉਹ ਇਸ ਤਰ੍ਹਾਂ ਕਹੀ ਜਾ ਰਹੀ ਆ ਕਿ ਕਿਸਾਨ ਸਾਡੇ ਕੋਲ ਆਉਣ। ਜੇ ਕਿਸਾਨਾਂ ਨੂੰ ਲੱਗਦਾ ਕੋਈ ਗੱਲਬਾਤ ਕਰਨੀ ਆ ਤਾਂ ਕਿਸਾਨ ਸਾਡੇ ਕੋਲ ਚੱਲ ਕੇ ਆਉਣ, ਕਿਸਾਨ ਸਾਡੇ ਤੋਂ ਟਾਈਮ ਲੈ ਲੈਣ, ਕਿਸਾਨ ਚਾਹੁਣ ਤਾਂ ਅੱਧੀ ਰਾਤ ਵੀ ਆ ਜਾਣ, ਸਾਡੇ ਦਰਵਾਜ਼ੇ ਖੁੱਲੇ, ਅਸੀਂ ਗੱਲਬਾਤ ਕਰ ਲਵਾਂਗੇ। ਮਤਲਬ ਕਿ ਕੇਂਦਰ ਜਿਹੜਾ ਆ ਉਹ ਸਪਸ਼ਟ ਤੌਰ ਤੇ ਇੱਕ ਸਟੈਂਡ ਲੈ ਕੇ ਚੱਲ ਰਿਹਾ ਕਿ ਅਸੀਂ ਨਹੀਂ ਝੁਕਣਾ, ਅਸੀਂ ਨਹੀਂ ਰੁਕਣਾ,
ਅਸੀਂ ਨਹੀਂ ਥੱਕਣਾ, ਅਸੀਂ ਨਹੀਂ ਅੱਕਣਾ, ਇਹ ਜਾਣਨ ਇਹਨਾਂ ਦਾ ਕੰਮ ਹੈ। ਬਹਰਹਾਲ ਇੱਥੇ ਜਿਹੜੀ ਰਾਜਨੀਤੀ ਹੈ ਉਹ ਤੁਹਾਨੂੰ ਪਤਾ ਹੀ ਹੈ ਕਿਸ ਤਰ੍ਹਾਂ ਕਸੂਤੀ ਫਸੀ ਹੋਈ ਹੈ ਲੋਕਾਂ ਦੇ ਸਾਹਮਣੇ। ਉਹ ਤੇ ਚੂੰ ਨਹੀਂ ਕਰ ਸਕਦੀ, ਉਹ ਤੇ ਜਿਸ ਤਰ੍ਹਾਂ ਲੋਕ ਚਾਹੁਣਗੇ ਇਸ ਤਰ੍ਹਾਂ ਹੀ ਕਰਨਗੇ। ਪਰ ਉਹਨਾਂ ਦੇ ਜਿਹੜੇ ਅੱਗੇ ਹਿੱਤ ਨੇ, ਰਾਜਨੀਤਿਕ ਹਿੱਤ ਨੇ, ਤਾਂ ਉਹ ਨਹੀਂ ਪਾਲੇ ਜਾ ਸਕਦੇ ਜਦ ਤੱਕ ਕੇਂਦਰ ਸਰਕਾਰ ਇੰਨੀ ਜ਼ਿਆਦਾ ਖਰਬੀ ਹੋ ਕੇ ਚੱਲਦੀ ਹੈ। ਬਹਰਹਾਲ ਬਹੁਤ ਸਾਰੀਆਂ ਅੱਜ ਕਿਆਸ ਰਾਈਆਂ ਸੀਗੀਆਂ, ਬਹੁਤ ਸਾਰੇ ਕਿਆਸੇ ਸਨ ਕਿ ਟ੍ਰੇਨਾਂ ਚੱਲ ਜਾਣਗੀਆਂ, ਇੰਨੇ ਵਜੇ ਚੱਲ ਜਾਣਗੀਆਂ, ਸਭ ਕੁਛ ਹੋ ਜਾਏਗਾ। ਉਹ ਤਮਾਮ ਜਿਹੜੀਆਂ ਕਿਆਸ ਰਾਈਆਂ ਸੀ ਫਿਲਹਾਲ ਉਹਨਾਂ ਨੂੰ ਬੂਰ ਨਹੀਂ ਪਿਆ। ਕੱਲ੍ਹ ਨੂੰ ਵੇਖੋ ਕੀ ਬਣਦਾ, ਕਿਉਂਕਿ ਨਵੇਂ ਸਿਰੇ ਤੋਂ ਰਿਪੋਰਟ ਜਾਏਗੀ ਕਿ ਹਾਂਜੀ ਰੇਲਵੇ ਟਰੈਕ ਜਿਹੜੇ ਖਾਲੀ ਕਰ ਦਿੱਤੇ ਗਏ। ਪਰ ਗੱਲ ਤੇ ਇਹ ਆ ਕਿ ਅੜੀ ਤੇ ਉਹ ਜਿਹੜੇ ਅੜੇ ਹੋਏ ਆ ਉਹ ਸਿਰਫ ਇਹੋ ਹੀ ਆ ਕਿ ਅਸੀਂ ਨਾਲ ਮੁਸਾਫਰ ਸੀ ਚਲਾਉਂਦੇ ਤੇ ਫਿਰ ਕਿਸਾਨ ਜਥੇਬੰਦੀਆਂ ਕਿ ਨਾ ਵੀ ਨਾ ਵੀ ਸੱਜਣਾ ਨਾ ਅਸੀਂ ਇਹ ਚੱਲਣ ਦੇ ਦਿੰਦੇ। ਤਾਂ ਇਹ ਅੜੀ ਫਸੀ ਜਿਹੜੀ ਆ ਉਹ ਕਿੱਥੋਂ ਤੱਕ ਹੁਣ ਚੱਲ ਤੱਕ ਨਿਭਦੀ ਹੈ ਸਮਾਂ ਤੈਅ ਕਰੂਗਾ। ਪਰ ਕਾਫੀ ਜ਼ਿਆਦਾ ਜੇ ਆਪਾਂ ਦੇਖੀਏ ਤਾਂ ਆਰਥਿਕ ਪੱਖ ਤੋਂ ਨੁਕਸਾਨ ਹੋ ਗਿਆ ਪੰਜਾਬ ਦੇ ਵਿੱਚ, ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ ਹੈ। ਜਿਹੜੀਆਂ ਤਿਆਰੀਆਂ ਨੇ ਹੁਣ ਉਹ ਦਿੱਲੀ ਚਲੋ ਮੋਰਚਾ ਇਹਨਾਂ ਨੇ ਲਾਉਣਾ ਦਿੱਲੀ ਦੇ ਵਿੱਚ, ਉਹ ਵੀ ਕਾਫੀ ਤੇਜ਼ ਹੋ ਜਾਣਗੀਆਂ ਆਉਣ ਵਾਲੇ ਦਿਨਾਂ ਦੇ ਵਿੱਚ। ਪਰ ਇੱਕ ਚੀਜ਼ ਜਿਹੜੀ ਆ ਉਹ ਥੋੜ੍ਹੀ ਜਿਹੀ ਵੇਖਣ ਵਾਲੀ ਆ, ਜਿਵੇਂ ਹੀ ਇਹਨਾਂ ਨੇ ਪੈਟਰੋਲ ਪੰਪ ਛੱਡਣ ਦਾ ਮਨ ਬਣਾਇਆ, ਮਤਲਬ ਕਿ ਜੋ ਡੀਲਰ ਸੀਗੇ ਇਹਨਾਂ ਨੇ ਕਿਹਾ ਕਿ ਜੋ ਡਾਇਰੈਕਟ ਰਿਲਾਇੰਸ ਕੰਪਨੀ ਚਲਾ ਰਹੀ ਆ ਉਹ ਨਹੀਂ ਅਸੀਂ ਛੱਡਣੇ, ਕਿਸਾਨਾਂ ਦੇ ਜਿਹੜੇ ਜਾਂ ਹੋਰ ਇਸ ਤਰ੍ਹਾਂ ਪੇਸ਼ੇਵਰ ਬੰਦੇ ਆ ਜਿਹੜੇ ਇੱਥੋਂ ਦੀ ਆ ਉਹਨਾਂ ਡੀਲਰਸ਼ਿਪ ਲਈ ਹੈ ਜਿਹੜੀ, ਕੁਝ ਕਿਸਾਨ ਵੀ ਡੀਲਰਸ਼ਿਪ ਦੇ ਵਿੱਚ ਹੈਗੇ ਆ, ਉਹ ਆਪਣੇ ਆਪ ਨੂੰ ਕਿਸਾਨ ਕਹਿੰਦੇ ਆ ਕਿ ਅਸੀਂ ਵੀ ਕਿਸਾਨ ਆ, ਅਸੀਂ ਕਿਸਾਨਾਂ ਦੇ ਨਾਲ ਆ। ਚਲੋ ਉਹ ਕਹਿੰਦੇ ਕਿ ਜਿਹੜੇ ਇਸ ਤਰ੍ਹਾਂ ਦੇ ਡੀਲਰ ਆ ਜਿਨ੍ਹਾਂ ਨੇ ਡੀਲਰਸ਼ਿਪ ਲਈ ਆ ਉਹਨਾਂ ਦੇ ਪੰਪ ਅਸੀਂ ਖਾਲੀ ਕਰ ਦਿਆਂਗੇ। ਤਾਂ ਜਿਹੜੇ ਲੋਕ ਨੇ ਥੋੜ੍ਹੇ ਜਿਹੇ ਕਿਤੇ ਨਾ ਕਿਤੇ ਜਿਸ ਤਰ੍ਹਾਂ ਕਹਿ ਦਈਏ ਕਿ ਪਲੇਟਫਾਰਮ ਖਾਲੀ ਹੋਏ, ਰੇਲਵੇ ਟਰੈਕ ਖਾਲੀ ਹੋਏ, ਯਕਦਮ ਫਿਰ ਪੈਟਰੋਲ ਪੰਪ ਛੱਡੇ ਗਏ, ਥੋੜ੍ਹੇ ਜਿਹੇ ਲੋਕ ਕਿਤੇ ਨਾ ਕਿਤੇ ਦੁਖੀ ਹੈਗੇ ਆ। ਇਹ ਅੰਦਰ ਦੀ ਗੱਲ ਹੈ ਜੀ। ਜੀ ਜੀ। ਤੇ ਅਗਲੀ ਮਿੰਟ 'ਚ ਗੱਲ ਕਰੀਏ, ਹਰਪਾਲ ਚੀਮਾ ਨੇ ਸਪੀਕਰ ਨੂੰ ਲਿਖਿਆ ਪੱਤਰ, MSP ਤੇ ਵਿਸ਼ੇਸ਼ ਇਜਲਾਸ ਸੱਦਣ ਦੀ ਕੀਤੀ ਆ ਮੰਗ। ਕਹਿੰਦੇ ਉਹਨੇ ਤੁਹਾਡੇ ਪੱਤਰ ਪੜ੍ਹ ਹੋਏ ਤੇ ਇਹ ਸੈਸ਼ਨ ਹੁਣ ਕਦੇ ਨਾ ਹੋਏ, ਕਿਉਂਕਿ ਜਿਹੜਾ ਕੁਛ ਕਰਨਾ ਸੀਗਾ ਉਹ ਕਰ ਦਿੱਤਾ ਗਿਆ। ਹੁਣ ਨਹੀਂ ਲੱਗਦਾ ਕਿ ਸੈਸ਼ਨ ਹੋਊਗਾ। ਦੇਖੋ ਇਹ ਗੱਲਾਂ ਜਿਹੜੀਆਂ ਕਰ ਰਹੇ ਨੇ ਹਰਪਾਲ ਚੀਮਾ ਜੀ, ਮੇਰੇ ਖਿਆਲ ਦੇ ਨਾਲ ਹੁਣ ਨਹੀਂ ਹੈ, ਉਹਨਾਂ ਦਾ ਕੋਈ ਏਡਾ ਵੱਡਾ ਵਜੂਦ ਨਹੀਂ ਹੈਗਾ ਜੀ। ਸਵਾਲ ਤੇ ਇਹਨਾਂ ਦੇ ਉਲਟ ਹੋਣਗੇ ਕਿ ਜਦ ਕੋ ਸਾਰਾ ਕੁਛ ਕੀਤਾ ਜਾ ਰਿਹਾ ਸੀਗਾ ਤੁਸੀਂ 1 ਘੰਟਾ ਪਹਿਲਾਂ ਜਾਂ 2 ਘੰਟੇ ਪਹਿਲਾਂ ਜਾਂ ਅੱਧਾ ਘੰਟਾ ਪਹਿਲਾਂ ਵੀ ਉਹਨਾਂ ਚੀਜ਼ਾਂ ਨੂੰ ਜੇ ਪੜ੍ਹਿਆ ਵਿਚਾਰਿਆ ਤਾਂ ਘੱਟੋ ਘੱਟ ਤੁਸੀਂ ਉੱਥੇ ਆਪਣੀ ਗੱਲ ਇਸ ਤਰ੍ਹਾਂ ਰੱਖ ਸਕਦੇ ਸੀ। ਤਾਂ ਇਹ ਚੀਜ਼ ਤਾਂ ਘੱਟੋ ਘੱਟ ਤੁਹਾਡੇ ਕੋਲ ਹੋਣੀ ਚਾਹੀਦੀ ਸੀ, ਬੁੱਕਲ ਦਾ ਹਥਿਆਰ ਤੇ ਹੋਣਾ ਚਾਹੀਦਾ ਸੀਗਾ ਕਿ MSP ਦੀ ਗਰੰਟੀ ਜਿਹੜੀ ਹੈ ਉਹ ਤੁਸੀਂ ਤੈਅ ਕਰੋ। ਪਰ ਜੇ ਵੇਖੋ ਹੁਣ ਗੱਲ ਰਾਜਨੀਤੀ ਦੀ ਹੈ, ਰਾਜਨੀਤੀ ਨਾਲ ਚੱਲਦੀ ਆ, ਰਾਜਨੀਤੀ ਦੇ ਕਈ ਰੰਗ ਢੰਗ ਹੁੰਦੇ ਆ। ਪਰ ਜੇ ਤੁਸੀਂ ਵਾਇਰ ਦੇ ਵਿੱਚ ਇੱਕ ਰਿਪੋਰਟ ਮੈਂ ਕੋਟ ਵੀ ਕਰ ਦਿੰਦਾ, ਕਈ ਵਾਰ ਇਹਨਾਂ ਦੇ ਜਿਹੜੇ ਹੈਗੇ ਆ ਸਪੋਰਟਰ ਉਹ ਸਵਾਲ ਵੀ ਕਰ ਲੈਂਦੇ ਔਰ ਮਗਰ ਵੀ ਪੈ ਜਾਂਦੇ ਆ। ਹੁਣ ਇਹ MSP ਦੀ ਗੱਲ ਕਰ ਰਹੇ ਆ ਕਿ MSP ਜਿਹੜੀ ਆ ਗਰੰਟੀ ਸ਼ੁਦਾ ਹੋਣੀ ਚਾਹੀਦੀ ਆ। ਖੁਦ ਜਿਹੜੀ ਇਹਨਾਂ ਨੇ ਹਾੜੀ ਦੀ ਫਸਲ ਚੁੱਕੀ ਆ ਉਹਦਾ ਡਾਟਾ ਦਿੱਤਾ ਹੋਇਆ RTI ਦੇ ਜ਼ਰੀਏ, ਕੇਂਦਰ ਤੋਂ ਡਾਟਾ ਲਿਆ ਉਹਨਾਂ ਨੇ ਕਿ ਸਿਰਫ 1% ਫਸਲ ਦਿੱਲੀ ਦੀ, ਜਿੱਥੇ 20,000 ਟੋਟਲ ਕਿਸਾਨ ਆ, ਸਿਰਫ ਤੇ ਸਿਰਫ 1% ਫਸਲ ਇਹਨਾਂ MSP ਤੇ ਚੁੱਕੀ ਆ। ਬਾਕੀ ਫਸਲ ਜਿਹੜੀ ਆ ਉਹ MSP ਤੋਂ ਘੱਟ, ਜਿਹਨੂੰ ਇਹ ਬਹੁਤ ਪ੍ਰਚਾਰ ਦੇ ਕੇ ਸਾਡੇ ਉੱਤੇ ਦੇ MSP ਸਵਾਮੀਨਾਥਨ ਕਮਿਸ਼ਨ ਦੀਆਂ ਜੋ ਸਿਫਾਰਸ਼ਾਂ ਉੱਤੇ ਡੇਢੀ ਆ ਫਲਾਣ ਟਮਕਾ ਬਹੁਤ ਪ੍ਰਚਾਰ ਕਰਦੇ ਆ। ਤਾਂ ਉੱਥੇ ਦਿੱਲੀ ਦਾ ਜਿਹੜਾ ਡਾਟਾ ਉਹ ਕਹਿੰਦੇ ਆ ਕਿ 1% ਫਸਲ ਇਹਨਾਂ ਨੇ ਚੁੱਕੀ ਔਰ 6 ਕਿਸਾਨਾਂ ਨੂੰ ਟੋਟਲ ਉਹਦਾ ਫਾਇਦਾ ਹੋ ਗਿਆ। ਤਾਂ ਤੁਸੀਂ ਆਪ ਅੰਦਾਜ਼ਾ ਲਾ ਲਓ 20,000 ਕਿਸਾਨਾਂ ਦੇ ਵਿੱਚੋਂ ਜੇ 6 ਦੀ ਪਰਸੈਂਟੇਜ ਕੱਢੋਗੇ ਤਾਂ ਕਿੰਨੀ ਬਣੋਗੀ। ਸੋ ਇਹ ਦਿਲਚਸਪ ਗੱਲਾਂ ਨੇ। ਬਾਕੀ ਰੌਲਾ ਇਹ ਆ ਕਿ ਦੇਖੋ ਠੀਕ ਆ, ਚਲੋ ਤੁਸੀਂ ਰਾਜਨੀਤੀ ਕਰੀ ਚੱਲੋ, ਤੁਹਾਨੂੰ ਕਿਸੇ ਨੇ ਰੋਕਣਾ ਨਹੀਂ, ਕਿਸੇ ਨੇ ਟੋਕਣਾ ਨਹੀਂ। ਪਰ ਜੋ ਤੁਸੀਂ ਇੱਕ ਦਬਾਅ ਇੱਥੋਂ ਦੀ ਕਾਂਗਰਸ ਸਰਕਾਰ ਤੇ ਬਣਾਉਣਾ ਚਾਹੁੰਦੇ ਹੋ ਕਿ ਇਸ ਤਰ੍ਹਾਂ ਦਾ ਇੱਕ ਕਾਨੂੰਨ ਲਿਆਂਦਾ ਜਾਵੇ ਜਾਂ ਬਿੱਲ ਲਿਆਂਦਾ ਜਾਵੇ, ਤਾਂ ਘੱਟੋ ਘੱਟ ਫਿਰ ਦਿੱਲੀ ਦੀ ਅਸੈਂਬਲੀ ਦੇ ਵਿੱਚ ਵੀ ਆਉਣਾ ਚਾਹੀਦਾ ਤਾਂ ਕਿ ਪਤਾ ਲੱਗੇ। ਇਹ ਬਹੁਤ ਵੱਡਾ ਸਵਾਲ ਹੈ। ਫਿਰ ਇਹਨਾਂ ਨੇ ਮੰਗ ਕੀਤੀ ਹੈ, ਮੰਗ ਕਰਨ ਦਾ ਕੋਈ ਹਰਜ਼ ਨਹੀਂ, ਕੋਈ ਹਰਦਾ ਨਹੀਂ ਹੈ। ਇਹ ਦੇਖਦੇ ਹਾਂ ਕਿ ਮੰਗ ਨੂੰ ਵੋਟ ਪੈਂਦਾ ਜਾਂ ਨਹੀਂ ਪੈਂਦਾ। ਪਰ ਮੈਂ ਸਮਝਦਾ
ਕਿ ਇਹ ਜਿਹੜੀਆਂ ਗੱਲਾਂ ਨੇ ਹੁਣ ਵੇਲਾ ਵਹਾ ਕੇ ਕੀਤੀਆਂ ਜਾ ਰਹੀਆਂ, ਹਾਈ ਗੱਲਾਂ ਜੇ ਪਹਿਲਾਂ ਕੀਤੀਆਂ ਜਾਂਦੀਆਂ ਤਾਂ ਬਿਹਤਰ ਸੀਗਾ, ਪਰ ਇਹ ਮਜਬੂਰੀ ਇਹਨਾਂ ਦੀ ਆਪਾਂ ਸਮਝਦੇ ਹਾਂ ਕਿ ਜਿਸ ਤਰ੍ਹਾਂ ਰਾਜਸਥਾਨ ਦੇ ਵਿੱਚ ਹੋਇਆ, ਵੇਖੋ ਕਈ ਵਾਰ ਨਾ ਬਹੁਤ ਫਰਕ ਪੈ ਜਾਂਦਾ 12 ਕੋਹ ਤੇ, ਜਿਵੇਂ ਆਪਾਂ ਕਹਿ ਦਿੰਦੇ ਹਾਂ ਨਾ ਕਿ ਪਾਣੀ ਤੇ ਬਾਣੀ ਬਦਲ ਜਾਂਦੀ ਆ, ਫਰਕ ਪੈ ਜਾਂਦਾ। ਰਾਜਸਥਾਨ ਸਾਡਾ ਗੁਆਂਢੀ ਸੂਬਾ ਹੈ, ਉਹਨਾਂ ਨੇ ਬਿੱਲ ਵੇਖ ਲਓ ਕਿ ਇੱਕ ਦਿਨ ਪਹਿਲਾਂ ਟੇਬਲ ਕਰ ਦਿੱਤਾ ਸੀਗਾ ਔਰ ਅਗਲੇ ਦਿਨ ਚਰਚਾ ਕਰਵਾਈ। ਸਰਕਾਰ ਉੱਥੇ ਵੀ ਕਾਂਗਰਸ ਦੀ ਆ, ਮਾਮਲਾ ਇਹਨਾਂ ਕਾਨੂੰਨਾਂ ਦੇ ਨਾਲ ਹੀ ਜੁੜਿਆ ਸੀਗਾ। ਤੇ ਇੱਥੇ ਦੱਸੋ ਕੀ ਐਡੀ ਕੋ ਮਾਰਾ ਮਾਰ ਲੱਗੀ ਸੀ, ਕੀ ਨੁਕਸਾਨ ਹੋ ਜਾਂਦਾ ਕਾਂਗਰਸ ਦਾ, ਸਮਝ ਤੋਂ ਪਰੇ ਦੀ ਗੱਲ ਆ। ਉਹ ਅਸਹਿਮਤੀ ਹੋਈ ਸੀਗੀ ਨਾ, ਇਹ ਸਹਿਮਤੀ ਤੇ ਅੱਜ ਵੀ ਹੈਗੀ ਆ ਆਮ ਆਦਮੀ ਪਾਰਟੀ ਦੀ, ਜਿਹੜਾ ਕਿ ਉਹਨਾਂ ਦਾ ਡੈਮੋਕ੍ਰੈਟਿਕ ਰਾਈਟ ਵੀ ਆ। ਅਕਾਲੀਆਂ ਦੀ ਵੀ ਅਸਹਿਮਤੀ ਹੋ ਗਈ ਉਸ ਤੋਂ ਬਾਅਦ, ਤੇ ਵੱਧ ਤੋਂ ਵੱਧ ਸਹਿਮਤੀ ਹੋ ਜਾਂਦੀ, ਉਹ ਉੱਥੇ ਕਰ ਵੀ ਕੀ ਸਕਦੇ ਸੀ, ਕਿਉਂਕਿ ਮੈਜੋਰਟੀ ਤਾਂ ਤੁਹਾਡੇ ਕੋਲ ਹੈ ਨਾ। ਜੇ ਸਦਨ 'ਚ ਤੁਹਾਡਾ ਸਾਥ ਨਾ ਦਿੰਦੇ, ਲੋਕ ਆਪੇ ਦੇਖਦੇ। ਤਾਂ ਇਹ ਚੀਜ਼ ਜਿਹੜੀ ਆ ਉਹ ਵਾਕਿਆ ਕਾਂਗਰਸ ਸਰਕਾਰ ਨੇ ਗਲਤ ਕੀਤੀ ਹੈ। ਚਰਚਾ ਜਿਹੜੀ ਭਖਵੀਂ ਹੋਣੀ ਚਾਹੀਦੀ ਸੀ, ਇਹ ਜਿਹੜੇ ਨੁਕਤੇ ਰਹਿ ਗਏ ਆ ਇਹਨਾਂ ਤੇ ਘੱਟੋ ਘੱਟ ਚਰਚਾ ਹੋ ਜਾਣੀ ਚਾਹੀਦੀ ਸੀ। ਹਾਂ, ਸ਼ਾਮਲ ਕੀਤਾ ਜਾਣਾ ਜਾਂ ਨਹੀਂ ਕੀਤਾ ਜਾਣਾ ਉਹ ਸਭ ਨੂੰ ਪਤਾ, ਕੁਛ ਵੀ ਕਰ ਲੈਣ, ਇਹ ਕੁਛ ਵੀ MSP ਵਾਲਾ ਗਰੰਟੀ ਵਾਲਾ ਕਾਨੂੰਨ ਲੈ ਆਉਣ, ਜੋ ਮਰਜ਼ੀ ਕਰ ਲੈਣ, ਕੇਂਦਰ ਸਰਕਾਰ ਨੇ ਸਭ ਕੁਛ ਖਤਮ ਕਰਨਾ ਹੀ ਕਰਨਾ। ਖੇਤੀ ਨਾਲ ਜੁੜਿਆ ਜਿਹੜਾ ਸਾਰਾ ਪ੍ਰਕਰਣ ਹੈ, ਜਿਹਨੂੰ ਆਪਾਂ ਕਹਿ ਸਕਦੇ ਹਾਂ ਖਰੀਦ ਹੈ, FCI ਆ, ਉਹਦੇ ਵਿੱਚ ਮੈਨੂੰ ਤੇ ਜੋ ਜਾਪਦਾ ਕਿ ਗਾਂ PDF ਹੈ ਜਿਹੜਾ, ਉਹ ਵੀ ਹੌਲੀ ਹੌਲੀ ਇਹਨਾਂ ਨੇ ਖਤਮ ਕਰ ਦੇਣਾ। ਸਾਰਾ ਸਿਸਟਮ ਇਹਨਾਂ ਨੇ ਖਤਮ ਕਰਨਾ ਹੈ। ਇਹ ਜਿੱਥੇ ਮਰਜ਼ੀ ਤੁਰੇ ਫਿਰਨ, ਤੁਹਾਨੂੰ MSP ਗਰੰਟੀ ਵੀ ਦੇ ਦੇਣਗੇ, ਤੇ ਜੇ FCI ਦੀ ਫੁੱਲ ਅਪਲਾਈ ਤੇ ਪ੍ਰੋਕਿਉਰਮੈਂਟ ਨਹੀਂ ਦੇਣਗੇ ਤੇ MSP ਨੂੰ ਲੈ ਕੇ ਤੁਸੀਂ ਰਗੜ ਕੇ ਗੋਡੇ ਤੇ ਲਾ ਲਿਓ, ਕੀ ਕਰ ਲਓਗੇ? ਜੀ ਜੀ। ਅਗਲੀ ਮਿੰਟ 'ਚ ਗੱਲ ਕਰਦੇ ਹਾਂ, ਹਾਈ ਕੋਰਟ ਦਾ ਆਇਆ ਜੀ ਫੈਸਲਾ, ਦਿਨਕਰ ਗੁਪਤਾ ਬਣੇ ਰਹਿਣਗੇ ਪੰਜਾਬ ਦੇ DGP। ਹਾਂਜੀ, ਦਿਨਕਰ ਗੁਪਤਾ ਦੀ ਨਿਯੁਕਤੀ ਨੂੰ ਤੁਹਾਨੂੰ ਪਤਾ ਹੀ ਹੈ ਕਿ ਚੈਲੰਜ ਕੀਤਾ ਗਿਆ ਸੀਗਾ। ਪਹਿਲਾਂ ਕੀਤਾ ਗਿਆ ਸੀਗਾ ਕੈਟ ਦੇ ਵਿੱਚ, ਜਿਹੜੇ ਚੈਲੰਜ ਕਰਨ ਵਾਲੇ ਚੈਲੰਜਰ ਸੀਗੇ ਮੁਹੰਮਦ ਮੁਸਤਫਾ ਜੀ ਸੀਗੇ, ਬੀਬੀ ਰਜ਼ੀਆ ਸੁਲਤਾਨਾ ਦੇ ਜਿਹੜੇ ਹਸਬੈਂਡ ਆ, ਔਰ ਇਸ ਤੋਂ ਇਲਾਵਾ ਦੂਸਰੇ ਸੀਗੇ ਸਿਧਾਰਥ ਚਟੋਪਾਧਿਆਏ। ਇਹ ਵੀ ਕਾਫੀ ਮਸ਼ਹੂਰ ਰਹੇ ਆ, ਇਹਨਾਂ ਦੀਆਂ ਰਿਪੋਰਟਾਂ ਤੇ ਬਹੁਤ ਬਖੇੜੇ ਚੱਲੇ ਆ। ਖੈਰ, ਇਹ ਕਹਿੰਦੇ ਸੀਗੇ ਕਿ ਸਾਡੀ ਸੀਨੀਅਰਟੀ ਨੂੰ ਲਾਂਭੇ ਕਰਕੇ, ਪਾਸੇ ਕਰਕੇ, ਬਾਈਪਾਸ ਕਰਕੇ ਇਹਨਾਂ ਦੀ ਨਿਯੁਕਤੀ ਜੋ ਕੀਤੀ ਗਈ ਆ ਉਹ ਨਿਯੁਕਤੀ ਬਣਦੀ ਨਹੀਂ ਹੈ, ਤਾਂ ਇਹ ਨਿਯੁਕਤੀ ਰੱਦ ਕਰ ਦਿੱਤੀ ਜਾਵੇ। ਤਾਂ ਕੈਟ ਨੇ ਇਹ ਜਿਹੜੀ ਨਿਯੁਕਤੀ ਸੀ ਇਹਦੇ ਉਲਟ ਫੈਸਲਾ ਦੇ ਦਿੱਤਾ ਸੀਗਾ, ਜਿਹਦੇ ਉਲਟ ਫਿਰ ਇਹ ਮਾਮਲਾ ਗਿਆ ਸੀਗਾ ਹਾਈ ਕੋਰਟ ਦੇ ਵਿੱਚ। ਇਹ ਜਿਹੜੀਆਂ ਪਟੀਸ਼ਨਾਂ ਪਾਈਆਂ ਗਈਆਂ, ਕੁਛ ਹੋਰ ਵੀ ਪਟੀਸ਼ਨਾਂ ਜਿੱਦਾਂ ਲਾ ਲਓ ਕਿ ਹੁੰਦੀਆਂ ਹੀ ਆ, ਇੱਕ ਤੇ ਮੈਂ ਜਿੱਦਾਂ ਕਹਿਤਾ ਕਿ ਮੁਹੰਮਦ ਮੁਸਤਫਾ ਤੇ ਦੂਸਰਾ ਜਿਹੜਾ ਇੱਕ ਚੈਲੰਜਰ ਸੀਗਾ ਸਿਧਾਰਥ ਚਟੋਪਾਧਿਆਏ, ਤਾਂ ਇਹ ਵੀ ਪਟੀਸ਼ਨ ਕਰਤਾ ਹੋ ਗਏ ਔਰ ਪਟੀਸ਼ਨਾਂ ਬਣ ਗਈਆਂ। ਉਹਦੀ ਕੋਈ ਸ਼ਾਇਦ ਹੋ ਸਕਦੀ ਹੈ, ਮੈਨੂੰ ਪਤਾ ਨਹੀਂ ਹੈ। ਇਹ ਸਾਰੀਆਂ ਕਲੱਬ ਹੋ ਜਾਂਦੀਆਂ ਹੁੰਦੀਆਂ, ਜਿੰਨੀਆਂ ਵੀ ਪਟੀਸ਼ਨਾਂ ਇੱਕ ਮਸਲੇ ਦੇ ਮੁਤਲਕ ਹੋਣਗੀਆਂ ਉਹ ਜਾ ਕੇ ਸਾਂਝੀਆਂ ਹੋ ਜਾਂਦੀਆਂ, ਉੱਥੇ ਸੁਣਵਾਈ ਹੁੰਦੀ ਹੈ, ਕੱਲੀ ਕੱਲੀ ਦੀ ਨਹੀਂ ਰਹਿ ਜਾਂਦੀ। ਤਾਂ ਇਹ ਜਿਹੜੀਆਂ ਸਾਰੀਆਂ ਪਟੀਸ਼ਨਾਂ ਸੀਗੀਆਂ ਉਹ ਹੁਣ ਨਿਬੜ ਗਈਆਂ, ਨਵੇੜਾ ਹੋ ਗਿਆ। ਤਾਂ ਇਹਦਾ ਮਤਲਬ ਇਹ ਆ ਕਿ ਦਿਨਕਰ ਗੁਪਤਾ ਹੀ ਪੁਲਿਸ ਦੇ ਬੌਸ ਰਹਿਣਗੇ। ਤੇ ਵੈਸੇ ਇਹ ਪੰਜਾਬ ਦੀ ਹਿਸਟਰੀ ਦੇ ਵਿੱਚ ਪਹਿਲਾ ਮੇਰੇ ਖਿਆਲ ਦੇ ਨਾਲ ਮਰਹਲਾ ਹੈ ਜਦੋਂ ਇਹ ਪੁਲਿਸ ਦੇ ਬੌਸ ਆ ਤੇ ਇਹਨਾਂ ਦੀ ਸੁਪਤਨੀ ਜਿਹੜੀ ਆ ਉਹ ਅਫਸਰਾਂ ਦੀ, ਹੁਣ ਆਪਾਂ ਲੇਡੀ ਵੀ ਕੀ ਕਹਾਂਗੇ, ਬੌਸ ਨਹੀਂ ਕਹਿ ਲਓ, ਉਹ ਵੀ ਹੈਡ ਨੇ। ਜੀ ਜੀ ਬਿਲਕੁਲ। ਅਗਲੀ ਮਿੰਟ 'ਚ ਗੱਲ ਕਰਦੇ ਹਾਂ, ਆਪਰੇਸ਼ਨ ਬਲੂ ਸਟਾਰ ਦੌਰਾਨ ਜ਼ਬਤ ਸਮੱਗਰੀ ਦੀ ਸੂਚੀ ਦੇਣ ਤੋਂ ਕੇਂਦਰ ਨੇ ਇਨਕਾਰ ਤੇ CIO ਤੇ ਲਗਾਈ ਮੋਹਰ। ਹਾਂਜੀ, ਇਹ ਨਾ CIO ਹੁੰਦਾ ਜਿਹੜਾ, ਉਹਨੂੰ ਕੇਂਦਰੀ ਸੂਚਨਾ ਕਮਿਸ਼ਨ ਕਹਿ ਦਿੰਦੇ ਆ, ਆਪਾਂ ਅੰਗਰੇਜ਼ੀ 'ਚ ਕਹੀਏ ਤਾਂ ਬਣ ਗਿਆ ਸੈਂਟਰਲ ਇਨਫੋਰਮੇਸ਼ਨ ਕਮਿਸ਼ਨ। ਤਾਂ ਉਹਦੇ ਕਰਕੇ CIO ਕਹਿ ਦਿੰਦੇ ਆ ਜੀ। ਉਹਨਾਂ ਨੇ ਮੋਹਰ ਲਾ ਦਿੱਤੀ ਇਸ ਗੱਲ ਤੇ ਕਿ ਆਪਰੇਸ਼ਨ ਬਲੂ ਸਟਾਰ ਦੌਰਾਨ ਜੋ ਜ਼ਬਤ ਕੀਤੀ ਗਈ ਸਮੱਗਰੀ ਸੀਗੀ ਉਹਦੀ ਸੂਚੀ ਜਿਹੜੀ ਆ ਕੇਂਦਰ ਸਰਕਾਰ ਨਹੀਂ ਦੇਵੇਗੀ। ਅਸਲ ਦੇ ਵਿੱਚ ਕੀ ਆ ਕਿ ਜਦੋਂ ਤੁਸੀਂ RTI ਦਾ ਐਕਟ ਪੜ੍ਹੋਗੇ ਨਾ, RTI ਐਕਟ ਦੇ ਵਿੱਚ ਇੱਕ ਝੋਲ ਹੈਗੀ ਆ, ਛੋਟੀ ਜਿਹੀ ਝੋਲ ਹੈਗੀ ਆ, ਛੋਟੀ ਜਿਹੀ ਮੈਂ ਕਹੂੰਗਾ ਕਿ ਹੁਣ ਤੋਂ ਬਹੁਤ ਵੱਡੀ ਝੋਲ ਬਣ ਗਈ ਆ, ਧਿਆਨ ਨਹੀਂ ਦਿੱਤਾ ਪਹਿਲਾਂ ਕਿ ਕੇਂਦਰ ਸਰਕਾਰ ਦੇ ਕੋਲ ਨਾ ਇੱਕ ਧਾਰਾ ਹੈ ਮੇਰੇ ਖਿਆਲ ਦੇ ਨਾਲ, ਉਹ 8(1)A ਆ, ਉਹ ਇਸ ਤਰ੍ਹਾਂ ਧਾਰਾ 8(1)(1) ਇਸ ਤਰ੍ਹਾਂ ਦੀ ਇੱਕ ਧਾਰਾ ਹੈ, ਮੈਨੂੰ ਪੱਕਾ ਨਹੀਂ ਯਾਦ, ਜੇ ਮੈਂ ਭੁੱਲ ਗਿਆ ਤਾਂ ਮਾਫ਼ ਕਰਨਾ। ਉਹ ਇਸ ਤਰ੍ਹਾਂ ਦੀ ਧਾਰਾ, ਉਹਦੀ ਵਰਤੋਂ ਕਰਕੇ ਕੋਈ ਵੀ ਕਾਗਜ਼ ਜਿਹੜਾ ਉਹ ਰੋਕ ਸਕਦੇ ਆ ਕਿ ਇਹਦੀ ਜਾਣਕਾਰੀ ਜਿਹੜੀ ਆ ਉਹ ਅਸੀਂ ਮੁਹੱਈਆ ਨਹੀਂ ਕਰਵਾ ਸਕਦੇ। ਤਾਂ ਇਹਦੇ ਵਿੱਚ ਕੀ ਆ ਕਿ ਡਿਫਾਈਨ ਨਹੀਂ ਕੀਤਾ ਗਿਆ,
ਮਤਲਬ ਕਿ ਕਿਹੜੀਆਂ ਕਿਹੜੀਆਂ ਚੀਜ਼ਾਂ ਹੁਣ ਉਹਨੂੰ ਆਪਾਂ ਜੇ ਅੰਗਰੇਜ਼ੀ 'ਚ ਕਹੀਏ ਕੈਟਾਗਰਾਈਜ਼ ਜਿੱਦਾਂ ਕਹਿ ਲਈਏ ਕਿ ਆਹ ਚੀਜ਼ ਜਿਹੜੀ ਆ ਜੀ ਉਹ ਇਹਦੇ ਵਿੱਚ ਆਉਂਦੀ ਹੈ ਜਾਂ ਆਹ ਚੀਜ਼ ਜਿਹੜੀ ਆ ਬਾਹਰ ਆ। ਤਾਂ ਇਹ ਇੰਡੀਆ ਦੇ ਸੰਵਿਧਾਨ ਦੇ ਵਿੱਚ ਕਿਤੇ ਕਿਤੇ ਤੁਹਾਨੂੰ ਸਮੱਸਿਆ ਮਿਲੇਗੀ ਜਿਵੇਂ ਜਿਵੇਂ ਤੁਸੀਂ ਪੜ੍ਹਦੇ ਜਾਓਗੇ, ਜਿਵੇਂ ਜਿਵੇਂ ਤੁਸੀਂ ਜਿਵੇਂ ਰਾਜਪਾਲ ਦੀਆਂ ਪਾਵਰਾਂ ਇਹਨਾਂ ਨੂੰ ਜਿਵੇਂ ਜਿਵੇਂ ਤੁਸੀਂ ਥੋੜ੍ਹਾ ਘੋਖੋਗੇ ਨਾ, ਜਿਹੜੇ ਖਾਸ ਤੌਰ 'ਤੇ ਲਾਅ ਦੇ ਸਟੂਡੈਂਟ ਆ ਜਾਂ ਲਾਅ ਦੇ ਜਾਣਕਾਰ ਉਹ ਤੇ ਜਾਣਦੇ ਆ ਉਹ ਬਿਹਤਰੀਨ ਤਰੀਕੇ ਦੇ ਨਾਲ ਉਹਨਾਂ ਨੂੰ ਪਤਾ ਹੈ ਔਰ ਉਹ ਉਹਨਾਂ ਚੀਜ਼ਾਂ ਨੂੰ ਡਿਫਾਈਨ ਕਰ ਦਿੰਦੇ ਕਿ ਹਾਂ ਇੱਥੇ ਆਹ ਚੀਜ਼ ਹੋਣੀ ਚਾਹੀਦੀ ਸੀ, ਇੱਥੇ ਆਹ ਨਹੀਂ ਹੈ। ਬਟ ਜਦੋਂ ਸੰਵਿਧਾਨ ਨੂੰ ਤੁਸੀਂ ਥੋੜ੍ਹਾ ਥੋੜ੍ਹਾ ਵਾਚਦੇ ਚੱਲਦੇ ਹੋ ਤਾਂ ਇੱਕ ਕਿਤੇ ਨਾ ਕਿਤੇ ਤੁਹਾਨੂੰ ਸਮੱਸਿਆ ਮਿਲਦੀ ਆ। ਤਾਂ ਆਤੇ ਕਿਉਂਕਿ ਖੱਜਰਾ ਕਾਨੂੰਨ ਹੈ ਇਹਦੇ ਵਿੱਚ ਵੀ ਇਹ ਦਿੱਕਤ ਆ ਗਈ ਆ। ਤਾਂ ਇਹ ਇੱਕ ਜਿਵੇਂ ਕਹਿ ਲਈਏ ਕਿ ਨਵਾਂ ਹਥਿਆਰ ਹੈ ਕੇਂਦਰ ਵਾਸਤੇ। ਤਾਂ ਬਹੁਤ ਸਾਰੇ ਮਾਮਲੇ ਇਸ ਤਰ੍ਹਾਂ ਦੇ ਆ ਜਿੱਦਾਂ ਕਿ ਲਾ ਲਓ ਰਾਫੇਲ ਦਾ ਮਸਲਾ ਸੀਗਾ ਜਾਂ ਪ੍ਰਧਾਨ ਮੰਤਰੀ ਦਾ ਆ ਜਿਹੜਾ ਫੰਡ ਆ PMO ਦਾ, ਇਹਦੇ ਤੇ ਵੀ ਇਹਨਾਂ ਨੇ ਕਿਹਾ ਸੀਗਾ ਕਿ ਅਸੀਂ ਜਾਣਕਾਰੀ ਨਹੀਂ ਦਿੰਦੇ। ਇਹ ਕਮਾਲ ਦੀ ਗੱਲ ਹੈ। ਉਹ ਹਾਲੇ ਵੀ ਮਾਮਲਾ ਜਿਹੜਾ ਮੇਰੇ ਖਿਆਲ ਦੇ ਨਾਲ ਇਹਨਾਂ ਦੇ ਕੋਲ ਪਿਆ ਕੇਂਦਰੀ ਸੂਚਨਾ ਕਮਿਸ਼ਨ ਦੇ ਕੋਲ, ਇਹਨਾਂ ਨੇ ਕਹਿ ਦਿੱਤਾ ਸੀਗਾ ਕਿ ਅਸੀਂ ਜਾਣਕਾਰੀ ਨਹੀਂ ਮੁਹੱਈਆ ਕਰਵਾਵਾਂਗੇ। ਸੋ ਇਸ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਨੇ ਕਿ ਉਸ ਚੀਜ਼ ਨੂੰ ਇੱਕ ਢਾਲ ਬਣਾ ਕੇ ਇਹ ਆਪਣਾ ਬਚਾਅ ਕਰ ਲੈਂਦੇ ਆ। ਖੈਰ ਤਾਂ ਉਸੇ ਚੀਜ਼ ਨੂੰ ਵਰਤਿਆ ਮੇਰੇ ਖਿਆਲ ਦੇ ਨਾਲ, ਮੇਰਾ ਨਜ਼ਰੀਆ, ਪੂਰੀ ਖਬਰ ਮੈਂ ਨਹੀਂ ਪੜ੍ਹ ਸਕਿਆ, ਮੋਟੇ ਤੌਰ 'ਤੇ ਇੱਕ ਸੁਰਖੀ ਜਿਹੀ ਦਿੱਤੀ ਸੀਗੀ ਸ਼ਾਇਦ ਅਜੀਤ 'ਤੇ ਆਈ ਹੈ ਜਾਂ ਪਤਾ ਨਹੀਂ ਕਿਹੜੇ ਮੀਡੀਆ ਆਊਟਲੈਟ 'ਤੇ, ਮੈਨੂੰ ਚੇਤਾ ਭੁੱਲ ਗਿਆ। ਤਾਂ ਉਹਦੇ ਵਿੱਚ ਸਿਰਫ ਤੇ ਸਿਰਫ ਇਹੀ ਚੀਜ਼ ਲਿਖੀ ਗਈ ਸੀ। ਤਾਂ ਮੈਨੂੰ ਇਹੋ ਲੱਗਦਾ ਕਿ ਇਹਨਾਂ ਨੇ ਇਹ ਚੀਜ਼ ਆਖੀ ਹੋਏਗੀ ਕਿ ਦੇਖੋ ਜੀ ਅਸੀਂ ਉਸ ਧਾਰਾ ਦੇ ਤਹਿਤ, ਕਿਉਂਕਿ ਇਹ ਮਸਲਾ ਜਿਹੜਾ ਦੇਸ਼ ਦੀ ਏਕਤਾ ਨਾਲ ਜੁੜਿਆ, ਅਖੰਡਤਾ ਦੇ ਨਾਲ ਜੁੜਿਆ, ਜੋ ਇਹਨਾਂ ਦੇ ਕੋਲ ਸ਼ਬਦਾਵਲੀ ਹੁੰਦੀ ਹੈ ਉਹਦੇ ਤਹਿਤ ਅਸੀਂ ਜਾਣਕਾਰੀ ਨਹੀਂ ਦੇ ਸਕਦੇ। ਬਾਕੀ ਮੈਂ ਸਮਝਦਾ ਕਿ ਦੇਖੋ ਐਡਾ ਵੱਡਾ ਕਾਂਡ ਹੋਇਆ, ਐਡਾ ਵੱਡਾ ਇੱਕ ਮੈਂ ਕਹੂੰ ਇਸ ਮੁਲਕ ਦੇ ਜਿੰਨੇ ਵੀ ਹੁਣ ਦੇ ਆਜ਼ਾਦੀ ਤੋਂ ਬਾਅਦ ਦੇ ਦਹਾਕੇ, ਉਹਨਾਂ ਦਹਾਕਿਆਂ ਦੇ ਵਿੱਚੋਂ ਸਭ ਤੋਂ ਵੱਡੀ ਘਟਨਾ ਸੀਗੀ। ਤਾਂ ਉਸ ਚੀਜ਼ ਦੇ ਨਾਲ ਜੁੜੀਆਂ ਸਾਰੀਆਂ ਜਿਹੜੀਆਂ ਇਸ ਤਰ੍ਹਾਂ ਦੀਆਂ ਦਸਤਾਵੇਜ਼ੀ ਚੀਜ਼ਾਂ ਨੇ ਉਹ ਜਨਤਕ ਹੋਣੀਆਂ ਚਾਹੀਦੀਆਂ। 30-40 ਸਾਲ ਤੋਂ ਬਾਅਦ ਤਾਂ ਤੁਸੀਂ ਘੱਟੋ ਘੱਟ ਜਨਤਕ ਕਰੋ, ਪਤਾ ਲੱਗਦਾ ਲੋਕਾਂ ਨੂੰ ਕਿ ਹਾਂ ਭਾਈ ਕਿਹੜੇ ਕਿਹੜੇ ਲੋਕ ਪਲੈਨਿੰਗ ਵਿੱਚ ਸ਼ਾਮਲ ਸੀਗੇ, ਕਿ ਉਹਦੇ 'ਚ ਬ੍ਰਿਟੇਨ ਸੀਗਾ, ਰਸ਼ੀਆ ਵੀ ਉਹਦੇ 'ਚ ਕੋਈ ਹਮ ਮਸ਼ਵਰਾ ਸੀਗਾ, ਕਿਹੜੇ ਕਿਹੜੇ ਇੱਥੋਂ ਪੰਜਾਬ ਦੇ ਵਿੱਚੋਂ ਲੋਕ ਜਿਹੜੇ ਆ ਉਹ ਇੱਧਰ ਜੁੜੇ ਹੋਏ ਸੀਗੇ। ਸਾਰੀਆਂ ਚੀਜ਼ਾਂ ਕਿਤੇ ਖੁੱਲ੍ਹ ਜਾਂਦੀਆਂ ਤਾਂ ਮੇਰੇ ਖਿਆਲ ਦੇ ਨਾਲ ਅੱਜ ਦੀ ਪੀੜ੍ਹੀ ਵੀ ਉਹਦੇ ਤੋਂ ਵਾਕਫ ਹੋ ਜਾਂਦੀ। ਆਮ ਤੌਰ 'ਤੇ ਜਿਵੇਂ ਤੁਹਾਡੇ ਮੁਲਕ ਇੱਧਰ ਉਹ ਖੋਲ੍ਹ ਦਿੰਦੇ ਆ ਫਾਈਲਾਂ, ਇੱਕ ਸਮਾਂ ਹੁੰਦਾ ਸਮੇਂ ਤੋਂ ਜਦੋਂ ਲੰਘ ਜਾਂਦੀਆਂ ਉਹ ਸਾਰੀਆਂ ਚੀਜ਼ਾਂ ਤਾਂ ਉਸ ਤੋਂ ਬਾਅਦ ਖੋਲ੍ਹ ਦਿੱਤੀਆਂ ਜਾਂਦੀਆਂ। ਤਾਂ ਇਹ ਵੀ ਮੇਰੇ ਖਿਆਲ ਦੇ ਨਾਲ ਵੇਲਾ ਸੀਗਾ ਕਿ ਖੁਦ ਖੋਲ੍ਹਦੀ ਸਰਕਾਰ, ਕਿਉਂਕਿ ਇਹ ਕਹਿੰਦੇ ਅਸੀਂ ਕਾਂਗਰਸ ਨੇ ਸਾਰਾ ਕੀਤਾ ਕਰਾਇਆ। ਜੇ ਕਾਂਗਰਸ ਨੇ ਕੀਤਾ ਕਰਾਇਆ ਤਾਂ ਘੱਟੋ ਘੱਟ ਸਾਰਾ ਅਧਿਆਏ ਆ ਜਿਹੜਾ ਉਹ ਤਾਂ ਖੋਲ੍ਹ ਕੇ ਰੱਖਿਆ ਜਾਵੇ। ਚਲੋ ਉਹ ਵੀ ਨਹੀਂ ਖੋਲ੍ਹਣਾ ਤਾਂ ਇਹ ਕਿੱਡੀ ਕੋਈ ਗੱਲ ਹੈ ਜਿਹੜਾ ਉੱਥੋਂ ਸਮਾਨ ਚੁੱਕਿਆ ਗਿਆ, ਜ਼ਬਤ ਕੀਤੀ ਜਿਹੜੀ ਸਮੱਗਰੀ ਆ ਉਹਦੀ ਸੂਚੀ ਤੇ ਨਸ਼ਰ ਕੀਤੀ ਜਾ ਸਕਦੀ, ਉਹਦੇ 'ਚ ਕੀ ਦਿੱਕਤ ਹੈ ਮੈਨੂੰ ਸਮਝ ਨਹੀਂ ਆਈ। ਜੀ ਅਗਲੀ ਮਿੰਟ ਜੀ ਗੱਲ ਕਰੀਏ, ਕਹਿੰਦੇ ਈਡੀ ਅੱਗੇ ਅੱਜ ਫੇਰ ਪੇਸ਼ ਨਹੀਂ ਹੋਏ ਰਣਇੰਦਰ। ਮੈਨੂੰ ਤੇ ਲੱਗਦਾ ਕਿ ਰਣਇੰਦਰ ਰਨਅਵੇ ਹੀ ਆ ਹਾਲ ਦੀ ਘੜੀ, ਉਹ ਨਹੀਂ ਆਉਣਗੇ ਕਿਉਂਕਿ ਉਹਨਾਂ ਨੂੰ ਪਤਾ ਕਿ ਜੇ ਇੱਕ ਵਾਰੀ ਉੱਥੇ ਬਹਿ ਗਏ ਈਡੀ ਦੀ ਪੀੜ੍ਹੀ ਤੇ ਬਹਿ ਗਏ ਤੇ ਮੁੜ ਕੇ ਬਹੁਤ ਸਮੱਸਿਆ ਵੱਡੀ ਹੋ ਸਕਦੀ ਆ, ਕਿਉਂਕਿ ਇਹ ਆਪਦੀ ਆਈ ਤੇ ਆ ਜਾਣ ਤੇ ਫਸਾਈ ਬਹੁਤ ਪੈੜੀ ਕਰਦੇ ਆ। ਤੇ ਇਸੇ ਕਰਕੇ ਹੀ ਜਾਪਦਾ ਕਿ ਮੇਰੇ ਖਿਆਲ ਦੇ ਨਾਲ, ਕਿਉਂਕਿ ਦੇਖੋ ਹਮੇਸ਼ਾ ਜਦੋਂ ਵੀ ਕੋਈ ਤਰੀਕ ਤੋਂ ਮਿਸ ਮਾਰਦਾ ਇੰਡੀਆ ਦੀਆਂ ਅਦਾਲਤਾਂ ਦੇ ਵਿੱਚ ਜਿੰਨੀਆਂ ਵੀ ਅਰਜ਼ੀਆਂ ਲੱਗਦੀਆਂ ਜਾਂ ਜਿੰਨੀਆਂ ਵੀ ਇਸ ਤਰ੍ਹਾਂ ਦੀਆਂ ਪੇਸ਼ੀਆਂ ਜਿਹਨਾਂ ਨੂੰ ਆਪਾਂ ਹਾਜ਼ਰੀ ਮਾਫ ਕਹਿੰਦੇ ਹਾਂ, ਉਹਦੇ 'ਚ 99% ਝੂਠ ਹੀ ਹੁੰਦਾ। ਸੱਚ ਜਾਣੋ ਅਸੀਂ ਖੁਦ ਬੋਲਦੇ ਨੇ ਔਰ ਵਕੀਲ ਹੀ ਕਹਿ ਦਿੰਦੇ ਆ ਕਿ ਹਾਂ ਕੋਈ ਗੱਲ ਨਹੀਂ ਮੈਂ ਅਰਜ਼ੀ ਆਪ ਹੀ ਲਾ ਦੂੰਗਾ, ਤੂੰ ਨਾ ਆਈ। ਇੱਕ ਚੱਲਦਾ ਹੈ, ਸੱਚ ਆ, ਹਕੀਕਤ ਆ, ਉਹਦਾ ਗਵਾਹ ਮੈਂ ਆ ਖੁਦ। ਤਾਂ 99% ਇਸੇ ਤਰ੍ਹਾਂ ਹੀ ਬਹਾਨੇ ਮਾਰੇ ਜਾਂਦੇ। ਹੁਣ ਇਹ ਸੱਚ ਆ ਜਾਂ ਝੂਠ ਆ, ਬਹਾਨਾ ਇਹ ਤੇ ਚਲੋ ਖੁਦਾ ਜਾਣੇ, ਪਰ ਇਹਨਾਂ ਨੇ ਜੋ ਬਹਾਨਾ ਕਹਿ ਲਓ ਕਿ ਇਸ ਵੇਲੇ ਤਰਕ ਦਿੱਤਾ ਉਹ ਇਹ ਵੀ ਹੈ ਕਿ ਉਹ ਬਿਮਾਰ ਨੇ ਤੇ 14 ਦਿਨਾਂ ਵਾਸਤੇ ਉਹ ਇਕਾਂਤਵਾਸ ਹੋ ਗਏ, ਮਤਲਬ ਕਿ 14 ਦਿਨ ਹੋਰ ਸੁਰੱਖਿਅਤ ਕਰ ਲਏ ਗਏ ਆ। ਉਹਨਾਂ ਨੇ ਕਿਹਾ ਕਿ ਦੇਖੋ ਜੀ ਗੱਲ ਇਹ ਆ ਕਿ ਓਲੰਪਿਕਸ ਬਾਰੇ ਕੋਈ ਸੰਸਦੀ ਕਮੇਟੀ ਸੀਗੀ ਜਦੋਂ ਪਿਛਲੀ ਤਰੀਕ ਸੀਗੀ ਤਾਂ ਉਦੋਂ ਉੱਥੇ ਪੇਸ਼ ਹੋਣ ਲਈ ਗਏ ਸੀਗੇ ਤੇ ਬਾਅਦ ਦੇ ਵਿੱਚ ਕੋਈ ਥੋੜ੍ਹੇ ਜਿਹੇ ਲੱਛਣ ਆ ਗਏ, ਉਹਨਾਂ ਨੂੰ ਹਲਕਾ ਜ਼ੁਕਾਮ ਆ, ਬੁਖਾਰ ਆ, ਕੋਰੋਨਾ ਟੈਸਟ ਵੀ ਕਰਾਇਆ ਤੇ ਡਾਕਟਰ ਨੇ ਆਖਿਆ ਕਿ 14 ਦਿਨ ਵਾਸਤੇ ਤੁਸੀਂ ਕੁਆਰੰਟੀਨ ਹੋ ਜਾਓ। ਉੱਧਰੋਂ ਮੇਰੇ ਖਿਆਲ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਕੁਆਰੰਟੀਨ ਹੋ ਗਏ ਤੇ ਪੁੱਤਰ ਕੁਆਰੰਟੀਨ ਹੋ ਗਿਆ। 14-15 ਦਿਨਾਂ ਦਾ ਬੰਦੋਬਸਤ ਜਿਹੜਾ ਹੋ ਗਿਆ। ਹੁਣ ਮੈਂ ਇਹ ਨਹੀਂ ਕਹਿੰਦਾ ਕਿ ਕੋਈ ਸੱਚੀ ਗੱਲ ਹੈ ਜਾਂ ਝੂਠੀ ਗੱਲ ਹੈ, ਉਹਦੀ ਪੁਸ਼ਟੀ ਆਪਾਂ ਨਹੀਂ ਕਰ ਸਕਦੇ, ਕੋਈ ਡਾਕਟਰੀ ਰਿਪੋਰਟ ਵੀ ਲੱਗੀ ਜਾਂਦੀ ਹੈ।
ਪਰ ਮੈਂ ਜਿੱਦਾਂ ਕਿਹਾ ਕਿ 14-15 ਦਿਨ ਜਿਹੜੇ ਉਹ ਸੁਰੱਖਿਅਤ ਕਰ ਲਏ ਗਏ ਆ। ਜੀ ਜੀ। ਅਗਲੀ ਮਿੰਟੂ ਜੀ ਆਪਾਂ ਗੱਲ ਕਰਦੇ ਹਾਂ, ਕਹਿੰਦੇ ਵਿਚਾਰਾਂ ਦੇ ਪ੍ਰਗਟਾਵੇ ਦੀ ਰਾਖੀ ਲਈ ਹਾਈ ਕੋਰਟ ਜਿਹੜੇ ਉਹ ਅੱਗੇ ਆਇਆ ਕੋਈ? ਹਾਂਜੀ ਦੇਖੋ, ਵਿਚਾਰਾਂ ਦੇ ਪ੍ਰਗਟਾਵੇ ਵਾਸਤੇ ਹਾਈ ਕੋਰਟ, ਸੁਪਰੀਮ ਕੋਰਟ ਕਦੇ ਕਦੇ ਆ ਹੀ ਜਾਂਦਾ ਮੈਦਾਨ ਦੇ ਵਿੱਚ। ਦਰਅਸਲ ਕੀ ਹੈ ਕਿ ਇੱਕ ਮਸਲਾ ਜਿਹੜਾ ਉਹ 6 ਮਹੀਨੇ ਪਹਿਲਾਂ ਸਾਹਮਣੇ ਆਇਆ ਸੀਗਾ, ਜਦੋਂ ਲੋਕਡਾਊਨ ਲੱਗਿਆ ਸੀਗਾ। ਤਾਂ ਉਸ ਦਰਮਿਆਨ ਹੋਇਆ ਕਿ ਇੱਕ ਵਿਅਕਤੀ ਸੀਗਾ, ਉਹਦੇ ਤੇ ਇਹਨਾਂ ਨੇ ਦੇਸ਼ ਧਰੋਹ ਦਾ ਮੁਕੱਦਮਾ ਪਾ ਦਿੱਤਾ ਕਿ ਅਸੀਂ ਰਾਜ ਧਰੋਹ ਕਰਨ ਵਾਲਾ ਮਸਲਾ ਚੱਕੀ ਫਿਰਦਾ। ਉਸ ਤੋਂ ਬਾਅਦ ਉਹ ਬੰਦਾ ਚਲੋ ਅੰਦਰ ਸੁੱਟ ਦਿੱਤਾ ਇਹਨਾਂ ਨੇ। ਫਿਰ ਹਾਈ ਕੋਰਟ ਦੇ ਵਿੱਚ ਉਹਦੀ ਜਿਹੜੀ ਸੀਗੀ ਸੁਣਵਾਈ ਹੋਈ, ਬੇਲ ਲਾਈ ਹੋਣੀ। ਤਾਂ ਜਦੋਂ ਉੱਥੇ ਸੁਣਵਾਈ ਹੋਈ ਆ ਤਾਂ ਉਹ ਹਾਈ ਕੋਰਟ ਨੇ ਬਹੁਤ, ਜਿੱਦਾਂ ਕਹਿ ਲਈਏ ਨਾ ਕਿ ਸੰਜੀਦਗੀ ਨਾਲ ਲਈ ਆ। ਉਹ ਕਹਿੰਦੇ ਆ ਕਿ ਜੋ ਤੁਸੀਂ ਰਾਜ ਧਰੋਹ ਦਾ ਮੁਕੱਦਮਾ ਦਰਜ ਕੀਤਾ ਇਹ ਨਹੀਂ ਬਣਦਾ। ਅਸੀਂ ਸਾਰੀ ਉਹ ਸਟ੍ਰੀਮਿੰਗ ਜਿਹੜੀ ਆ ਸੁਣੀ ਆ, ਜਾਂ ਉਹਦੀ ਉਹਨਾਂ ਨੇ ਕਢਾ ਲਈ ਹੋਣੀ ਸਕ੍ਰਿਪਟ ਬਣਾ ਕੇ। ਉਹਨਾਂ ਕਹਿੰਦੀ ਵਿਚਾਰੀ ਕਿਤੇ ਨਹੀਂ ਲੱਗਿਆ ਕਿ ਕੋਈ ਰਾਜ ਧਰੋਹ ਕਰ ਰਿਹਾ, ਕੋਈ ਬੰਦਾ ਝੰਬਿਆ ਹੋਇਆ, ਮਤਲਬ ਤੁਹਾਡੀਆਂ ਨੀਤੀਆਂ ਦਾ ਝੰਬਿਆ, ਉਧਰੋਂ ਮਹਾਮਾਰੀ ਦਾ ਦੌਰ ਆ। ਤਾਂ ਉਹਨੇ ਸਿਰਫ ਤੇ ਸਿਰਫ ਸਰਕਾਰ ਦੀ ਆਲੋਚਨਾ ਕੀਤੀ ਹੈ ਤੇ ਕਰੜੀ ਆਲੋਚਨਾ ਕੀਤੀ ਹੈ, ਜਿਹਦਾ ਕਿ ਉਹਦਾ ਫੰਡਾਮੈਂਟਲ ਅਧਿਕਾਰ ਉਹਦੀ ਬੋਲ ਹੈ। ਸੋ ਇਸ ਕਰਕੇ ਹਾਈ ਕੋਰਟ ਨੇ ਆਖਿਆ ਕਿ ਅੱਗੇ ਵੀ ਆਲੋਚਨਾ ਹੁੰਦੀ ਆਈ ਆ, ਇਹ ਹੁੰਦੀ ਰਹਿਣੀ ਹੈ ਤੇ ਹੁੰਦੀ ਰਹਿਣੀ ਚਾਹੀਦੀ ਆ ਡੈਮੋਕ੍ਰੇਸੀ ਦੇ ਵਿੱਚ। ਬੜੀ ਵੱਡੀ ਗੱਲ ਕਹਿ ਦਿੱਤੀ ਗਈ ਆ। ਹੁਣ ਤੁਸੀਂ ਇਹ ਦੇਖੋ ਨਾ ਕਿ ਗੱਲ ਇਹ ਆ ਕਿ ਚਲੋ ਉੱਥੇ ਤੇ ਹਾਈ ਕੋਰਟ ਨੇ ਸਾਫ਼ ਕਰ ਦਿੱਤਾ ਕਿਸੇ ਨੌਜਵਾਨ ਦੇ ਜਾਂ ਕਿਸੇ ਕਮਾਊ ਬੰਦੇ ਦੇ, ਜਾਂ ਕਹਿ ਲਓ ਇਸ ਤਰ੍ਹਾਂ ਜਿਹੜਾ ਬੰਦਾ ਤਪਿਆ ਪਿਆ ਸੀ ਉਹਦੇ 6 ਮਹੀਨੇ ਤੇ ਬਰਬਾਦ ਕਰ ਦਿੱਤੇ ਗਏ। ਹਾਈ ਕੋਰਟ ਨੇ ਤੇ ਉਸ ਚੀਜ਼ ਨੂੰ ਮੰਨਿਆ ਹੀ ਨਹੀਂ ਹੈ ਕਿ ਰਾਜ ਧਰੋਹ ਦਾ ਭਾਈ ਮਾਮਲਾ ਨਹੀਂ ਬਣਦਾ। ਚਲੋ ਹਾਲ ਦੀ ਘੜੀ ਬਰੀ ਤੇ ਨਹੀਂ ਹੋਇਆ, ਪਰ ਬਹਰਹਾਲ ਉਹਨੂੰ ਬੇਲ ਤੇ ਮਿਲ ਗਈ ਹੋਏਗੀ। ਤਾਂ ਇਹ ਚੀਜ਼ ਤਾਂ ਵੇਖਣ ਵਾਲੀ ਹੈ ਨਾ ਕਿ ਇੱਕ ਤੇ ਤੁਸੀਂ 6 ਮਹੀਨੇ ਅਗਲੇ ਦੇ ਬਰਬਾਦ ਕਰ ਦਿੱਤੇ, ਦੂਸਰਾ ਤੁਸੀਂ ਉਹਦਾ ਫੰਡਾਮੈਂਟਲ ਰਾਈਟ ਹੈ ਜਿਹੜਾ ਉਹ ਲੰਗੜਾ ਕਰ ਦਿੱਤਾ। ਤੀਜੀ ਚੀਜ਼ ਇਹ ਆ ਕਿ ਆਂਢ ਗੁਆਂਢੀ ਜਦੋਂ ਜ਼ਮਾਨਤ ਤੇ ਜਾਊਗਾ ਤੇ ਆਂਢ ਗੁਆਂਢੀ ਕੀ ਆਖਣ, ਉਹਨਾਂ ਨੂੰ ਤੇ ਇਹਨਾਂ ਚੀਜ਼ਾਂ ਦਾ ਨਹੀਂ ਨਾ ਪਤਾ, ਉਹ ਤਾਂ ਕਹਿਣਗੇ ਆ ਗਿਆ ਦੇਸ਼ ਤੋਂ। ਇਹ ਵੀ ਇੱਕ ਬਹੁਤ ਵੱਡੀ ਅੱਜ ਕੱਲ੍ਹ ਬਹਿਸ ਚੱਲਦੀ ਹੈ ਨਾ, ਕੋਈ ਮਾੜਾ ਜਿਹਾ ਮੇਰੇ ਵਰਗਾ ਕੋਈ ਇੱਧਰ ਉੱਧਰ ਸ਼ਬਦ ਬੋਲ ਦਿੰਦੇ ਉਹਨੂੰ ਕਹਿ ਦਿੰਦੇ ਦੇਸ਼ ਧਰੋਹੀ ਆ। ਤਾਂ ਦੇਸ਼ ਧਰੋਹੀ ਇਹ ਮੂੰਹ ਤੇ ਮਾਰਦੇ ਨਹੀਂ ਕਿਸੇ ਦੇ ਗੱਲ, ਉਹ ਤੇ ਆਮ ਗੱਲ ਹੀ ਹੋ ਗਈ ਅੱਜ ਕੱਲ੍ਹ। ਕੁਛ ਵੀ ਕਹੀ ਜਾਂਦੇ ਆ, ਉੱਧਰੋਂ ਵੀ ਕਹਿ ਦਿੰਦੇ ਆ, ਉੱਧਰੋਂ ਵੀ ਕਹਿ ਦਿੰਦੇ ਆ। ਪਰ ਗੱਲ ਇਹ ਕਿ ਜਿਹਨੂੰ ਇਹ ਸੱਟ ਕਰੇਗੀ, ਇਹ ਗੱਲ ਜਿਹਨੂੰ ਇਹ ਤਾਨਾ ਸੱਟ ਕਰੇਗਾ ਉਹਦੇ ਜ਼ਹਿਨ ਤੇ ਕੀ ਗੁਜ਼ਰੇਗੀ ਇਹ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ। ਸੋ ਇਸ ਤਰ੍ਹਾਂ ਇਹ ਸਭ ਕੁਛ ਚੱਲਦਾ ਪਿਆ, ਜਿੱਥੇ ਜਾ ਕੇ ਅਦਾਲਤਾਂ ਵੀ ਕਹਿ ਦਿੰਦੀਆਂ ਨੇ ਕਿ ਸਭ ਕੁਛ ਗਲਤ ਹੈ, ਪਰ ਉਸ ਗਲਤੀ ਦੀ ਜ਼ਿੰਮੇਵਾਰੀ ਕਿਸ ਦੀ ਹੈ ਉਹ ਕਦੇ ਵੀ ਤੈਅ ਨਹੀਂ। ਜੀ ਜੀ ਬਿਲਕੁਲ। ਅਤੇ ਆਪਾਂ ਮਿੰਟੂ ਜੀ ਇੱਕ ਬ੍ਰੇਕ ਲਵਾਂਗੇ ਇਸ ਅਗਲੀ ਖਬਰ ਤੋਂ ਬਾਅਦ। ਅਤੇ ਸਰੋਤਿਓ ਜੇ ਤੁਸੀਂ ਵੀ ਬਾਅਦ 'ਚ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਕਾਲ ਕਰ ਸਕਦੇ ਹੋ ਸਟੂਡੀਓ 'ਚ। ਫ਼ੋਨ ਨੰਬਰ ਰਹੇਗਾ 408 272 5200 4082725200। ਅਗਲੀ ਜੇ ਗੱਲ ਕਰੀਏ ਤਾਂ ਕਹਿੰਦੇ ਕੇਂਦਰ ਇਹ ਯਕੀਨੀ ਕਰੇ ਕਿ ਦਿੱਲੀ NCR ਵਿੱਚ ਸਮੌਗ ਨਾ ਹੋਵੇ। ਹਾਂਜੀ, ਅੱਜ ਸੁਣਵਾਈ ਸੀਗੀ। ਆਪਾਂ ਪਿਛਲੇ ਦਿਨ ਵੀ ਗੱਲ ਕਹੀ ਸੀਗੀ ਕਿ ਜਦੋਂ ਇਹ ਬਣਾਇਆ ਸੀਗਾ ਕਾਨੂੰਨ ਇਹਨਾਂ ਨੇ ਕਿ 1 ਕਰੋੜ ਰੁਪਈਆ ਜੁਰਮਾਨਾ ਤੇ 5 ਸਾਲ ਦੀ ਜੇਲ੍ਹ ਦੀ ਵਿਵਸਥਾ ਕਰ ਦਿੱਤੀ ਗਈ, ਪ੍ਰਬੰਧ ਕਰ ਦਿੱਤਾ ਗਿਆ ਕਾਨੂੰਨ ਲਿਆ ਕੇ, ਆਰਡੀਨੈਂਸ ਲਿਆ ਕੇ। ਮੈਂ ਉਸ ਦਿਨ ਵੀ ਕਿਹਾ ਸੀਗਾ ਕਿ ਸ਼ੁੱਕਰਵਾਰ ਸੁਣਵਾਈ ਆ, ਹਾਲ ਦੀ ਘੜੀ ਸੁਪਰੀਮ ਕੋਰਟ ਨੇ ਮੋਹਰ ਨਹੀਂ ਲਾਈ। ਪਰ ਹੁਣ ਲੱਗਦਾ ਹੈ ਕਿ ਸੁਪਰੀਮ ਕੋਰਟ ਜਿਹੜੀ ਆ ਉਹ ਇੱਕ ਵਾਰੀ ਵੇਖਣਾ ਚਾਹੁੰਦੀ ਆ ਕਿ ਕੀ ਕਰ ਰਹੀ ਜਾਂ ਕੀ ਕਰ ਸਕਦੀ ਆ। ਜੋ ਇਹ ਸੁਣਵਾਈ ਆ ਹੁਣ ਉਹ ਤਾਂ ਦੀਵਾਲੀ ਦੀਆਂ ਛੁੱਟੀਆਂ ਤੋਂ ਬਾਅਦ ਤੱਕ ਟਾਲ ਦਿੱਤੀ ਗਈ ਆ। ਤਾਂ ਕੇਂਦਰ ਨੇ ਜਾ ਕੇ ਕਹਿ ਦਿੱਤਾ ਕਿ ਸਾਡਾ ਸਾਰਾ ਕੁਛ ਤਿਆਰ ਹੈ ਜੀ, ਜੋ ਅਸੀਂ ਮੈਕੈਨਿਜ਼ਮ ਬਣਾਉਣਾ ਸੀ ਬਣਾ ਲਿਆ ਵਾ। ਤੇ ਇਹ ਕਮਿਸ਼ਨ ਅੱਜ ਤੋਂ ਮਤਲਬ ਕਿ ਸ਼ੁੱਕਰਵਾਰ ਤੋਂ ਕੰਮ ਕਰਨਾ ਸ਼ੁਰੂ ਕਰ ਦੇਗਾ। ਅਸੀਂ ਜਿਹੜੇ ਮੈਂਬਰ ਨੋਮੀਨੇਟ ਕਰਨੇ ਸੀ ਉਹ ਵੀ ਕਰ ਦਿੱਤੇ ਆ। ਤਾਂ ਇਹਦਾ ਮਤਲਬ ਇਹ ਆ ਕਿ ਜੋ ਆਪਾਂ ਉਦੋਂ ਗੱਲ ਕਰ ਰਹੇ ਸੀਗੇ ਕਿ ਦੇਖੋ ਜੀ ਸ਼ੁੱਕਰਵਾਰ ਤੱਕ ਵੇਟ ਕਰਨੀ ਚਾਹੀਦੀ ਆ, ਸ਼ਾਇਦ ਕੋਈ ਸੁਣਵਾਈ ਦੇ ਵਿੱਚ ਸੁਪਰੀਮ ਕੋਰਟ ਇਸ ਪੱਖ ਤੇ ਵਿਚਾਰ ਕਰੇ ਕਿ ਨਹੀਂ ਇਹਦੇ ਵਿੱਚ ਕੋਈ ਤਬਦੀਲੀ ਕਰਨੀ ਚਾਹੀਦੀ ਆ। ਤਾਂ ਉਹ ਤਮਾਮ ਚੀਜ਼ਾਂ ਜਿਹੜੀਆਂ ਕਿ ਆਪਣੇ ਜ਼ਹਿਨ ਦੇ ਵਿੱਚ ਸੀਗੀਆਂ ਉਹ ਨਹੀਂ ਵਿਚਾਰੀਆਂ ਗਈਆਂ। ਇਹਦਾ ਮਤਲਬ ਹੈ ਕਿ ਕਾਨੂੰਨ ਲਾਗੂ ਹੋ ਗਿਆ। ਪਰ ਇੱਕ ਦਿਲਚਸਪ ਗੱਲ ਆ ਕਿ ਇੱਕ ਦੇਸ਼ ਦੇ ਵਿੱਚ ਇੱਕ ਖਿੱਤੇ ਵਾਸਤੇ ਜਾਂ ਇੱਕ ਹਿੱਸੇ ਵਾਸਤੇ ਐਡਾ ਸਖਤ ਕਾਨੂੰਨ ਆ ਜਾਣਾ, ਇਹ ਤਾਂ ਕਿਤੇ ਨਾ ਕਿਤੇ ਮੰਨਣ ਵਾਲੀ ਗੱਲ ਨਹੀਂ ਹੈ। ਮੈਂ ਨਾ ਇੱਕ ਤੁਹਾਨੂੰ ਮਿਸਾਲ ਦਿੰਦਾ ਜੀ। ਤੇ ਕੋਲਾ ਮੁੱਕ ਗਿਆ ਸੀ ਪਿਛਲੇ ਐਤਵਾਰ ਸਾਡੇ ਪਿੰਡ ਤੋਂ ਭਾਵ ਕੀ ਹੈ ਕਿ ਲਾਈਟ ਚੱਲ ਗਈ। ਅੱਜ ਕੱਲ੍ਹ ਜਦੋਂ ਲਾਈਟ ਚੱਲ ਜਾਂਦੀ ਹੈ ਤੇ ਲੋਕ
ਇੱਕ ਸ਼ਬਦ ਇਸਤੇਮਾਲ ਕਰਦੇ ਕਿ ਕੋਲਾ ਮੁੱਕ ਗਿਆ। ਤਾਂ ਹੂੰ ਉਹ ਚਲੋ ਕੋਲਾ ਮੁੱਕ ਗਿਆ ਤੇ ਮੈਂ ਵਿਹਲਾ ਬੈਠਾ ਸੀ, ਐਤਵਾਰ ਦਾ ਦਿਨ ਸੀਗਾ, ਤੇ ਮੇਰੇ ਜ਼ਿਹਨ 'ਚ ਆਇਆ ਕਿ ਦੇਖੀਏ ਆਪਾਂ 에ਅਰ ਕੁਆਲਿਟੀ ਇੰਡੈਕਸ ਦੇਖੀਏ। ਹੁਣ ਤੁਸੀਂ ਹੈਰਾਨ ਰਹਿ ਜਾਓਗੇ, ਦੰਗ ਰਹਿ ਜਾਓਗੇ ਜਦੋਂ ਮੈਂ 에ਅਰ ਕੁਆਲਿਟੀ ਇੰਡੈਕਸ, ਮੈਂ ਇੱਧਰ ਇੰਡੀਆ ਵਾਲਾ ਨਹੀਂ ਦੇਖਿਆ, ਵਰਲਡ ਦਾ ਜਿਹੜਾ 에ਅਰ ਕੁਆਲਿਟੀ ਇੰਡੈਕਸ ਉਹ ਦੇਖਿਆ। ਉਹਦੇ ਵਿੱਚ ਜਿਹੜਾ ਭਾਰਤ ਸੀ ਉਹ ਖੰਗਾਲਿਆ। ਜਿਹੜਾ ਬੰਬੇ ਦਾ ਇਲਾਕਾ ਹੈ ਕੁਲਾਬੇ ਦਾ ਜਿਹੜਾ 에ਅਰ ਕੁਆਲਿਟੀ ਇੰਡੈਕਸ ਸੀਗਾ, ਹੈਰਾਨ ਰਹਿ ਜਾਓਗੇ, 853 ਤੁਹਾਡੀ 853। ਇਹ ਹਿਸਾਬ ਲਾ ਲਓ ਕਿ 200 ਦੇ ਬਾਅਦ ਜਾ ਕੇ ਅਨਹੈਲਦੀ ਹੋ ਜਾਂਦਾ ਸੀ ਕੰਡੀਸ਼ਨ ਜਿਹੜੀ ਖਰਾਬ। ਉਸ ਤੋਂ ਬਾਅਦ ਕ੍ਰਿਟੀਕਲ, ਉਸ ਤੋਂ ਬਾਅਦ ਡੇਂਜਰ, ਪਤਾ ਨਹੀਂ ਉਹ ਕਿੰਨੀਆਂ ਕੁ ਘਟਾ ਗਏ। ਤੇ 853 ਤੋਂ 40 ਤੇ ਗਾਂ ਹੱਥਾਂ ਹੀ ਲਾਂਦੇ ਸੀ। ਫਿਰ ਮੈਂ ਅੰਕਲੇਸ਼ਵਰ ਆ ਗੁਜਰਾਤ ਦੇ ਵਿੱਚ, ਉਹ ਚੈੱਕ ਕੀਤਾ, ਉਹ ਵੀ ਜਿੱਦਾਂ ਲਾ ਲਓ ਕਿ 453। ਤੇ ਦਿੱਲੀ ਦਾ ਮੈਂ ਚੈੱਕ ਕੀਤਾ, ਸੱਚ ਜਾਣਿਓ ਦਿੱਲੀ ਦਾ ਜਿਹੜਾ ਹਾਈਐਸਟ 에ਅਰ ਕੁਆਲਿਟੀ ਇੰਡੈਕਸ ਸੀਗਾ ਉਸ ਦੀ 449। ਹੁਣ ਦੇਖੋ ਕਿੱਥੇ 449, ਕਿੱਥੇ 853, ਕਿੱਥੇ 453। ਇਹ ਕੀ ਮਾਜਰਾ? ਮਤਲਬ ਕਿ ਤੁਸੀਂ ਦਿੱਲੀ ਨੂੰ ਬਣਾ ਰਹੇ ਹੋ ਕਿ ਦੇਖੋ ਜੀ ਇਹਨੂੰ ਸਮੂਹ ਕਰੋ, ਹਰ ਹਾਲਤ ਦੇ ਵਿੱਚ ਕਰੋ, ਜਿਵੇਂ ਸੁਪਰੀਮ ਕੋਰਟ ਨੇ ਵੀ ਕਹਿਤਾ ਕਿ ਗੈਸ ਚੈਂਬਰ ਬਣਦਾ ਜਾ ਰਿਹਾ, ਫਲਾਣਾ ਜਿਸ ਤਰ੍ਹਾਂ ਗੱਲਾਂ ਹੁੰਦੀਆਂ। ਤਾਂ ਮੇਰਾ ਸਵਾਲ ਹੈ ਕਿ ਤੁਸੀਂ ਪੰਜਾਬ ਦੇ ਕਿਸਾਨ ਤੇ ਇੱਕ ਹੋਰ ਸਕੰਜਾ ਕੱਸਣ ਦੀ ਕਿਸੇ ਤਾਕ ਦੇ ਵਿੱਚ ਤੇ ਨਹੀਂ ਹੈ, ਕਿਉਂਕਿ ਜੇ ਤੁਸੀਂ ਬੰਦੇ ਹੀ ਬਚਾਉਣੇ ਹੋ, ਜੇ ਵਾਕਈ ਤੁਸੀਂ ਇਹ ਕਹਿੰਦੇ ਹੋ ਕਿ ਜੀਣ ਦਾ ਅਧਿਕਾਰ ਹੈ ਹਰੇਕ ਨਾਗਰਿਕ ਨੂੰ, ਤਾਂ ਕੀ ਕੁਲਾਬਾ ਦੇ ਵਿੱਚ ਏਲੀਅਨ ਰਹਿੰਦੇ, ਉੱਥੇ ਬੰਦੇ ਨਹੀਂ ਰਹਿੰਦੇ? ਕੀ ਅੰਕਲੇਸ਼ਵਰ ਦੇ ਵਿੱਚ ਜਨਤਾ ਜਿਹੜੀ ਹੈ ਉਹ ਸਾਫ਼ ਹਵਾ ਦੀ ਹੱਕਦਾਰ ਨਹੀਂ ਹੈ? ਸੋ ਇਹ ਸਵਾਲ ਨੇ, ਬਹੁਤ ਵੱਡੇ ਸਵਾਲ ਆ ਕਿ ਇਹ ਕਾਨੂੰਨ ਇੱਕ ਖਿੱਤੇ ਵਾਸਤੇ ਕਿ ਪੰਜਾਬ ਦੇ ਵਿੱਚ ਹੀ ਇਹਨਾਂ ਨੂੰ ਪਰਾਲੀ ਜਲਦੀ ਦੇਖਦੀ ਹੈ, ਹੋਰ ਕਿਤੇ ਪਰਾਲੀ ਜਲਦੀ ਦੇਖਦੀ ਨਹੀਂ। ਪਰ ਇੰਟਰਸਟਿੰਗ ਫੈਕਟ ਦੱਸ ਦੇਣਾ ਤੁਹਾਨੂੰ, ਥੋੜਾ ਜਿਹਾ ਥੋੜਾ ਸਮਾਂ ਤੁਹਾਡੇ ਜ਼ਿਆਦਾ ਲੈ ਲੈਣਾ। ਜਿਹੜੀ ਇਸ ਵੇਲੇ ਨੌਨ ਬਾਸਮਤੀ ਦੀ ਕਲਟੀਵੇਸ਼ਨ ਹੈ ਨਾ, ਉਹ ਯੂਪੀ ਦੇ ਵਿੱਚ ਸਭ ਤੋਂ ਦੁੱਗਣੀ ਹੈ। ਵੈਸੇ ਤਾਂ ਉਹ ਸਾਡੇ ਨਾਲ ਬਹੁਤ ਵੱਡਾ ਸੂਬਾ ਭੂਗੋਲਿਕ ਤੌਰ ਤੇ, ਪਰ ਜਿਹੜੀ ਉਹਨਾਂ ਦੀ ਇਸ ਵੇਲੇ ਦੀ ਕਲਟੀਵੇਸ਼ਨ ਆ ਨੌਨ ਬਾਸਮਤੀ ਰਾਈਸ ਦੀ, ਇਸ ਸਾਲ ਦਾ ਅੰਕੜਾ ਦੱਸ ਰਿਹਾ ਤੁਹਾਨੂੰ, ਉਹ ਦੁੱਗਣੀ ਆ ਆਲਮੋਸਟ ਪੰਜਾਬ। ਤਾਂ ਕੀ ਉਹ ਪਰਾਲੀ ਟਰੰਕਾਂ 'ਚ ਪਾ ਕੇ ਸਾਂਭਦੇ ਆ? ਉਹ ਕਿੱਧਰ ਕਰਦੇ ਆ ਪਰਾਲੀ? ਉਹਦੀ ਕੋਈ ਗੱਲ ਨਹੀਂ ਕਰਦਾ। ਜਦੋਂ ਵੀ ਗੱਲ ਛਿੜਦੀ ਹੈ ਪੰਜਾਬ ਦੀ ਪਰਾਲੀ ਦੀ ਛਿੜਦੀ ਹੈ। ਚਲੋ ਇਹ ਵੀ ਇੱਕ ਮੈਂ ਤੁਹਾਨੂੰ ਫੈਕਟ ਦੱਸਦਾ। ਦੂਸਰਾ ਵੱਡਾ ਸਵਾਲ ਇਹ ਆ ਕਿ ਇਸ ਮਾਮਲੇ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਭੈੜ ਮੈਨੂੰ ਨਜ਼ਰ ਆਈ ਆ ਆਰਡੀਨੈਂਸ ਦੇ ਵਿੱਚ, ਉਹ ਇਹ ਆ ਕਿ ਜਿੱਦਾਂ ਲਾ ਲਓ ਕਿਸੇ ਕਿਸਾਨ ਦੇ ਨਾਲ ਧੱਕਾ ਹੋ ਗਿਆ, ਉਹਨੇ ਕੋਈ ਅਪੀਲ ਦਲੀਲ ਜਾ ਕੇ ਆਪਣੀ ਰੱਖਣੀ ਆ, ਤਾਂ ਉਹ ਕਿਤੇ ਹੋਰ ਨਹੀਂ ਰੱਖ ਸਕਦਾ। ਮਤਲਬ ਕਿ ਜਿਵੇਂ ਸਾਡੇ ਇੱਥੇ ਸਟੇਟ ਦੀਆਂ ਬੋਡੀਆਂ ਨੇ ਆਪਣੇ ਹੈਗੇ ਨਾ, ਪ੍ਰਦੂਸ਼ਣ ਕੰਟਰੋਲ ਬੋਰਡ ਵਗੈਰਾ, ਤਾਂ ਹੁਣ ਲੋਕ ਕਹਿੰਦੇ ਕਿ ਕੰਟਰੋਲ ਵਿੱਚ ਸ਼ਬਦ ਹਟਾ ਲੈਣਾ ਚਾਹੀਦਾ, ਇਕੱਲਾ ਉਸ ਤਰ੍ਹਾਂ ਹੀ ਰੱਖ ਦਿਓ, ਸਿੱਧਾ ਹੀ ਰੱਖ ਦਿਓ। ਤਾਂ ਉਹ ਉੱਥੇ ਨਹੀਂ ਜਾ ਸਕਦੇ, ਆਪਣੀ ਸਟੇਟ ਦੀ ਜਿਹੜੀ ਬੋਡੀ ਆ ਉੱਥੇ ਨਹੀਂ ਜਾ ਸਕਦੇ, ਸਿੱਧੇ NGT 'ਚ ਜਾ ਕੇ ਅਪੀਲ ਕਰ ਸਕਦੇ ਆ। NGT ਕਿੱਥੇ ਆ? ਉਹ ਹੈਗੀ ਆ ਦਿੱਲੀ ਦੇ ਵਿੱਚ। ਸਧਾਰਨ ਬੰਦਾ ਪਾਲ ਸਿੰਘ, ਬਹਾਲ ਸਿੰਘ ਜਾਂ ਕੋਈ ਹੋਰ ਬੰਦਾ ਜਿਹੜਾ ਵਿਚਾਰਾ ਅਨਪੜ੍ਹ ਹੈ, ਜਿਹਦੇ ਕੋਲ ਕਿੱਲਾ 2 ਕਿੱਲੇ ਪੈਲੀ ਆ, ਤੇ ਕਿਸੇ ਗਲਤ ਮਾਮਲੇ ਦੇ ਵਿੱਚ ਉਹਨੂੰ ਉਲਝਾ ਲਿਆ ਗਿਆ। ਕਈ ਵਾਰ ਤੁਹਾਨੂੰ ਪਤਾ ਹੀ ਆ ਕਿ ਇੱਥੇ ਤੇ ਇੱਕ ਫੋਟੋ ਜਿਹੜੀ ਉਹ 9 ਵੋਟਾਂ ਦੇ ਅੱਗੇ ਲੱਗ ਜਾਂਦੀ ਆ, ਇਹ ਗਲਤੀ ਵੀ ਹੋ ਜਾਂਦੀ ਹੈ, ਕਈ ਵਾਰ ਟੈਕਨੀਕਲੀ ਹੋ ਜਾਂਦੀ ਹੈ। ਤਾਂ ਮੰਨ ਲਓ ਜੇ ਉਸ ਬੰਦੇ ਨੇ ਆਪਣਾ ਪੱਖ ਰੱਖਣਾ ਤਾਂ ਦਿੱਲੀ ਜਾਏਗਾ, ਤਾਂ ਦਿੱਲੀ ਜਾਣ ਵਾਸਤੇ ਪਹਿਲਾਂ ਤੇ ਉਹਨੂੰ ਕਿਰਾਏ ਦਾ ਜੁਗਾੜ ਕਰਨਾ ਪਏਗਾ ਚੌਖਾ, ਔਰ ਇਸ ਤੋਂ ਇਲਾਵਾ ਫਿਰ ਵੱਡਾ ਵਕੀਲ ਕਰਨਾ ਪਏਗਾ, ਕਿਉਂਕਿ ਜਿੱਡਾ ਵੱਡਾ ਸ਼ਹਿਰ ਓਡਾ ਵੱਡਾ ਵਕੀਲ, ਜਿੱਡਾ ਵੱਡਾ ਵਕੀਲ ਓਨਾ ਵੱਡਾ ਬੋਝਾ, ਜਿੰਨਾ ਵੱਡਾ ਬੋਝਾ ਓਨਾ ਵੱਡਾ ਬੋਝ। ਜੀ ਜੀ ਬਿਲਕੁਲ। ਤੇ ਮਿੰਟੂ ਜੀ ਆਪਾਂ ਇੱਥੇ ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਹਾਂ। ਤੇ ਸਰੋਤਿਓ ਤੁਸੀਂ ਵੀ ਕਾਲ ਕਰਕੇ ਆਪਣਾ ਸਵਾਲ ਪੁੱਛ ਸਕਦੇ ਹੋ। ਫੋਨ ਨੰਬਰ ਰਹੇਗਾ 408 272 5200 4082725200। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ 'ਚ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KWRU ਫ੍ਰੈਸਨੋ 1300 AM KLHC ਬੇਕਰਸਫੀਲਡ 1350 AM
KOBO Yuba City 1450 AM, KIID Sacramento 1470 AM, KCVR Lodi Stockton 1570 AM। ਗਰਮੀ 'ਚ ਤੁਸੀਂ ਏਸੀ ਬੰਦ ਕਰ ਦਿੰਦੇ ਹੋ ਤੇ ਸਰਦੀ 'ਚ ਹੀਟ, ਇਹ ਕੰਮ ਨਹੀਂ ਠੀਕ। ਰੱਕੜ ਸੋਲਰ ਐਂਡ ਕੰਸਟਰਕਸ਼ਨ ਦੇ ਮਨਦੀਪ ਸਿੰਘ ਹੋਰਾਂ ਨੂੰ ਲਾਓ ਫੋਨ ਤੇ ਕਰੋ ਬਿਜਲੀ ਦੇ ਬਿੱਲਾਂ ਨੂੰ ਬੀਟ। ਜੀ ਹਾਂ, ਜੇ ਤੁਸੀਂ ਵੀ ਚਾਹੁੰਦੇ ਹੋ ਆਪਣੇ ਬਿਜਲੀ ਦੇ ਮੋٹے ਬਿੱਲਾਂ ਤੋਂ ਛੁਟਕਾਰਾ ਪਾਣਾ ਤੇ ਅੱਜ ਹੀ ਮਿਲੋ ਰੱਕੜ ਸੋਲਰ ਐਂਡ ਕੰਸਟਰਕਸ਼ਨ ਦੇ ਮਨਦੀਪ ਸਿੰਘ ਹੋਰਾਂ ਨੂੰ। ਕੈਲੀਫੋਰਨੀਆ ਦੀ ਮੰਨੀ ਪਰਮੰਨੀ ਸੋਲਰ ਕੰਪਨੀ ਹੈ ਜਿਨ੍ਹਾਂ ਨੂੰ 12 ਸਾਲ ਦਾ ਐਕਸਪੀਰੀਅੰਸ ਹੈ। ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਬਿਜ਼ਨਸ, ਐਗਰੀਕਲਚਰ ਹਰ ਪਰਪਸ ਲਈ ਸੋਲਰ ਸਿਸਟਮ ਡਿਜ਼ਾਈਨ ਤੇ ਇੰਸਟਾਲ ਵੀ ਕਰਦੇ ਨੇ, ਉਹ ਵੀ ਤੁਹਾਡੇ ਬਜਟ ਦੇ ਮੁਤਾਬਕ। PG&E ਦੇ ਰੇਟ ਵਧ ਰਹੇ ਹਨ। ਜੇਕਰ ਤੁਸੀਂ ਸੋਲਰ ਲਾਉਂਦੇ ਹੋ ਤਾਂ ਤੁਹਾਨੂੰ 26% ਟੈਕਸ ਕ੍ਰੈਡਿਟ ਮਿਲੇਗਾ। ਫॉर मोर info call Mandeep 559-644-5858. Email your PG and e-bill casolar559@gmail.com. Call Mandeep Singh 559-644-5858. California Solar, license number 1037594. Rakkad Solar, local solar company serving all over California. ਸੁਣੋ ਜੀ, ਘਰ ਲੈਣ ਲਈ ਹੁਣ ਤੋਂ ਵਧੀਆ ਮੌਕਾ ਨਹੀਂ ਮਿਲਣਾ। ਇੰਟਰਸਟ ਰੇਟ ਬਹੁਤ ਹੀ ਘੱਟ ਹੋ ਗਏ ਨੇ। ਪਰ ਭਾਗਵਾਨ ਨੇ ਕੋਈ ਇਹੋ ਜਿਹਾ ਲੋਨ ਆਫੀਸਰ ਤਾਂ ਮਿਲੇ ਜਿਹੜਾ ਤਸੱਲੀ ਨਾਲ ਸਾਰੀ ਗੱਲ ਸੁਣ ਕੇ ਸਮਝ ਕੇ ਕੰਮ ਕਰਵਾਏ। ਤਾਂ ਫਿਰ ਇਹ ਫੜੋ ਕਾਰਡ ਹਰਜੀਤ ਟਿਵਾਣਾ ਦਾ। जी हां, पिछले 52 सालों तो सर्विस दे रही अलामेडा मॉर्गेज कॉर्पोरेशन दे लोन ऑफिसर हरजीत टिवाणा। नवे घर दा लोन, रीफाइनेंस, कैश आउट, FHA, VA लोन, कैलिफोर्निया, इंडियाना ते वाशिंगटन स्टेट दे विच होवे होम लोन या रीफाइनेंस दा काम हमेशा याद रखो। हरजीत टिवाणा मॉर्गेज लोन ऑफिसर। एड्रेस 7555 नॉर्थ फार्म एवेन्यू, स्वीट 105, फ्रेस्नो। कॉल 5593131123 559-313 925-344-6785. Toll free number 1-800-927-0203. NMLS ID Harjeet Tiwana 1869553. Alameda Mortgage Corporation 271623. AMC is licensed by the DBO under the CRML Act. ਸਿਹਤ ਸੇਵਾਵਾਂ ਦੇ ਖੇਤਰ 'ਚ ਭਰੋਸੇਮੰਦ ਨਾ ਅਮਰੀਕਨ ਫੈਮਿਲੀ ਕੇਅਰ। ਫ੍ਰੈਸਨੋ ਵਿੱਚ ਹੁਣ ਨਵਾਂ ਅਰਜੈਂਟ ਕੇਅਰ ਸੈਂਟਰ ਖੁੱਲ ਚੁੱਕਾ ਹੈ। ਇੱਥੇ ਬਾਏ 에ਅਰ ਟਰੈਵਲਿੰਗ ਲਈ ਜ਼ਰੂਰੀ ਕੋਵਿਡ ਟੈਸਟ ਕਰਵਾਏ ਜਾਂਦੇ ਹੈ ਸੇਮ ਡੇ ਰਿਜ਼ਲਟ ਦੇ ਨਾਲ। DOT ਫਿਜ਼ੀਕਲ ਐਗਜ਼ਾਮਸ ਤੇ DOT ਨਾਨ DOT ਡਰਗ ਟੈਸਟਿੰਗ, ਇੰਪਲੋਇਮੈਂਟ ਤੇ ਸਪੋਰਟ ਫਿਜ਼ੀਕਲਸ, ਅਰਜੈਂਟ ਕੇਅਰ ਸੇਵਾਵਾਂ, ਐਕਸ-ਰੇਜ਼, ਔਨ-ਸਾਈਟ ਲੈਬ, ਫਲੂ ਸ਼ਾਟਸ, ਕਫ, ਕੋਲਡ, ਐਲਰਜੀ, ਵੈਕਸੀਨਸ, ਵੈਲਨੈਸ ਚੈਕਸ, ਲੈਸਰੇਸ਼ਨ ਰਿਪੇਅਰ, ਐਬਡੋਮਿਨਲ ਪੇਨ, fracture, pneumonia, arthritis, skin check, skin abnormalities, UTI ਤੇ STD testing and treatment। ਹਰ ਤਰ੍ਹਾਂ ਦੀਆਂ ਸਿਹਤ ਸੇਵਾਵਾਂ ਉਪਲਬਧ ਨੇ ਇੱਥੇ। ਹਰ ਤਰ੍ਹਾਂ ਦੀ ਇੰਸ਼ੋਰੈਂਸ ਐਕਸੈਪਟ ਕੀਤੀ ਜਾਂਦੀ ਹੈ। Monday to Friday 8 AM to 8 PM, Saturday, Sunday 8 AM to 5 PM. American Family Care, Fresno. 3656 West Shah Avenue, Fresno, on West Shah and Marty next to Applebee's. Call 559-550-6701। ਇਸ ਸਾਲ ਓਬਾਮਾ ਕੇਅਰ ਦੀਆਂ ਰੀਨਿਊਅਲਸ ਅਤੇ ਨਵੀਆਂ ਐਪਲੀਕੇਸ਼ਨਸ ਦਾ ਸਮਾਂ ਆ ਚੁੱਕਾ ਹੈ। ਅੱਜ ਹੀ ਆਪਣੀ ਓਬਾਮਾ ਕੇਅਰ ਕਵਰਡ ਕੈਲੀਫੋਰਨੀਆ ਨੂੰ ਰੀਨਿਊ ਕਰਾਉਣ ਦੇ ਲਈ ਨਵੀਂ ਐਪਲੀਕੇਸ਼ਨ ਭਰਨ ਦੇ ਲਈ ਕਾਲ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ 4082722500। ਕਵਰਡ ਕੈਲੀਫੋਰਨੀਆ ਦੇ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਹਜ਼ਾਰਾਂ ਹੀ ਕਸਟਮਰਸ ਦੀ ਮਦਦ ਕਰ ਚੁੱਕੇ ਹਨ। ਕਾਲ ਖਾਲਸਾ ਇੰਸ਼ੋਰੈਂਸ ਏਜੰਸੀ 4082722500। ਤੁਹਾਡੇ ਆਪਣੇ ਸ਼ਹਿਰ ਫ੍ਰੈਸਨੋ ਦੇ ਵਿੱਚ ਖੁੱਲ ਚੁੱਕਾ ਹੈ ਇੰਡੀਅਨ ਰੈਸਟੋਰੈਂਟ ਦਾਣਾ ਪਾਣੀ, ਜਿੱਥੋਂ ਖਾ ਸਕਦੇ ਹੋ ਹਰ ਇੱਕ ਤਰ੍ਹਾਂ ਦਾ ਵੈਜੀਟੇਰੀਅਨ ਤੇ ਨਾਨ ਵੈਜੀਟੇਰੀਅਨ ਫੂਡ। ਇਹ ਖੁੱਲੇ ਰਹਿੰਦੇ ਹਨ ਸਵੇਰੇ 10 ਵਜੇ ਤੋਂ ਲੈ ਕੇ ਰਾਤੀ 10 ਵਜੇ ਤੱਕ। ਇੱਥੋਂ ਤੁਸੀਂ ਖਾ ਸਕਦੇ ਹੋ ਵੈਜ ਬਿਰਿਆਨੀ, ਚਿਕਨ ਬਿਰਿਆਨੀ, ਲੈਂਬ ਬਿਰਿਆਨੀ, ਚਾਟ ਪਾਪੜੀ, ਆਲੂ ਟਿੱਕੀ, ਗੋਲ ਗੱਪੇ, ਸਾਗ, ਮੱਕੀ ਦੀ ਰੋਟੀ, ਪਾਲਕ ਪਨੀਰ ਅਤੇ ਕੜਾਹੀ ਪਨੀਰ, ਫਿਸ਼ ਪਕੌੜਾ, ਚਿਕਨ ਕਰੀ ਅਤੇ ਤੰਦੂਰੀ ਚਿਕਨ ਵੀ ਖਾ ਸਕਦੇ ਹੋ। ਗੱਲ ਕਰ ਸਕਦੇ ਹੋ 559-900-0013। ਦਾਣਾ ਪਾਣੀ ਇੰਡੀਅਨ ਰੈਸਟੋਰੈਂਟ 3135 ਈਸਟ Central Avenue, Fresno. ਨਿਊ ਇੰਡੀਆ ਸਵੀਟ ਐਂਡ ਸਪਾਈਸਿਸ ਫ੍ਰੈਸਨੋ। ਇੱਥੋਂ ਤੁਸੀਂ ਲੈ ਸਕਦੇ ਹੋ ਪੰਜਾਬੀ, ਫਿਜੀਅਨ, ਪਾਕਿਸਤਾਨੀ ਗਰੋਸਰੀ, ਮਸਾਲੇ, ਹਰੀਆਂ ਤਾਜ਼ੀਆਂ ਤੇ ਫਰੋਜ਼ਨ ਸਬਜ਼ੀਆਂ, ਹਰ ਤਰ੍ਹਾਂ ਦੀ ਮਠਿਆਈ, ਖੋਏ ਵਾਲੀਆਂ ਪਿੰਨੀਆਂ। ਇਹ ਭਾਜੀ ਵੀ ਬਣਾ ਦਿੰਦੇ ਹਨ। ਤੁਸੀਂ ਇੱਥੋਂ ਆਰਗੈਨਿਕ ਸਮਾਨ ਵੀ ਲੈ ਸਕਦੇ ਹੋ। ਇਹਨਾਂ ਦੇ ਚਾਟ ਕਾਰਨਰ ਵੀ ਹੈ ਜਿੱਥੋਂ ਤੁਸੀਂ ਚਾਟ ਪਾਪੜੀ, ਗੋਲ ਗੱਪੇ, ਮਸਾਲਾ ਡੋਸਾ ਸਭ ਕੁਝ ਮਿਲਦਾ ਹੈ। ਤੁਸੀਂ ਇੱਥੋਂ ਪਰੌਂਠਾ, ਤੰਦੂਰੀ ਕੁਲਚਾ, ਵੈਜੀਟੇਰੀਅਨ ਖਾਣਾ ਬੈਠ ਕੇ ਖਾਓ ਜਾਂ ਆਰਡਰ ਕਰਕੇ ਘਰੇ ਵੀ ਲਿਜਾ ਸਕਦੇ ਹੋ। ਘਰ ਵਿੱਚ ਕਿਸੇ ਵੀ ਫੰਕਸ਼ਨ ਦੇ ਲਈ ਖਾਣਾ ਆਰਡਰ ਕਰ ਸਕਦੇ ਹੋ।
ਮੱਕੀ ਦੀ ਰੋਟੀ ਅਤੇ ਸਰੋਂ ਦਾ ਸਾਗ, ਤਾਜੀ ਗੰਨੇ ਦੀ ਰਸ ਵੀ ਮਿਲਦੀ ਹੈ। ਬਲੈਂਕਟ ਅਤੇ ਗੁਰਦੁਆਰਾ ਸਾਹਿਬ ਲਈ ਰੁਮਾਲਾ ਸਾਹਿਬ ਵੀ ਮਿਲਦੇ ਹਨ। ਟਰੱਕਾਂ ਵਾਲੇ ਵੀਰ ਇੱਥੋਂ ਤਾਜ਼ਾ ਅਤੇ ਸਵਾਦਿਸ਼ਟ ਖਾਣਾ ਆਰਡਰ ਕਰ ਸਕਦੇ ਹਨ ਅਤੇ ਪਾਰਕਿੰਗ ਵੀ ਖੁੱਲੀ ਡੁੱਲੀ ਹੈ। ਹੋਰ ਕਿਸੇ ਵੀ ਤਰੀਕੇ ਦੀ ਜਾਣਕਾਰੀ ਲਈ ਕਾਲ ਕਰੋ ਨਿਊ ਇੰਡੀਆ ਸਵੀਟ ਐਂਡ ਸਪਾਈਸਿਸ, ਜਸਵਿੰਦਰ ਸਿੰਘ, 559 225 2824 559 225 2824। ਐਡਰੈਸ 3225 West Shaw Avenue, Suite 103, Fresno। ਸਾਨੂੰ ਸਾਡੇ ਧਰਮ ਦੇ ਨਾਲ ਜੋੜਦਾ ਹੈ, ਸਾਨੂੰ ਸਾਡੇ ਸੱਭਿਆਚਾਰ ਅਤੇ ਮਾਂ ਬੋਲੀ ਦੇ ਨਾਲ ਜੋੜਦਾ ਹੈ। ਤੁਹਾਡਾ ਅਤੇ ਸਾਡਾ ਸਾਰਿਆਂ ਦਾ ਸਾਂਝਾ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸਰੋਤ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਮੌਕੇ ਖਬਰ ਤੇ ਨਜ਼ਰ ਮਿੰਟੋ ਜੀ ਆਇਆਂ ਨੂੰ ਸਵਾਗਤ ਹੈ ਜੀ ਇੱਕ ਵਾਰੀ ਫੇਰ ਜੀ। ਸ਼ੁਕਰੀਆ ਜੀ। ਤੇ ਆਓ ਵਾਰੀ ਸਿਰ ਆਪਣੇ ਕਾਲਰਸ ਉਹਨਾਂ ਦੇ ਨਾਲ ਗੱਲ ਕਰਦੇ। ਆਪਣੇ ਨਾਲ ਕਾਲਰ ਜੁੜੇ ਨੇ ਦੀਪਿੰਦਰ ਜੀ, ਤੇ ਪ੍ਰੋਗਰਾਮ ਦੇ ਵਿੱਚ ਕਾਲ ਕਰਨ ਦੇ ਲਈ ਨੰਬਰ ਹੈ 408 272 5200 4082725200। ਦੀਪਿੰਦਰ ਜੀ ਸਤਿ ਸ੍ਰੀ ਅਕਾਲ। ਹਾਂਜੀ ਸਤਿ ਸ੍ਰੀ ਅਕਾਲ ਜੀ। ਹਾਂਜੀ ਮਿੰਟੂ ਜੀ, ਆਪਣਾ ਤੁਹਾਨੂੰ ਖੇਤੀਬਾੜੀ ਬਾਰੇ ਸਵਾਲ ਪੁੱਛਣਾ ਸੀਗਾ। ਮੈਂ ਜਦੋਂ ਬਿੱਲ ਜਿਹਾ ਮੈਂ ਇੰਡੀਆ ਆਪਦੇ ਦੋਸਤ ਨਾਲ ਗੱਲ ਕਰਦਾ ਸੀਗਾ, ਤੇ ਉਹ ਕਹਿੰਦਾ ਵੀ ਅੱਜ ਜਿਹੜੀ ਨਵੀਂ ਜਨਰੇਸ਼ਨ ਆ, ਜਿਵੇਂ ਮੇਰੀ ਉਮਰ ਹੈਗੀ ਹੈ 40 ਸਾਲ, ਕਹਿੰਦੇ ਜਿਹੜੇ 40 ਸਾਲਾਂ ਵਾਲੇ ਆ ਉਹ ਤਾਂ ਖੇਤੀ ਕਰਦੇ, ਜਿਹੜੇ ਉਹਨਾਂ ਦੇ ਨਿਆਣੇ ਹੋ ਰਹੇ ਆ ਉਹ ਕੋਈ ਨਹੀਂ ਕਹਿੰਦਾ ਵੀ, ਜਾਂ ਜਿਹੜੇ ਕੋਈ ਨਿਆਣੇ ਅੱਜ ਕੱਲ੍ਹ 5-10 ਸਾਲਾਂ ਦੇ ਆ, ਉਹ ਕੋਈ ਨਹੀਂ ਚਾਹੁੰਦਾ ਵੀ ਮੇਰਾ ਵੀ ਉਹ ਨਿਆਣਾ ਜਿਹੜਾ 10 ਸਾਲਾਂ ਦਾ ਵੀ ਉਹ ਗਾਂਹ ਵੱਡਾ ਹੋ ਕੇ ਖੇਤੀ ਕਰੇ। ਤੇ ਖਾਸ ਕਰਕੇ ਕਹਿੰਦੇ ਵੀ ਜਿਹੜੇ 1 ਕਿੱਲੇ ਵਾਲੇ ਆ, 2 ਕਿੱਲੇ ਵਾਲੇ ਆ, ਉਹਨਾਂ ਨੂੰ ਤਾਂ ਇਕਨੋਮਿਕਲੀ ਉਂਝ ਆਪਦਾ ਪੂਰਾ ਬਾਣੀਆਂ ਵਾਂਗੂ ਹਿਸਾਬ ਲਾਉਣ, ਤਾਂ ਖੇਤੀ ਨਾਲ ਵੀ ਉਹ ਇਕਨੋਮਿਕਲੀ ਉਹ ਵੀ ਜੋ ਜੋੜ ਘਟਾਓ ਕਰਨ ਵੀ ਮੇਰੇ ਇੰਨੀ ਕੁ ਦਿਹਾੜੀ ਬਣਦੀ ਹੈ, ਤੇ ਉਹ ਫਾਇਦੇਮੰਦ ਨਹੀਂ ਹੈਗਾ। ਵੀ ਅੱਗੇ ਜਦੋਂ ਹੁੰਦਾ ਸਾਡੇ ਪੇਰੈਂਟਸ ਦੱਸਦੇ ਹੁੰਦੇ ਸੀਗੇ, ਚਾਹੇ ਉਹ ਨੌਕਰੀਆਂ ਵੀ ਕਰਦੇ ਸੀਗੇ, ਵੀ ਅਗਲਾ ਸ਼ਾਮ ਨੂੰ ਆ ਕੇ ਖੇਤ ਗੇੜਾ ਮਾਰਦਾ, ਛੁੱਟੀ ਵਾਲੇ ਦਿਨ ਕੰਮ ਕਰਦਾ ਖੇਤਾਂ 'ਚ, ਜਾਂ ਜੋ ਜਵਾਕਾਂ ਨੂੰ ਵੀ ਜੋ ਛੁੱਟੀਆਂ ਹੁੰਦੀਆਂ ਸੀ, ਹਾੜੀ ਸੌਣੇ ਦੀਆਂ ਆਪਾਂ ਨੂੰ ਜਦੋਂ ਛੁੱਟੀਆਂ ਹੁੰਦੀਆਂ ਸੀਗੀਆਂ ਜਾਂ ਹੋਰ, ਉਹ ਖੇਤੀ 'ਚ ਗਾਂਹ ਅਗਲੇ ਆਪਦੇ ਪੇਰੈਂਟਸ ਦੀ ਮਾਪਿਆਂ ਦੀ ਮਦਦ ਕਰਦੇ ਸੀਗੇ। ਤੇ ਇਸ ਕਰਕੇ ਕਹਿੰਦੇ ਵੀ ਹੁਣ ਜ਼ਮੀਨਾਂ ਦੇ ਜਿਹੜੇ ਠੇਕਿਆਂ ਠੁਕਿਆਂ ਦੇ ਰੇਟ ਆ, ਖਾਸ ਕਰਕੇ ਕਹਿੰਦੇ ਦੁਆਬੇ ਏਰੀਏ 'ਚ ਤਾਂ ਕਹਿੰਦੇ ਤੁਹਾਨੂੰ ਜ਼ਮੀਨ ਹੈਗੀ ਆ, ਤੁਹਾਨੂੰ 20-25 ਹਜ਼ਾਰ ਆਪਣੇ ਰੁਪਈਏ ਤੇ ਠੇਕੇ ਤੇ ਮਿਲ ਜਾਂਦੀ ਹੈ ਐਜ਼ ਕੰਪੇਅਰ ਟੂ ਮਾਲਵਾ। ਤੇ ਮਾੜਾ ਜਿਹਾ ਇਹਦੇ ਬਾਰੇ ਦੱਸਿਓ ਜੀ, ਕੀ ਗੱਲ ਸਹੀ ਹੈ ਕਿ ਦੇਖੋ ਕੁਛ ਹੱਦ ਤੱਕ ਤੇ ਸਹੀ ਹੈ, ਪਰ ਜਿਹੜੇ ਕਾਫੀ ਕੰਮ ਨਹੀਂ ਕਰਨਾ ਚਾਹੁੰਦੇ ਉਹਨਾਂ ਦੇ ਕੰਮ ਹੋਰ ਚੱਲਦੇ ਹੋਣਗੇ ਜਾਂ ਉਹਨਾਂ ਦੇ ਸੁਪਨੇ ਹੋਰ ਹੋਣਗੇ। ਬਹੁਤ ਸਾਰੇ ਇਸ ਤਰ੍ਹਾਂ ਦੇ ਪਰਿਵਾਰ ਆ ਜਿਹਨਾਂ ਦੀ ਰੋਜੀ ਰੋਟੀ ਜਿਹੜੀ ਆ ਉਹ ਕਿੱਲਾ 2 ਕਿੱਲੇ 4 ਕਿੱਲੇ ਪੈਲੀ ਤੇ ਹੀ ਮਨਸਰ ਹੈ, ਨਿਰਭਰ ਆ। ਉਹਨਾਂ ਨੂੰ ਨਹੀਂ ਆਪਾਂ ਜੋੜ ਸਕਦੇ ਕਿ ਸਾਰੇ ਹੀ ਇਸ ਤਰ੍ਹਾਂ ਦੇ ਆ। ਮੈਂ ਜ਼ਾਤੀ ਤੌਰ ਤੇ ਵੀ ਜਾਣਦਾ, ਮੇਰਾ ਇੱਕ ਐਸਾ ਮਿੱਤਰ ਹੈ ਜਿਹਦਾ ਬੱਚਾ ਬਹੁਤ ਇੰਟੈਲੀਜੈਂਟ ਸੀਗਾ ਔਰ ਉਹ ਆਰਗੈਨਿਕ ਖੇਤੀ ਕਰ ਰਹੇ ਨੇ, ਕੁਦਰਤੀ ਖੇਤੀ ਕਰ ਰਹੇ ਨੇ, ਔਰ ਉਹਦਾ ਬੇਟਾ ਵੀ ਉਹਦੇ ਵਿੱਚ ਹੀ ਇੰਟਰਸਟਡ ਆ, ਉਹਦੇ 'ਚ ਹੀ ਇੰਟਰਸਟਿੰਗ ਆ, ਉਹੀ ਕਿੱਤਾ ਅਪਣਾਉਣਾ ਜਾ ਰਿਹਾ ਹੈ। ਪਰ ਕਹਿੰਦਾ ਭਾਵੇਂ ਉਹ ਨਿੱਜੀ ਤੌਰ ਤੇ ਮੇਰੇ ਸਾਹਮਣੇ ਤਾਂ ਮੈਂ ਕਿਉਂਕਿ ਖੇਤ 'ਚ ਰਹਿਣਾ, ਮੈਂ ਤੇ ਖੁਦ ਮੇਰਾ ਘਰ ਖੇਤ ਦੇ ਵਿੱਚ ਆ, ਕਦੇ ਆਇਓ ਮੇਰਾ ਖੁੱਲਾ ਸੱਦਾ ਜਿਹੜਾ ਵੀ ਆਵੇ ਇੱਥੇ ਅਮਰੀਕਾ ਤੋਂ ਆ ਕੇ ਵੇਚ ਜਾਇਓ। ਤੇ ਮੈਂ ਤੇ ਖੁਦ ਖੇਤ ਦੇ ਵਿੱਚ ਰਹਿਣਾ। ਮੈਂ ਬਹੁਤ ਸਾਰੇ ਐਸੇ ਬੱਚਿਆਂ ਨੂੰ ਜਾਣਦਾ ਜਿਹੜੇ ਖੇਤੀ ਵੀ ਕਰਦੇ ਆ ਨਾਲ ਔਰ ਨਾਲ ਜੌਬ ਵੀ ਕਰਦੇ ਆ। ਤੁਸੀਂ ਉਹਨਾਂ ਬਾਰੇ ਕੀ ਕਹੋਗੇ? ਉਹ ਖੇਤੀ ਵੀ ਕਰਦੇ ਆ ਤੇ ਨਾਲ ਆਪਣਾ ਹੋਰ ਸਹਾਇਕ ਧੰਦਾ ਵੀ ਕਰਦੇ, ਜੌਬ ਵਗੈਰਾ ਵੀ ਕਰਦੇ ਕੰਪਨੀਆਂ 'ਚ। ਐਸੇ ਬੱਚੇ ਵੀ ਹੈਗੇ, ਐਸੇ ਵੀ ਹੈਗੇ ਜਿਹਨਾਂ ਦੇ ਸੁਪਨੇ ਹੋ ਰਹੇ ਭਾਈ ਛੱਡਣਾ ਚਾਹੁੰਦੇ, ਪਰ ਕੀ ਅਸੀਂ ਆਪਣੀ ਜ਼ਮੀਨ ਛੱਡ ਦਈਏ ਫਿਰ ਕੰਪਨੀਆਂ ਨੂੰ? ਜੇ ਕੁਛ ਬੱਚੇ ਨਹੀਂ ਉਹ ਸੋਚਦੇ, ਕਿਉਂਕਿ ਉਹਨਾਂ ਦੇ ਸੁਪਨੇ ਵੱਡੇ ਆ, ਤਾਂ ਸੁਪਨਿਆਂ ਦੇ ਹਿਸਾਬ ਕਿਤਾਬ ਨਾਲ ਆਮਦਨ ਜਿਹੜੀ ਅੱਜ ਰੋਜ਼ਮਰਰਾ ਦੀ ਨਹੀਂ ਹੈ ਖੇਤੀ, ਉਹ ਆਪਣੀ ਜਗ੍ਹਾ ਸਹੀ ਹੈ। ਪਰ ਕੀ ਅਸੀਂ ਜਿਹੜੇ ਲੋਕ ਜ਼ਮੀਨ ਤੇ ਨਿਰਭਰ ਆ, ਕਿ ਅਸੀਂ ਉਹਨਾਂ ਨੂੰ ਵੀ ਇਹੋ ਜਿਹੇ ਜਿਹੜੇ ਕਾਰਪੋਰੇਟ ਜਾਇੰਟ ਹੈ ਉਹਨਾਂ ਦੇ ਮੂੰਹ ਕੀ ਛੱਡ ਦਈਏ? ਇੱਕ ਵੱਡਾ ਜੀ ਜੀ। ਅਗਲੇ ਜਿਹੜੇ ਕਾਲਰ ਆਪਣੇ ਨਾਲ ਜੁੜੇ ਨੇ ਜੀ, ਹਰਬੰਸ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਪੁੱਛਦਾ ਵੀ ਜਿਹੜਾ ਹੈਗਾ ਆਪਣੇ ਮੋਦੀ ਸਾਹਿਬ ਹੈਗੇ ਆ, ਇਹਨਾਂ ਨੇ ਸੈਂਟਰ ਗਵਰਨਮੈਂਟ ਨੇ ਕਹਿ ਦਿੱਤਾ ਹੈ ਬਈ ਕਸ਼ਮੀਰ ਦੇ ਵਿੱਚ ਕੋਈ ਵੀ ਜਗ੍ਹਾ ਪ੍ਰਾਪਰਟੀ ਖਰੀਦ ਸਕਦਾ ਉੱਥੇ,
ਤੇ ਉੱਥੇ ਪਤਾ ਹੁਣ ਕਿੱਦਾਂ ਦੀ ਅਦਲਾਬੰਦੀ ਹੋਊਗੀ। ਇਹ ਜਿਹੜਾ ਉਹ ਇਲਾਕਾ ਜਿਹੜਾ ਹੈਗਾ ਉਹ ਇਲਾਕਾ ਤੇ ਹੁਣ ਇਹਨਾਂ ਨੇ ਆਪਣੇ ਅਗੇਂਸਟ ਕਰਦੇ ਆ, ਉਹ ਲੋਕੀ ਸਾਰੇ ਅਗੇਂਸਟ ਹੋ ਗਏ ਇਹਨਾਂ ਦੇ, ਤੇ ਦੁਸ਼ਮਣ ਦੇ ਘਰ ਵਿੱਚ ਜਾ ਕੇ ਰਹਿਣਾ ਤੇ ਉੱਥੇ ਕੌਣ ਖਰੀਦੂਗਾ ਤੇ ਕਿੱਦਾਂ ਰਹੂਗਾ, ਦੱਸੋ ਜਰਾ ਜੀ। ਜੀ ਦੇਖੋ, ਉਹ ਕਸ਼ਮੀਰ ਦੇ ਵਿੱਚ ਜਿਹੜੀ 370 ਢਾਈ ਗਈ ਸੀ, ਉਹਦੇ ਪਿੱਛੇ ਕਾਰਨ ਹੀ ਇਹ ਸੀਗਾ, ਦੇਰ ਸਵੇਰ ਉੱਥੇ ਅਡਾਨੀ ਐਕਸਪ੍ਰੈਸ ਪਹੁੰਚੀ। ਮੇਨ ਗੱਲ ਆਹ, ਉਹਨਾਂ ਨੇ ਤਾਂ ਗੋਆ ਨਹੀਂ ਛੱਡਿਆ, ਗੋਆ ਦੇ ਵਿੱਚ ਪ੍ਰੋਟੈਸਟ ਚੱਲਦੇ ਪਏ ਸਰ। ਵੈਸਟਰਨ ਘਾਟ ਦੇ ਵਿੱਚੋਂ ਡਬਲ ਰੇਲ ਲਾਈਨ ਕੱਢਣ ਦਾ ਯਤਨ ਕੀਤਾ ਜਾ ਰਿਹਾ, ਜੋ ਸਿੱਧੇ ਤੌਰ ਤੇ ਕੁਦਰਤ ਦੇ ਨਾਲ ਬਹੁਤ ਵੱਡਾ ਖਿਲਵਾੜ ਹੈ। ਤੇ ਸਿਰਫ ਅਡਾਨੀ ਜਾਂ ਜਿੰਦਲ ਵਗੈਰਾ ਜਿਹੜੇ ਸਟੀਲ ਦੇ ਵੱਡੇ ਕਾਰੋਬਾਰੀ ਆ, ਮਾਰਮਗਾਮ ਉੱਥੇ ਇੱਕ ਪੋਰਟ ਹੈ, ਉੱਥੋਂ ਕੋਲਾ ਜਿਹੜਾ ਉਹਨੂੰ ਕੋਲਾ ਹੱਬ ਬਣਾ ਕੇ, ਮਤਲਬ ਕਿ ਸਿੱਧਾ ਕਰਨਾਟਕ ਦੇ ਵਿੱਚ ਉਹ ਜਿਹੜੀਆਂ ਸਟੀਲ ਦੀਆਂ ਫੈਕਟਰੀਆਂ ਜਾਂ ਕਾਰਖਾਨੇ ਇਹਨਾਂ ਦੇ ਸਿੱਧੇ ਉੱਥੇ ਪਹੁੰਚਾਉਣ ਵਾਸਤੇ ਕੁਦਰਤ ਦੇ ਨਾਲ ਛੇੜਛਾੜ ਕੀਤਾ ਜਾ ਰਿਹਾ। ਤੇ ਕੁਦਰਤ ਦੇ ਪ੍ਰੇਮੀ ਜਿਹੜੇ ਉੱਥੇ ਰੇਲਵੇ ਟਰੈਕ ਤੇ ਬੈਠੇ ਆ, ਦੱਸੋ ਕੀ ਕਰੋਗੇ? ਇੱਕ ਕਸ਼ਮੀਰ ਨਹੀਂ, ਇੱਥੇ ਤੇ ਹਰੇਕ ਸਟੇਟ ਨੂੰ ਕਸ਼ਮੀਰ ਬਣਾਇਆ ਜਾ ਰਿਹਾ। ਗੋਆ ਭਾਰਤੀ ਜਨਤਾ ਪਾਰਟੀ ਦੇ ਅੰਡਰ ਦੇ ਵਿੱਚ ਆ ਨਾ, ਉੱਥੇ ਦੇਖੋ ਰਾਤ ਨੂੰ ਲੋਕੀ ਪ੍ਰੋਟੈਸਟ ਤੇ ਬਹਿੰਦੇ ਆ, ਕਿਉਂਕਿ ਇਹ ਕੀ ਕਰਦੇ ਆ ਕਿ ਰਾਤ ਨੂੰ ਮਸ਼ੀਨਾਂ ਚਲਾਉਣੀਆਂ ਸ਼ੁਰੂ ਕਰ ਦਿੰਦੇ ਆ, ਤਾਂ ਰਾਤ ਨੂੰ ਉੱਥੇ ਬਹਿੰਦੇ ਆ ਰੇਲਵੇ ਟਰੈਕ ਤੇ ਕਿ ਅਸੀਂ ਇਸ ਤਰ੍ਹਾਂ ਨਹੀਂ ਹੋਣ ਦਿਆਂਗੇ, ਸਾਨੂੰ ਇਹਦੇ 'ਚ ਕੀ ਲਾਭ ਹੈ। ਤੋ ਇੱਕ ਕਸ਼ਮੀਰ ਵੀ ਇੱਧਰ ਆ ਦੇਖ ਲਓ ਕਿ ਪੰਜਾਬ ਦੇ ਹਾਲਤ ਕੀ ਹੈ, ਪੰਜਾਬ ਦੇ ਹਾਲਾਤ ਕੀ ਅੱਜ ਸਾਡੀ ਆਰਥਿਕ ਨਾਕਾਬੰਦੀ ਕਰ ਦਿੱਤੀ ਗਈ ਆ। ਸੋ ਜ਼ਮੀਨ ਉਹਨਾਂ ਨੇ ਇਸੇ ਕਰਕੇ ਖੋਲੀ ਆ, ਕੱਲ੍ਹ ਨੂੰ ਉੱਥੇ ਵੱਡੇ ਕਾਰੋਬਾਰੀ ਜਾ ਕੇ ਆਪਣੇ ਕਾਰੋਬਾਰ ਸੈੱਟ ਕਰ ਸਕਣ, ਐਸ਼ਾ ਬਣਾ ਸਕਣ, ਔਰ ਇਹਦੇ ਪਿੱਛੇ ਹੋਰ ਕੋਈ ਲੌਜਿਕ ਦੀਦਾ ਹੀ ਨਹੀਂ ਹੈ। ਜੀ ਜੀ ਬਿਲਕੁਲ। ਅਗਲੇ ਜਿਹੜੇ ਕਾਲਰ ਆਪਣੇ ਨਾਲ ਜੁੜੇ ਨੇ, ਰਾਜ ਜੀ। ਸਤਿ ਸ਼੍ਰੀ ਅਕਾਲ ਰਾਜ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਮਿੰਟੂ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ। ਹਾਂਜੀ ਹਾਂਜੀ, ਮੇਰਾ ਕੁਐਸਚਨ ਹੈਗਾ ਜੀ, ਇੱਕ ਜਿਹੜਾ ਸ਼ੰਭੂ ਮੋਰਚਾ ਜਿਹੜਾ ਦੀਪ ਸਿੱਧੂ ਦਾ ਲਾਇਆ ਹੋਇਆ ਤੇ ਇੱਕ ਕਿਸਾਨਾਂ ਦਾ ਮੋਰਚਾ, ਦੋ ਅਲੱਗ-ਅਲੱਗ ਚੀਜ਼ਾਂ ਹੈ ਜੀ ਇਹ, ਤੇ ਤੁਹਾਡੇ ਖਿਆਲ ਮੁਤਾਬਕ ਕੀ ਉਹਦੀਆਂ ਮੰਗਾਂ ਵੀ ਅਲੱਗ ਆ? ਕੁਛ ਬਿੱਲਾਂ ਜਿਹੜੇ ਹੈਗੇ ਆਰਡੀਨੈਂਸਾਂ ਤੋਂ ਵੀ ਅੱਗੇ ਜਾ ਕੇ ਉਹਦੇ ਹੈਗੇ ਖੁਦ ਮੁਖਤਿਆਰੀ ਦੀ ਗੱਲ ਕਰਦਾ ਉਹ, ਕੀ ਇਹਦਾ ਜਿਹੜੇ ਸੁੱਚਾ ਪ੍ਰਕਰਨਾ ਜਾਂ ਜਿਹੜਾ ਮੋਰਚਾ ਚੱਲ ਰਿਹਾ ਸੰਘਰਸ਼, ਉਹਨੂੰ ਕੋਈ ਲਾਭ ਹੋ ਰਿਹਾ, ਨੁਕਸਾਨ ਹੋ ਰਿਹਾ, ਜਾਂ ਨਾ ਲਾਭ ਨਾ ਨੁਕਸਾਨ? ਤੁਹਾਡਾ ਵਿਊ ਜਾਣਨਾ ਚਾਹੁੰਦਾ। ਦੂਜਾ ਮੇਰਾ ਕੁਐਸਚਨ ਇਹ ਹੈ ਜੀ ਕਿ ਜਿਹੜੀ ਆਮ ਆਦਮੀ ਪਾਰਟੀ ਹੈ, ਚਲੋ ਦੂਜਿਆਂ ਨੂੰ ਤਾਂ ਆਪਾਂ ਜਾਣਦੇ ਹੀ ਹਾਂ ਗੱਲ ਉਹਨਾਂ ਦੀ ਕੀ ਕਰਨੀ ਹੈ, ਕਿ ਇਹ ਬਹੁਤ ਬੇਹੂਦਾ ਤਰ੍ਹਾਂ ਦੀ ਇੱਕ ਰਾਜਨੀਤੀ ਨਹੀਂ ਕਰ ਰਹੇ ਜੀ, ਤੇ ਤੁਸੀਂ ਦੱਸ ਸਕਦੇ ਵੀ ਇਹਦਾ ਇਸ ਸੰਘਰਸ਼ ਨੂੰ ਕੋਈ ਫਾਇਦਾ ਹੋ ਰਿਹਾ ਇਹਨਾਂ ਦਾ, ਜਾਂ ਇਹਦੇ ਤੋਂ ਕੋਈ ਪਾਰਟੀ ਫਾਇਦਾ ਖੱਟੂਗੀ? ਤੇ ਕਿ ਮੈਨੂੰ ਤਾਂ ਇਹਨਾਂ ਦੀ ਜਿਹੜੀ ਪੋਲੀਟਿਕਸ ਇਸ ਵੇਲੇ ਬਿਲਕੁਲ ਬੇਹੂਦਾ ਕਿਸਮ ਦੀ ਲੱਗਦੀ, ਜਿਹੜੀਆਂ ਇਹਨਾਂ ਦੀਆਂ ਮੰਗਾਂ ਉਹ ਵੀ ਬੇਹੂਦਾ ਜਿਹੀਆਂ ਲੱਗਦੀਆਂ। ਥੈਂਕ ਯੂ ਜੀ। ਇੱਕ ਮੈਂ ਤੁਹਾਡੇ ਨਾਲ ਗੱਲ ਸਾਂਝੀ ਕਰਨੀ ਚਾਹੁੰਦਾ ਜੀ, ਮੈਨੂੰ 34 ਸਾਲ ਹੋ ਗਏ ਇਸ ਮੁਲਕ ਕੈਨੇਡਾ ਚ ਰਹਿੰਦੇ ਨੂੰ, ਔਰ ਮੇਰੀ ਆਪਦੀ ਇੱਛਾ ਜੀ, ਮੈਂ ਖੇਤੀ ਕਰਨੀ ਚਾਹੁੰਦਾ ਜੀ ਆਪਦੇ ਪੰਜਾਬ 'ਚ ਜਾ ਕੇ ਆਪਦੀ ਰਿਟਾਇਰਮੈਂਟ ਏਜ ਦੇ। ਓਕੇ, ਇਹ ਤੁਸੀਂ ਦੂਸਰੇ ਸ਼ਖਸ ਆ, ਕਿਉਂਕਿ ਮੇਰੇ ਮਿੱਤਰ ਸੀਗੇ, ਅਸੀਂ ਇੱਕ ਦਿਨ ਉਹਨਾਂ ਦੇ ਫਾਰਮ ਤੇ ਜਾ ਕੇ ਪ੍ਰੋਗਰਾਮ ਕੀਤਾ, ਤੇ ਚਲੋ ਇੱਕ ਚੈਨਲ ਵਾਸਤੇ ਉਹ ਸਾਨੂੰ ਹੁਕਮ ਹੋਇਆ ਸੀਗਾ ਕਿ ਉੱਥੇ ਜਾ ਕੇ ਕਰਕੇ ਲਿਆਓ, ਤੇ ਉਹ ਜਦੋਂ ਅਸੀਂ ਉਹ ਟੈਲੀਕਾਸਟ ਕੀਤਾ ਤੇ ਉਹ ਸੱਜਣ ਸ਼ਾਇਦ ਨਿਊਜ਼ੀਲੈਂਡ ਤੋਂ ਸਨ ਜਾਂ ਆਸਟ੍ਰੇਲੀਆ ਤੋਂ, ਮੈਨੂੰ ਪਤਾ ਨਹੀਂ ਹੈ, ਬੱਚੇ ਹੀ ਸਨ ਤੇ ਸਾਡੇ ਤੋਂ ਤਾਂ ਛੋਟੇ ਹੀ ਸੀਗੇ, ਤੇ ਉਹਨਾਂ ਨੇ ਕਿਹਾ ਕਿ ਮੈਂ ਜਾ ਕੇ ਕਰੂੰਗਾ, ਮੈਂ ਕਰੂੰਗਾ, ਤਾਂ ਮੇਰੇ ਲਈ ਬਹੁਤ ਵੱਡੀ ਗੱਲ ਹੋਈ। ਹਾਂ, ਅੱਜ ਤੁਸੀਂ ਕਹਿ ਰਹੇ ਹੋ ਬਹੁਤ ਵਧੀਆ। ਇਹ ਨਹੀਂ ਹੈ ਕਿ ਖੇਤੀ ਖਤਮ ਹੋ ਜਾਏਗੀ, ਖੇਤੀ ਖਤਮ ਨਹੀਂ ਹੋਏਗੀ, ਖੇਤੀ ਤੇ ਸਦੀਆਂ ਤੋਂ ਚੱਲੀ ਆ ਰਹੀ ਹੈ। ਸਾਡੇ ਇੱਥੇ ਬਾਬੇ ਨਾਨਕ ਨੇ ਇਹਨੂੰ ਆਸ਼ੀਰਵਾਦ ਦਿੱਤਾ, ਬਾਬਾ ਬੰਦਾ ਸਿੰਘ ਬਹਾਦਰ ਨੇ ਇਹਨੂੰ ਇਨਕਲਾਬ ਦੇ ਵਿੱਚ ਢਾਲਿਆ, ਖੇਤੀ ਖਤਮ ਨਹੀਂ ਹੋਏਗੀ। ਹਾਂ, ਖੇਤੀ ਦੇ ਤੌਰ ਤਰੀਕੇ ਸਾਨੂੰ ਬਦਲਣੇ ਪੈਣਗੇ। ਅੱਗੇ ਜਿਵੇਂ ਅਸੀਂ ਆਪਣੀ ਰਸੋਈ ਵਾਸਤੇ, ਥਾਲੀ ਵਾਸਤੇ ਖੇਤੀ ਕਰਦੇ ਸਾਂ, ਬਾਜ਼ਾਰ ਵਾਸਤੇ ਨਹੀਂ ਸੀ ਕਰਦੇ, ਹੁਣ ਵੀ ਕਰਾਂਗੇ ਤਾਂ ਕਾਮਯਾਬ ਰਹਾਂਗੇ। ਤਾਂ ਤੁਸੀਂ ਜੇ ਕਰੋਗੇ ਤਾਂ ਇੱਕ ਤੌਰ ਤਰੀਕਾ ਜੇ ਵਰਤੋਗੇ, ਜਿੱਦਾਂ ਪ੍ਰੋਸੈਸਿੰਗ ਅੱਜ ਕੱਲ੍ਹ ਚੱਲਦੀ ਹੈ, ਸਭ ਕੁਛ ਆਪ ਕਰ ਸਕਦੇ ਤਾਂ ਬਹੁਤ ਵਧੀਆ ਕਿੱਤਾ ਵੀ ਬਣ ਸਕਦਾ। ਖੈਰ, ਦੂਜੀ ਚੀਜ਼ ਜਿਹੜੀ ਆ ਜੋ ਤੁਸੀਂ ਸਵਾਲ ਕੀਤਾ ਸ਼ੰਭੂ ਮੋਰਚੇ ਦਾ, ਦੇਖੋ ਸਮੱਸਿਆ ਕੀ ਆ ਕਿ ਇੱਥੇ ਜਦੋਂ ਵੀ ਇਸ ਤਰ੍ਹਾਂ ਦੀ ਕੋਈ ਲੋਕ ਲਹਿਰ ਉਸਰਦੀ ਆ ਕਿ ਜਿਹੜੇ ਕਾਮਰੇਡ ਹੁੰਦੇ ਉਹਨਾਂ ਨੂੰ ਇਹ ਲੱਗਦਾ ਵੀ ਇਨਕਲਾਬ ਆ ਗਿਆ, ਹੁਣ ਤਾਂ ਬਸ ਕਿਊਬਾ ਬਣ ਗਿਆ ਸਮਝੋ ਪੰਜਾਬ ਦਾ। ਇਹ ਜਿਹੜੇ ਕੁਛ ਇਸ ਤਰ੍ਹਾਂ ਦੇ ਹੁੰਦੇ ਆ, ਜਿਹੜੇ ਰਾਜਨੀਤਿਕ ਆਕਾਂਸ਼ਾਵਾਨ ਲੋਕ ਹੁੰਦੇ ਆ, ਉਹਨਾਂ ਨੂੰ ਇਹ ਲੱਗਦਾ ਕਿ ਮੌਕਾ ਆ ਗਿਆ, ਤੇ ਕੁਛ ਜਿਹੜੇ ਭਰਾ ਆਪਣੇ ਹੁੰਦੇ ਖਾਲਿਸਤਾਨ ਪੱਖੀ, ਉਹਨਾਂ ਨੂੰ ਲੱਗਦਾ ਕਿ ਲਓ ਵੀ ਹੁਣ ਆਪਣੀ ਲਹਿਰ ਜਿਹੜੀ ਆ ਉਹ ਵੀ ਅੱਗੇ ਚੱਲ ਸਕਦੀ। ਸੋ ਸਾਰੀਆਂ ਧਿਰਾਂ ਜਿਹੜੀਆਂ ਆਪਾਂ ਆਪਣੇ ਢੰਗ ਨਾਲ ਲੱਗ ਜਾਂਦੀਆਂ, ਲੱਗੀਆਂ ਰਹਿਣ,
ਕੋਈ ਫਰਕ ਨਹੀਂ ਪੈਂਦਾ। ਪਰ ਤੁਸੀਂ ਓਵਰਆਲ ਦੇਖੋ ਕਿ ਇਹਦੇ ਵਿੱਚ ਸਭ ਤੋਂ ਵੱਡਾ ਜਿਹੜਾ ਇਸ ਵੇਲੇ ਰੋਲ ਪਲੇ ਕਰ ਰਿਹਾ ਉਹ ਯੂਥ ਹੈ। ਯੂਥ ਠੀਕ ਆ ਕਿ ਉਧਰ ਵੀ ਕਰਦਾ ਕਿ ਖੁਦ ਮੁਖਤਿਆਰੀ ਦੀ ਗੱਲ ਕਰਦਾ, ਉਹ ਵੀ ਇੱਕ ਜੇ ਕਹੀਏ ਤਾਂ ਚੇਤਨਤਾ ਦੀ ਗੱਲ ਹੀ ਹੈ ਨਾ। ਖੁਦ ਮੁਖਤਿਆਰੀ ਕੋਈ ਇਹ ਤਾਂ ਨਹੀਂ ਆਪਾਂ ਕਹਿ ਸਕਦੇ ਕਿ ਬੇਵਕੂਫਾਂ ਦਾ ਇੱਕ ਫੰਡਾ ਹੈ। ਖੁਦ ਮੁਖਤਿਆਰੀ ਕੋਈ ਸ਼ਬਦ ਮਾੜਾ ਨਹੀਂ, ਖੁਦ ਮੁਖਤਿਆਰੀ ਤੋਂ ਅੱਗੇ ਅਲੈਦਗੀ ਆ ਜਾਂਦੀ ਹੈ। ਤਾਂ ਜੇ ਖੁਦ ਮੁਖਤਿਆਰੀ ਤੱਕ ਸੀਮਤ ਸੰਤੁਸ਼ਟੀ ਹੋ ਜਾਂਦੀ ਹੈ ਤਾਂ ਬਹੁਤ ਵਧੀਆ ਮਸਲਾ। ਮੈਂ ਤਾਂ ਉਹਨੂੰ ਮਾੜਾ ਨਹੀਂ ਗਿਣੂੰਗਾ, ਕੋਈ ਦੇਸ਼ ਧਰੋਹ ਨਹੀਂ ਗਿਣੂੰਗਾ ਕਿ ਜੇ ਕੋਈ ਵੱਧ ਅਧਿਕਾਰ ਮੰਗਦਾ। ਹਾਂ, ਉਹਦੇ 'ਚ ਯੂਥ ਵੀ ਸਪੋਰਟ ਕਰਦਾ, ਕੁਛ ਯੂਥ ਉਹ ਨਕਾਰਦਾ, ਉਹਨਾਂ ਨੂੰ ਕਹਿੰਦਾ ਕਿ ਨਹੀਂ ਅਸੀਂ ਇਹਨਾਂ ਚੀਜ਼ਾਂ ਦੇ ਪ੍ਰਤੀ ਨਹੀਂ ਆ, ਅਸੀਂ ਤੇ ਕਿਸਾਨੀ ਸੰਘਰਸ਼ ਲੜਨਾ। ਉਹ ਇੱਕ ਨਵੀਂ ਚੀਜ਼ ਹੈ ਸਾਡੇ ਵਾਸਤੇ। ਸੋ ਸਾਰੀਆਂ ਧਿਰਾਂ ਜਿਹੜੀਆਂ ਆਪੋ ਆਪਣੇ ਹਿਸਾਬ ਨਾਲ ਜੋ ਮੁਫੀਦ ਲੱਗਦਾ ਉਸ ਹਿਸਾਬ ਨਾਲ ਚੱਲਦੀਆਂ ਨੇ ਅੱਗੇ, ਉਹ ਚੱਲਦੀਆਂ ਰਹਿਣੀਆਂ ਵੀ ਚਾਹੀਦੀਆਂ, ਕੋਈ ਦਿੱਕਤ ਕੋਈ ਪਰੇਸ਼ਾਨੀ ਨਹੀਂ। ਪਰ ਲੋਕ ਲਹਿਰ ਜਿਹੜੀ ਹੈ ਉਹ ਲੋਕਾਂ ਦੀ ਜੋ ਹੈ, ਉਹਦੇ ਤੇ ਪਕੜ ਲੋਕਾਂ ਦੀ ਹੈ। ਹਰਦੀਪ ਸਿੱਧੂ ਦਾ ਉਹਦੇ ਤੇ ਕੋਈ ਕੰਟਰੋਲ ਨਹੀਂ। ਹਾਂ, ਉਹਦਾ ਇੱਕ ਆਪਣਾ ਛੋਟਾ ਜਿਹਾ ਇੱਕ ਵਰਗ ਹੈ, ਉਹਦੇ ਵਿੱਚ ਉਹਦਾ ਹੈ ਇੰਪੈਕਟ ਹੈ, ਜਾਂ ਕਹਿ ਲਓ ਕਿ ਥੋੜਾ ਥੋੜਾ ਪ੍ਰਭਾਵਿਤ ਕਰਨ ਦਾ ਯਤਨ ਕਰ। ਉਹਦੇ 'ਚ ਕਿੰਨੀ ਕਾਮਯਾਬੀ ਮਿਲਦੀ ਹੈ ਚਲੋ ਬਾਅਦ ਸਮਾਂ ਤੈਅ ਕਰੂਗਾ। ਜਿੱਥੋਂ ਤੱਕ ਆਮ ਆਦਮੀ ਪਾਰਟੀ ਦੀ ਗੱਲ ਆ, ਬਿਲਕੁਲ ਮੈਂ ਉਹੋ ਜਿਹਾ ਸ਼ਬਦ ਤੇ ਨਹੀਂ ਕਰੜਾ ਇਸਤੇਮਾਲ ਕਰੂੰਗਾ ਇਹਨਾਂ ਵਾਸਤੇ, ਪਰ ਹਾਸੋਹੀਣ ਰਾਜਨੀਤੀ ਆ ਕਿ ਤੁਸੀਂ ਭਾਰਤੀ ਜਨਤਾ ਪਾਰਟੀ ਤੇ ਜਿੱਦਣ ਉਹ ਗਏ ਉੱਥੇ ਫਿਰ ਸਿਆਪਾ ਕਰਨ ਉਹਨਾਂ ਦੀ ਸਰਕਾਰ ਦਾ, ਇੱਥੋਂ ਸਾਰੇ ਰਲ ਕੇ ਵਿਧਾਇਕ, ਤੇ ਤੁਸੀਂ ਜਾ ਕੇ ਉਹਨਾਂ ਦਾ ਘਰ ਘੇਰੀ ਜਾਂਦੇ ਹੋ। ਘੇਰ ਲਵੋ, ਕੋਈ ਚੱਕਰ ਨਹੀਂ ਹੈ, ਪਰ ਤੁਸੀਂ ਇਹ ਦੇਖੋ ਕਿ ਤੁਸੀਂ ਫਿਰ ਉਸ ਸਥਿਤੀ ਦੇ ਵਿੱਚ ਡਿਫੈਂਡ ਕਿਹਨੂੰ ਕਰ ਰਹੇ ਹੋ। ਔਰ ਕੱਲ ਤੁਸੀਂ ਅਰਵਿੰਦ ਕੇਜਰੀਵਾਲ ਨੂੰ ਮਿਲਦੇ ਹੋ, ਅੱਜ ਤੁਸੀਂ ਮੰਗ ਪੱਤਰ ਬਣਾ ਕੇ ਦੇ ਦਿੰਦੇ ਹੋ ਕਿ ਨਵਾਂ ਇਜਲਾਸ ਸੱਦੋ। ਦਾ ਮਤਲਬ ਕਿ ਸਭ ਕੁਛ ਤੁਸੀਂ ਪਹਿਲਾਂ ਉੱਥੋਂ ਦੇਖਦੇ ਪੜ੍ਹਦੇ ਹੋ, ਕਿਉਂਕਿ ਪਹਿਲਾਂ ਸਹਿਮਤ ਸੀ। ਜਿਵੇਂ ਹੀ ਉੱਥੋਂ ਹਾਈਕਮਾਨ ਨੇ ਚਾਬੀ ਭਰੀ ਕਰੀ ਸਹਿਮਤ ਹੋ ਗਏ, ਤਾਂ ਤੁਹਾਨੂੰ ਇੱਥੇ ਰਹਿੰਦਿਆਂ ਨੂੰ, ਪੰਜਾਬ ਦੇ ਵਿੱਚ ਵਿਚਰਦਿਆਂ ਨੂੰ ਬਿਹਤਰ ਤਰੀਕੇ ਨਾਲ ਪਤਾ ਹੈ ਕਿ ਸਮੱਸਿਆ ਦੀ ਜੜ ਕਿੱਥੇ ਆ, ਉਹਦੇ ਹੱਲ ਕੀ ਹੈ। ਤੇ ਆਪੋ ਆਪਣੇ ਤਰੀਕੇ ਨਾਲ ਜੇ ਤੁਸੀਂ ਚੱਲੋਗੇ ਤਾਂ ਠੀਕ ਰਹੋਗੇ। ਜੇ ਅਰਵਿੰਦ ਕੇਜਰੀਵਾਲ ਉੱਥੇ ਤੁਹਾਨੂੰ ਖੇਤੀਬਾੜੀ ਨਾਲ ਜੁੜੀਆਂ ਨੀਤੀਆਂ ਬਣਾ ਕੇ ਦਊਗਾ ਤੇ ਉਹ ਤੁਹਾਨੂੰ ਵਾਕਈ ਇਸ ਤਰ੍ਹਾਂ ਪੁੱਠੀਆਂ ਪੈਣ। ਜੀ ਜੀ ਜੀ। ਤੇ ਅਗਲੇ ਕਾਲਰ ਆਪਣੇ ਨਾਲ ਜਿਹੜੇ ਜੁੜੇ ਨੇ ਜਸਬੀਰ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਦੋਨੋਂ ਭਰਾਵਾਂ ਨੂੰ। ਸਤਿ ਸ਼੍ਰੀ ਅਕਾਲ। ਮਿੱਟੂ ਜੀ, ਜਿਹੜਾ ਮੈਂ ਸਵਾਲ ਪੁੱਛਣ ਲੱਗਾ, ਹੋ ਸਕਦਾ ਵੀ ਭਾਰਤ ਦੇ ਰਾਸ਼ਟਰਵਾਦੀਆਂ ਨੂੰ ਕੌੜਾ ਲੱਗੇ ਤੇ ਮੈਨੂੰ ਦੇਸ਼ ਧਰੋਹ ਕਹਿਣ। ਵੇਖੋ, ਮੈਂ ਗੱਲ ਸ਼ੁਰੂ ਕਰਨਾ ਵੀ ਜਦੋਂ ਕੋਈ ਨੇਸ਼ਨ ਖੜਾ ਹੁੰਦਾ ਨਾ, ਤੇ ਉਹ ਨੇਸ਼ਨ ਦੇ ਵਿੱਚ ਕਈ ਸਬ ਨੇਸ਼ਨ ਹੁੰਦੇ ਨੇ। ਜਿਹੜੇ ਸਬ ਨੇਸ਼ਨ ਹੁੰਦੇ ਨੇ ਉਹਨਾਂ ਨੂੰ ਕਈ ਤਰ੍ਹਾਂ ਦੇ ਸਮਝੌਤੇ, ਵਾਅਦੇ, ਟਰੀਟੀਆਂ ਕਰਕੇ ਸ਼ਾਮਲ ਕੀਤਾ ਜਾਂਦਾ ਹੈ। ਜਿਵੇਂ ਭਾਰਤੀ ਸੰਘ ਨੇ ਪੰਜਾਬ ਨੂੰ, ਕਸ਼ਮੀਰ ਨੂੰ, ਨਾਗਿਆਂ ਨੂੰ ਕੀਤਾ ਹੈ। ਤੇ ਹੁਣ ਸਵਾਲ ਪੈਦਾ ਹੁੰਦਾ ਵੀ ਜਦੋਂ ਇਹ ਸਬ ਨੇਸ਼ਨ ਜਿਹੜੇ ਨੇ ਇਹਨਾਂ ਨਾਲ ਭਾਰਤੀ ਸੰਘ ਨੇ ਕੀਤੇ ਵਾਅਦੇ ਤੋੜ ਦਿੱਤੇ, ਇਹਨਾਂ ਦੀਆਂ ਨਸਲਕੁਸ਼ੀਆਂ ਕੀਤੀਆਂ, ਦੇਸ਼ ਧਰੋਹ ਕਿਹਾ, ਵੀ ਜਦ ਕਿ ਨਿਯਮ ਇਹ ਹੁਣ ਜਿਹੜੇ ਸਬ ਨੇਸ਼ਨ ਨੇ ਆਪਣੀ ਖੁਦ ਮੁਖਤਿਆਰੀ ਦੀ ਗੱਲ ਕਰ ਰਹੇ ਨੇ, ਤੇ ਫਿਰ ਇਹਨਾਂ ਨੂੰ ਸਬ ਨੇਸ਼ਨਾਂ ਨੂੰ ਸਾਰੇ ਦੇਸ਼ 'ਚ ਗੰਦਾਰ ਕਰਕੇ ਭੰਡਿਆ ਜਾ ਰਿਹਾ। ਵੀ ਹੁਣ ਸਵਾਲ ਵੀ ਜਦੋਂ ਦੇਸ਼ ਦੇ ਜਿਹੜੇ ਹੁਕਮਰਾਨ ਨੇ ਉਹਨਾਂ ਨੇ ਸਾਰੇ ਵਾਅਦੇ ਇਹਨਾਂ ਨਾਲ ਤੋੜੇ ਨੇ, ਤੇ ਹੁਣ ਉਹ ਦੇਸ਼ ਦੇ ਗਦਾਰ ਤੇ ਉਹ ਹੋਏ ਨਾ ਜਿਹੜੇ ਰੂਲਰ ਨੇ ਜਿਹਨਾਂ ਵਾਅਦੇ ਤੋੜੇ, ਤਾਂ ਕਿ ਜਿਹੜੇ ਹੁਣ ਆਪਣੀ ਖੁਦ ਮੁਖਤਿਆਰੀ ਦੀ ਗੱਲ ਕਰ ਰਹੇ ਨੇ, ਵਾਅਦੇ ਯਾਦ ਕਰਾ ਰਹੇ ਨੇ, ਉਹ ਹੋਏ। ਮਿਹਰਬਾਨੀ। ਧੰਨਵਾਦ ਜੀ। ਨਹੀਂ, ਬਿਲਕੁਲ ਗੱਲ ਤੁਹਾਡੀ ਸਹੀ ਹੈ। ਕਿਸੇ ਨੂੰ ਚੁੱਭੇ ਚਲੋ ਇਹਦਾ ਆਪਾਂ ਨੂੰ ਕੀ ਆ, ਹੋ ਸਕਦਾ ਦੇਖੋ ਇਹ ਵਖਰੇਵਾ ਹੁੰਦਾ, ਉਹ ਨਹੀਂ ਲੈਣਾ ਚਾਹੀਦਾ ਮਾਈਂਡ ਤੇ। ਮੇਰਾ ਤੁਹਾਡੇ ਨਾਲ ਹੋ ਸਕਦਾ, ਤੁਹਾਡਾ ਮੇਰੇ ਨਾਲ ਹੋ ਸਕਦਾ, ਕੋਈ ਚੱਕਰ ਨਹੀਂ ਹੈਗਾ। ਪਰ ਗੱਲ ਇਹ ਹੈ ਕਿ ਇਹਦੇ ਵਿੱਚ ਕੋਈ ਚੁੱਭਣ ਵਾਲੀ ਗੱਲ ਨਹੀਂ ਹੈਗੀ, ਕੋਈ ਇਹਦੇ 'ਚ ਉਹ ਨਹੀਂ ਹੈਗੀ ਕਿ ਦੇਖੋ ਸੰਵਿਧਾਨ ਨੇ ਉਸ ਟਾਈਮ ਸ਼ਾਦੀ ਭਰੀ ਸੀਗੀ ਘੱਟ ਗਿਣਤੀਆਂ ਨੂੰ ਕਿ ਤੁਹਾਨੂੰ ਭਾਈ ਬਰੋਬਰਤਾ ਮਿਲੇਗੀ। ਤਾਂ ਜੇ ਉਹ ਸ਼ਾਦੀ ਟੁੱਟਦੀ ਆ ਤਾਂ ਬਹੁਤ ਮਾੜੀ ਗੱਲ ਹੁੰਦੀ ਹੈ ਕਿਸੇ ਵੀ ਨੇਸ਼ਨ ਵਾਸਤੇ। ਔਰ ਦੂਜੀ ਗੱਲ ਇਹ ਆ ਕਿ ਸੰਵਿਧਾਨ ਨੇ ਤੇ ਉਸ ਸਮੇਂ ਧਰਮ ਨਿਰਪੇਖਤਾ ਦੀ ਇੱਕ ਨੀਂਹ ਰੱਖੀ ਸੀ। ਨਾ ਤਾਂ ਪੂਰਨ ਤੌਰ ਤੇ ਧਰਮ ਨਿਰਪੇਖ ਦੇਸ਼ ਬਣ ਸਕਿਆ, ਨਾ ਪੂਰਨ ਤੌਰ ਤੇ ਲੋਕਤਾਂਤਰਿਕ ਦੇਸ਼ ਬਣ ਸਕਿਆ। ਤਾਂ ਉਹਦੇ ਵਿੱਚ ਕਿਤੇ ਨਾ ਕਿਤੇ ਇਹੀ ਚੀਜ਼ ਆ, ਉਹਦੇ ਵਿੱਚ ਕਾਣ ਜਿਹੜੀ ਲੀਡਰਸ਼ਿਪ ਦੇ। ਦੇਸ਼ ਦਾ ਕੋਈ ਨੁਕਸ ਨਹੀਂ ਹੁੰਦਾ ਸਰ, ਦੇਸ਼ ਦਾ ਕੋਈ ਨੁਕਸ ਨਹੀਂ ਹੁੰਦਾ। ਨੁਕਸ ਹੁੰਦਾ ਜਿਹੜੇ ਦੇਸ਼ ਦੇ ਸੰਚਾਲਕ ਹੁੰਦੇ ਆ। ਜੇ ਅੱਜ ਇੰਡੀਆ ਜਿਹੜਾ ਪੂਰਨ ਤੌਰ ਤੇ ਡੈਮੋਕ੍ਰੈਟਿਕ ਨਹੀਂ ਬਣ ਸਕਿਆ, ਉਹਦੀ ਜਿਹੜੀ ਡੈਮੋਕ੍ਰੇਸੀ ਹੈ ਮੈਚਿਓਰ ਨਹੀਂ ਹੋ ਸਕੀ, ਜਿਹੜੀ ਵੈਸੇ ਉਹਦੇ ਵਿੱਚ ਜਨਤਾ ਦਾ ਵੀ ਇੱਕ ਬਹੁਤ ਵੱਡਾ ਯੋਗਦਾਨ ਹੁੰਦਾ। ਜਿਵੇਂ ਤੁਸੀਂ US ਦੇ ਵਿੱਚ ਦੇਖ ਰਹੇ ਹੋ ਕਿ ਇਹਦੀ ਡੈਮੋਕ੍ਰੇਸੀ ਦੀ ਖੂਬਸੂਰਤੀ ਆ ਕਿ ਲੋਕ ਜਿਹੜੇ ਆ ਬਹੁਤ ਨਿਡਰਤਾ ਦੇ ਨਾਲ ਪ੍ਰਗਟਾਵਾ ਕਰਦੇ ਨੇ, ਸਹਿਮਤੀ ਅਸਹਿਮਤੀ ਚੱਲਦੀ ਆ। ਵੈਸੇ ਕੱਟੜਵਾਦ ਤਾਂ ਇੱਥੇ ਵੀ ਆ, ਉਹ ਕੋਈ ਸ਼ੱਕ ਕੋਈ ਦੋ ਰਾਏ ਨਹੀਂ ਹੈ। ਸੋ ਇਹ ਬਿਹਤਰੀਨ ਗੱਲ ਆ ਤੁਹਾਡੀ
ਕਿ ਜੋ ਵਾਅਦਾ ਕੀਤੇ ਗਏ ਸੀ, ਚਾਹੇ ਉਹ ਸੰਵਿਧਾਨਕ ਤੌਰ ਤੇ ਹੋਣ, ਚਾਹੇ ਉਹ ਪ੍ਰਸ਼ਾਸਕੀ ਤੌਰ ਤੇ ਉਦੋਂ ਉਹਨਾਂ ਦੇ ਹੁਕਮਰਾਨਾਂ ਨੇ ਉਸ ਸਮੇਂ ਕੀਤੇ ਹੋਣ, ਜਿਹੜੀ ਵੀ ਕੋਈ ਸਬ ਨੇਸ਼ਨ ਉਹਨਾਂ ਦੇ ਵਿੱਚ ਜੁੜੀ ਹੈ ਜਾਂ ਰਿਆਸਤ ਜੁੜੀ ਆ, ਉਹ ਬਿਲਕੁਲ ਉਹਨਾਂ ਦੇ ਨਾਲ ਇਸ ਤਰ੍ਹਾਂ ਦਾ ਵਤੀਰਾ ਨਹੀਂ ਰੱਖਿਆ ਜਾਣਾ ਚਾਹੀਦਾ, ਕਿਉਂਕਿ ਉਹ ਇੱਕ ਸ਼ਾਦੀ ਤੇ ਇਕੱਠੇ ਹੋਏ ਆ ਤੇ ਜਦ ਉਹ ਸ਼ਾਦੀ ਟੁੱਟੇਗੀ ਤਾਂ ਫਿਰ ਉਹਨਾਂ ਦੇ ਵਿੱਚ ਨਿਰਾਸ਼ਤਾ ਫੈਲੇਗੀ। ਪਰ ਇਹਨਾਂ ਨੇ ਸੋਚਣਾ ਕਿ ਇਸ ਗੁਲਦਸਤੇ ਨੂੰ ਇਸੇ ਤਰ੍ਹਾਂ ਹੀ ਜੋੜ ਕੇ ਰੱਖਣਾ ਜਾਂ ਤੋੜ ਕੇ ਰੱਖਣਾ, ਉਹ ਇਹਨਾਂ ਤੇ ਮਨਸਰ ਕਰਦਾ। ਔਰ ਹਿੰਦੂ ਵੀਰਾਂ ਦਾ ਰੋਲ ਬਹੁਤ ਅਹਿਮ ਬਣਦਾ। ਮੈਂ ਤਾਂ ਇਹ ਕਹਿੰਦਾ ਕਿ ਇਸ ਦੇਸ਼ ਨੂੰ ਕੁਲੀ ਜਾਣ ਤੋਂ, ਆਪਾਂ ਕਹਿੰਦੇ ਹਾਂ ਲੀ ਚੱਲੇ ਕਪੂਤ ਕੁਲੀਏ ਚੱਲੇ ਲੀ ਚੱਲੇ ਸਪੂਤ ਕੁਲੀਏ ਚੱਲੇ ਕਪੂਤ, ਤਾਂ ਜੇ ਇਸ ਦੇਸ਼ ਨੂੰ ਕੁਲੀਏ ਪਾਉਣ ਤੋਂ ਰੋਕਣਾ ਤਾਂ ਹਿੰਦੂ ਭਾਈਚਾਰੇ ਨੂੰ ਇੱਕ ਵੱਖਰੀ ਸੋਚ ਲੈ ਕੇ, ਵੱਖਰਾ ਨਜ਼ਰੀਆ ਲੈ ਕੇ, ਨਿਰਪੱਖ ਨਜ਼ਰੀਆ ਲੈ ਕੇ ਤੁਰਨਾ ਪਏਗਾ, ਨਹੀਂ ਤਾਂ ਨੁਕਸਾਨ ਵਾਕਿਆ ਹੈ ਆਉਣ ਵਾਲੇ ਸਮੇਂ ਦੇ ਵਿੱਚ ਹੋਏਗਾ। ਜੀ ਅਗਲੇ ਕਾਲਰ ਨੇ ਜਸਪਾਲ ਭੱਟੀ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਮਿੰਟੂ ਜੀ। ਸਤਿ ਸ਼੍ਰੀ ਅਕਾਲ ਰਾਜ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮਿੰਟੂ ਜੀ, ਮੈਂ ਬਿਜਲੀ ਬੋਰਡ 'ਚ SPO ਸੀ ਇੱਥੇ ਮੁਕਤਸਰ ਤੁਹਾਡੇ ਦੀ ਰਹਿ ਗਿਆ, ਮੈਂ ਰਿਟਾਇਰਮੈਂਟ 'ਤੇ ਆਇਆ। ਹਾਂਜੀ, ਆਪਾਂ ਗੁਲਾਬੇ ਵਾਲੇ ਇੱਕ ਪਾਵਰ ਪਲਾਂਟ ਬਣਾਇਆ ਸੀਗਾ ਬਾਇਓਮਾਸ। ਅੱਛਾ ਜੀ। ਹਾਂਜੀ, ਉਸੇ ਤਰੀਕੇ ਨਾਲ ਹੋਰ ਵੀ ਬਣ ਰਹੇ ਸੀਗੇ। ਜਿਹੜਾ ਪਰਾਲੀ ਦੀ ਪ੍ਰੋਬਲਮ ਆਪਣੇ ਆ ਰਹੀ ਆ, ਮਤਲਬ ਅਗਰ ਸਰਕਾਰ ਚਾਹਵੇ ਤਾਂ ਸਾਰੀ ਪਰਾਲੀ ਜਿਹੜੀ ਆਪਣੇ ਬਾਇਓਮਾਸ ਪਲਾਂਟ ਲਾ ਕੇ ਉੱਥੇ ਯੂਜ਼ ਕਰ ਸਕਦੀ ਆ, ਫਿਰ ਆਪਾਂ ਨੂੰ ਡਿਪੈਂਡੈਂਟ ਹੀ ਨਹੀਂ ਹੋਣਾ ਪਊਗਾ ਕੋਲੇ ਤੇ। ਇਹੋ ਜਿਹੀ ਜਿਹੜੀ ਕ੍ਰਾਈਸਿਸ ਆਇਆ, ਫਿਰ ਆਪਾਂ ਇਸ ਚੀਜ਼ ਤੋਂ ਬਚ ਸਕਦੇ ਸੀਗੇ। ਤੇ ਸੈਕੰਡਲੀ ਆਪਾਂ ਸੋਲਰ ਸਿਸਟਮ ਨੂੰ ਕਿਉਂ ਨਹੀਂ ਬੜਾਵਾ ਦੇ ਰਹੇ? ਹਾਂਜੀ, ਕਿਹੜੇ ਸਿਸਟਮ ਨੂੰ? ਤੁਹਾਡੀ ਆਵਾਜ਼ ਟੁੱਟਦੀ ਹੈ ਮਾੜਾ ਜਿਹਾ ਨਾਲੇ। ਜੀ ਸੋਲਰ ਸਿਸਟਮ। ਹਾਂਜੀ, ਇੰਟਰੋਡਕਸ਼ਨ ਦੁਬਾਰਾ ਦੇ ਦਿਓ ਤੁਸੀਂ। ਕੋਈ ਇੰਟਰੋਡਕਸ਼ਨ ਦਿੱਤੀ ਹੈ ਤੇ ਮੈਂ ਸੁਣਨੀ। ਬਿਜਲੀ ਬੋਰਡ 'ਚ SDO ਰਹੇ ਨੇ, ਦੱਸਦੇ ਸੀਗੇ। ਅੱਛਾ, ਬਿਜਲੀ ਬੋਰਡ 'ਚ SDO ਰਹੇ। ਗੁਲਾਬੇ ਵਾਲਾ ਤਾਂ ਮੇਰੇ ਖਿਆਲ ਦੇ ਨਾਲ ਇਸ ਏਰੀਏ 'ਚ ਹੀ ਆ, ਸਾਡੇ ਏਰੀਏ 'ਚ ਹੀ ਆ ਸ਼ਾਇਦ। ਜੀ ਹਾਂਜੀ, ਨਹੀਂ ਮੈਂ ਤੁਹਾਡੀ ਜਾਣਕਾਰੀ ਨਹੀਂ ਦੱਸਦਾ, ਸ਼ਾਇਦ ਤੁਹਾਡੇ ਤੋਂ ਬਾਅਦ ਫਿਰ ਬਣੇ ਹੋਣੇ ਆ। ਇੱਥੇ ਚੰਨੂ ਬਹੁਤ ਤਕੜਾ ਬਣਿਆ ਹੋਇਆ ਇਸ ਤਰ੍ਹਾਂ ਦਾ ਹੀ, ਮੇਰੇ ਖਿਆਲ ਦੇ ਨਾਲ। ਹਾਂਜੀ, ਚੰਨੂ ਬਣਿਆ ਵਾ, ਗੱਦਾਡੋਬ ਬਣਿਆ ਆ ਜਿਹੜਾ ਪਿੰਡ ਹੈ ਨਾ ਗੱਦਾਡੋਬ, ਤੁਸੀਂ ਸੁਣਿਆ ਹੋਣਾ, ਸਰਾਵਾਂ ਬੋਦਲਾ ਦੇ ਨੇੜੇ। ਤੇ ਮਿੰਟੂ ਜੀ, ਇੱਥੇ ਮੈਂ ਪੁੱਛਣਾ ਚਾਹੁੰਦਾ ਵੀ ਕੀ ਪਰਾਲੀ ਨੂੰ ਵਾਕਿਆ ਹੀ ਇਹ ਜਿਹੜੇ ਬਾਇਓਮਾਸ ਪਲਾਂਟਸ ਆ ਉਹਨਾਂ ਵਿੱਚ ਵਰਤੋਂ ਉਸ ਦੀ ਹੁੰਦੀ ਆ, ਕੀਤੀ ਜਾਂਦੀ ਆ, ਜਾਂ ਕੁਝ ਹੋਰ ਚੀਜ਼ ਵਰਤੀ ਜਾਂਦੀ ਆ? ਹਾਂਜੀ, ਹੁੰਦੀ ਆ। ਉਹ ਨਾ ਪਰਾਲੀ ਨੂੰ ਮਤਲਬ ਕਿ ਸਾਂਭ ਲੈਂਦੇ ਆ, ਪਰਾਲੀ ਜਮ੍ਹਾਂ ਕਰ ਲੈਂਦੇ ਆ, ਖਰੀਦ ਲੈਂਦੇ ਆ, ਫਿਰ ਉਸ ਤੋਂ ਬਾਅਦ ਹੌਲੀ ਮਚਾਉਂਦੇ ਆ। ਅੰਦਰ ਦਾ ਤਾਂ ਮੈਨੂੰ ਨਹੀਂ ਪਤਾ ਕਿ ਉਹਦੇ 'ਚ ਕਿਸ ਤਰ੍ਹਾਂ ਬਿਜਲੀ ਦੀ ਜਿਹੜੀ ਆ ਪੈਦਾਵਾਰ ਹੁੰਦੀ ਆ, ਬਿਜਲੀ ਕਿਸ ਤਰ੍ਹਾਂ ਬਣਦੀ ਆ। ਪਰ ਮੈਂ ਦੇਖਿਆ, ਕਿਉਂਕਿ ਮੈਂ ਉੱਥੇ ਲੰਬੀ ਦੇ ਵਿੱਚ 5 ਸਾਲ ਰਿਪੋਰਟਿੰਗ ਕਰਦਾ ਰਿਹਾ, ਤਾਂ ਸਾਡਾ ਇੱਕ ਤਰ੍ਹਾਂ ਨਾਲ ਸਟੇਸ਼ਨ ਹੁੰਦਾ ਸੀ ਲੰਬੀ, ਤੇ ਲੰਬੀ ਦੇ ਨਾਲ ਹੀ ਆ ਬਿਲਕੁਲ। ਜਦੋਂ ਕਿਤੇ ਉਹ ਸੜ ਕੇ ਲੰਘਣਾ ਤੇ ਮੈਂ ਦੇਖਦਾ ਹੁੰਦਾ ਸੀਗਾ, ਬਹੁਤ ਕਈ ਕਿੱਲੇ ਜਗ੍ਹਾ ਸੀਗੀ ਜਿਹਦੇ ਵਿੱਚ ਪਰਾਲੀ ਜਿਹੜੀ ਜਮ੍ਹਾਂ ਕਰ ਲੈਂਦੇ ਸਨ। ਪਰ ਰੌਲਾ ਹੈ ਕਿ ਉਹ ਕਿੰਨੇ ਕੁ ਤੁਸੀਂ ਲਾਓਗੇ, ਫਿਰ ਉਹਦਾ ਵੀ ਪ੍ਰਦੂਸ਼ਣ ਹੋਏਗਾ ਨਾ। ਉਹ ਤਾਂ ਬਹੁਤ ਚਾਹੀਦੀ, ਕਿਉਂਕਿ ਆਪਣੀ ਜਿਹੜੀ ਪਰਾਲੀ ਆ 2 ਕਰੋੜ ਟਨ ਆ ਮੇਰੇ ਖਿਆਲ ਦੇ ਨਾਲ ਇੱਕ ਸਾਲ ਦੀ ਨਿਕਲਦੀ ਆ। ਉਸ ਹਿਸਾਬ ਦੇ ਨਾਲ ਜਾਂ ਤਾਂ ਹੋਰ ਵਧਾਏ ਜਾਣ। ਬਿਲਕੁਲ ਇਹਨਾਂ ਦੀ ਗੱਲ ਸਹੀ ਹੈ ਕਿ ਫਿਰ ਤੁਸੀਂ ਜਾਂ ਤਾਂ ਐਨਰਜੀ ਦਾ ਪੈਟਰਨ ਬਦਲੋ, ਜਾਂ ਜਿਵੇਂ ਇਹਨਾਂ ਨੇ ਕਿਹਾ ਕਿ ਸੋਲਰ ਐਨਰਜੀ ਦਾ, ਉਹ ਵੀ ਠੀਕ ਆ। ਉਹ ਵੈਸੇ ਇੰਡੀਆ ਆਏਗਾ ਉਸ ਪਾਸੇ, ਇੰਡੀਆ ਜਲਦੀ ਆ ਜਾਏਗਾ, ਕਿਉਂਕਿ ਬਿਜਲੀ ਬਹੁਤ ਮਹਿੰਗੀ ਪੈ ਰਹੀ ਹੈ ਨਾ, ਜਨਤਾ ਤਰਾਹ ਵੈਸੇ ਹੀ ਕਰਦੀ ਪਈ ਆ। ਪਰ ਪਰਾਲੀ ਵਾਲਾ ਜਿਹੜਾ ਮਸਲਾ ਹੈ ਨਾ, ਮੇਰੇ ਖਿਆਲ ਦੇ ਨਾਲ ਉਹ ਤਾਂ ਇੱਕੋ ਹੀ ਹੱਲ ਹੈ ਕਿ ਮੋਨੋ ਕਲਚਰ 'ਚੋਂ ਤੁਹਾਨੂੰ ਬਾਹਰ ਆਉਣਾ ਪੈਂਦਾ। ਜਿਹੜੀ ਮੈਂ ਗੱਲ ਕਹਿ ਰਿਹਾ ਸੀਗਾ ਕਿ ਤੁਹਾਨੂੰ ਆਪਣੀ ਖੇਤੀ ਜਿਹੜੀ ਹੈ ਨਾ ਬਾਜ਼ਾਰ ਵਾਸਤੇ ਨਹੀਂ ਕਰਨੀ ਪਊਗੀ, ਤੁਹਾਨੂੰ ਖੇਤੀ ਜਦ ਆਪਣੀ ਰਸੋਈ ਜਾਂ ਥਾਲੀ ਵਾਸਤੇ ਕਰਨੀ ਪਈ, ਫਿਰ ਉਹ ਮੋਨੋ ਕਲਚਰ ਟੁੱਟਣਾ। ਤਦ ਤੱਕ ਇਹ ਗੱਲਾਂ ਜਿਹੜੀਆਂ ਨਾ ਤੁਸੀਂ ਉੱਥੇ ਕਿਸਾਨ ਜਥੇਬੰਦੀਆਂ ਜਾਂ ਕਿਸਾਨਾਂ ਦੇ ਸਾਹਮਣੇ ਕਰੋ, ਉਹਦੇ ਅੱਗੋਂ ਪੈਂਦੇ ਆ, ਬੁਰੇ ਲੈ ਕੇ ਪੈਂਦੇ ਕਿ ਇਹ ਗੱਲਾਂ ਕਿਹੜੀਆਂ ਹੋਈਆਂ। ਤੁਸੀਂ ਜਿੱਦਾਂ ਕਹੋ ਕਿ ਮੋਦੀ ਨੂੰ ਠੋਕਣਾ ਹੀ ਠੋਕਣਾ, ਆਹ ਗੱਲਾਂ ਕੋਈ ਕਰਕੇ ਰਾਜੀ ਨਹੀਂ ਹੈਗਾ ਸਾਡੇ ਪੰਜਾਬ। ਜੀ ਅਗਲੀ ਜਿਹੜੇ ਕਾਲਰ ਆਪਾਂ ਉਹਨਾਂ ਦੇ ਨਾਲ ਗੱਲ ਕਰਦੇ ਜਾਈਏ ਤਾਂ ਜੁੜੇ ਨੇ ਜੀ ਭੁਪਿੰਦਰ ਸਿੰਘ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ। ਇਹ ਜਿਹੜਾ ਆਪਣੇ ਤੁਸੀਂ ਪਹਿਲਾਂ ਪ੍ਰੋਗਰਾਮ ਦੱਸ ਕੇ ਹਟੇ, ਉਹਨਾਂ ਨੇ ਇੱਕ ਕਮੇਟੀ ਬਣਾਤੀ ਆ, ਆਫੀਸ਼ੀਅਲ ਨੋਮੀਨੇਟ ਕਰਦੇ ਨੂੰ ਪਾ ਕੇ ਚੈੱਕ ਕਰਨਗੇ ਇੱਥੇ, ਜਾਂ ਪੰਜਾਬ ਦੇ ਕੋਈ ਮੈਂਬਰਾਂ ਨੂੰ ਲਾਉਣਗੇ? ਉਹਨਾਂ ਨੂੰ ਸਕਾਊਟ ਕੌਣ ਕਰੇਗਾ? ਮਤਲਬ ਕਿ ਪੰਜਾਬ ਦੀ ਪੁਲਿਸ ਰਹੇਗੀ, ਜਾਂ ਉਹ ਆਪਣੇ ਉੱਥੋਂ ਹੀ ਕੋਈ ਨਵੇਂ ਆਪਣੇ ਕਮਾਂਡੋ ਲੈ ਕੇ ਆਉਣਗੇ? ਦੇਖੋ, ਨਹੀਂ ਉਹਨਾਂ ਨੂੰ ਜ਼ਰੂਰਤ ਹੀ ਨਹੀਂ ਪੈਣੀ। ਉਹਦੇ ਵਿੱਚ ਤੇ ਇਸਰੋ ਦੇ ਵਿਗਿਆਨੀ ਵੀ ਹੈਗੇ, ਉਹਨਾਂ ਨੇ ਕੱਢ ਲੈਣੀਆਂ ਸਾਰੀਆਂ ਸੈਟਲਾਈਟ। ਅੱਜ ਕੱਲ੍ਹ ਤੁਹਾਨੂੰ ਪਤਾ ਹੀ ਆ, ਜੇ ਨਾਸਾ ਸਾਰੀਆਂ ਤਸਵੀਰਾਂ ਲੈ ਲੈਂਦਾ
ਕਿ ਇੰਨੀ ਜਗ੍ਹਾ ਤੇ ਪਰਾਲੀ ਮੱਚਦੀ ਪਈ ਹੈ, ਛੱਡਦੇ ਪਏ ਆ। ਤਾਂ ਸਟੇਟਾਂ ਦੇ ਨੁਮਾਇੰਦੇ ਤਾਂ ਰੱਖੇ ਇਹਨਾਂ ਨੇ, ਇੱਕ ਹੋਏਗਾ ਨੁਮਾਇੰਦਾ। ਪਰ ਦੇਖੋ ਉਹਦੇ ਵਿੱਚ ਜੇ ਤੁਸੀਂ ਉਸ ਐਕਟ ਨੂੰ ਪੜ੍ਹੋਗੇ, ਮਜ਼ਾਕੀਆ ਕੋਈ ਐਕਟ ਨਹੀਂ ਹੈਗਾ। ਇਹਨੂੰ ਗੌਰ ਦੇ ਨਾਲ ਪੜ੍ਹਿਓ, ਕਿਤੇ ਗੂਗਲ ਤੋਂ ਤੁਹਾਨੂੰ ਮਿਲ ਜਾਏਗਾ। ਇਹਦੇ ਵਿੱਚ ਸਿੱਧੇ ਤੌਰ ਤੇ ਲਿਖਿਆ ਹੈ ਕਿ ਸੰਬੰਧਿਤ ਅਥਾਰਟੀ ਨੂੰ ਕੈਦ ਕੀਤੀ ਜਾ ਸਕਦੀ ਹੈ, ਜੁਰਮਾਨਾ ਕੀਤਾ ਜਾ ਸਕਦਾ। ਮਤਲਬ ਉਹ ਨਹੀਂ ਆਉਣਗੇ ਖੇਤਾਂ 'ਚ ਤੁਹਾਡੇ, ਉਹ ਸਿੱਧਾ ਤੁਹਾਡੇ ਫੜਨਗੇ ਮੁੱਖ ਸਕੱਤਰ ਨੂੰ, ਜੋ ਅਫਸਰਸ਼ਾਹੀ ਦਾ ਬਿਊਰੋਕਰੇਸੀ ਦਾ ਹੈਡ ਆ। ਉਹ ਮਰੋੜਨਗੇ ਬਾਅਦ ਤੁਹਾਡੇ ਪੁਲਿਸ ਦੇ ਮੁਖੀ ਦੀ, ਤੇ ਉਹ ਆਪੇ ਹੀ ਕਹਾ ਜਾ ਕੇ ਨਰੜਾ ਚਾੜ ਦੇਗਾ। ਠੀਕ ਹੈ ਨਾ, ਉਹਨਾਂ ਨੂੰ ਕੋਈ ਲੋੜ ਨਹੀਂ ਕਿ ਉਹ ਆ ਕੇ ਆਪਣੀ ਪਰਾਲੀ ਸੁੰਘਦੇ ਫਿਰਨਗੇ, ਮਿੱਟੀ ਚੈੱਕ ਕਰਦੇ ਫਿਰਨਗੇ ਕਿ ਤੂੰ ਸਾੜੀ ਆ ਕਿ ਨਹੀਂ ਸਾੜੀ ਆ। ਤਾਂ ਉਹਨਾਂ ਦਾ ਸਿੱਧਾ ਸਪਸ਼ਟ ਹੈ, ਐਕਟ ਪੜ੍ਹੋ, ਉਹਦੇ ਵਿੱਚ ਸਿੱਧਾ ਪ੍ਰਬੰਧ ਆ ਕਿ ਜਿਹੜੀ ਸੰਬੰਧਿਤ ਅਥਾਰਟੀ ਜੋ ਕੁਤਾਹੀ ਕਰੂਗੀ ਜਾਂ ਅਫਸਰ ਕੁਤਾਹੀ ਕਰੇਗਾ ਤਾਂ ਉਹਦੇ ਤੇ ਕਾਰਵਾਈ ਹੋਏਗੀ। ਜੀ ਜੀ ਮਿਹਰਬਾਨੀ। ਦੂਸਰਾ ਜੀ ਸਮਾਂ ਨਹੀਂ ਹੈਗਾ ਹੁਣ ਜੀ, ਆਪਾਂ ਐਟ ਟਾਈਮ ਅੱਜ ਇੰਨਾ ਹੀ ਕਰੀਏ। ਸੋ ਇੱਕ ਲਾਸਟ ਕਾਲਰ ਆਪਾਂ ਜਿਹੜੇ ਉਹ ਲੈਂਦੇ ਹਾਂ, ਜੋਗਾ ਸਿੰਘ ਜੀ ਆਪਣੇ ਨਾਲ ਜੁੜੇ ਨੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ। ਮੇਰਾ ਸਵਾਲ ਇਹ ਚਰਚਾ ਚੱਲ ਰਿਹਾ ਜੀ ਕਿ ਬਿਜਲੀ ਦੇ ਬਿੱਲ ਫੇਲ ਆ ਰਹੀ ਹੈ, ਕਿੱਥੋਂ ਸਹੀ ਗੱਲ ਹੈ ਜੀ। ਦੂਜੀ ਗੱਲ ਇਹ ਹੈ ਕਿ ਜਿਹੜੇ ਜ਼ਿਮੀਂਦਾਰ ਹੈਗੇ ਆ, ਪਹਿਲੀ ਗੱਲ ਕੀ ਆਖੀ ਸੀ ਤੁਸੀਂ ਬਿਜਲੀ ਦੇ ਬਿੱਲਾਂ ਤੋਂ ਪਹਿਲਾਂ ਕੀ ਆਖਿਆ? ਰਿਪੀਟ ਕਰ ਦਿਓ ਸਰ, ਰਿਪੀਟ। ਹਾਂ ਵੀ ਮੈਂ ਸੁਣਨੇ 'ਚ ਗੱਲ ਆਈ ਹੈ ਵੀ ਗੌਰਮੈਂਟ ਜਿਹੜੀ ਹੈ ਮੋਟਰ ਤੇ ਬਿੱਲ ਆ ਰਹੀ ਹੈ ਦੁਬਾਰਾ, ਇੱਕ ਕਿੱਥੋਂ ਤਾਂ ਸਹੀ ਗੱਲ ਹੈ ਜੀ। ਦੂਜੀ ਗੱਲ ਇਹ ਹੈ ਜੀ ਵੀ ਜਿਹੜੇ ਅਵਾਨੀਆਂ ਨੇ ਬੜੇ ਬੜੇ ਸਟੋਰ ਕੰਢੇ ਬਣਾਏ ਆ, ਜ਼ਿਮੀਂਦਾਰ ਕਣਕ ਬੀਜਣ ਉਸ ਹਿਸਾਬ ਨਾਲ ਜੀ ਕਿ ਸਟੋਰ ਦੇਣ ਦੀ ਲੋੜ ਹੀ ਨਾ ਪਵੇ ਜੀ। ਫਸਲ ਦੀ ਆਪਣੀ ਜਿਹੜੀ ਪਾਲਿਸੀ ਬਦਲ ਲੈਣ, ਕਹਿਣਾ ਦਾਲਾਂ ਦੇਖੋ, ਕਹਿਣਾ ਮਤਲਬ ਗੌਰਮੈਂਟ 3000 ਰੁਪਈਆ ਇੱਕ ਕੁਇੰਟਲ ਮਤਲਬ ਦਾਲਾਂ ਦੇ ਵਿੱਚ, ਛੋਲਿਆਂ ਦੇ ਉੱਤੇ, ਮਸਲਾਂ ਤੇ ਸਬਸਿਡੀ ਦੇਵੇ। ਲੋਕਾਂ ਨੂੰ ਕੁਲਕਾਂਡਾ ਲੋਕਾਂ ਦਾ ਜਿਹੜਾ ਜੇ ਥੋੜੀ ਫਸਲ ਦੀ ਉਹਦਾ ਘੱਟ ਹੈ, ਗੌਰਮੈਂਟ ਫੋਨ ਤੇ ਕੇ ਪੂਰੀ ਕਰੇ। ਇਹ ਜ਼ਿਮੀਂਦਾਰ ਜਿਹੜੀ ਕਿਸਾਨ ਯੂਨੀਅਨ ਵੀ ਪ੍ਰਚਾਰ ਕਰਨ ਵਿੱਚ ਝੋਨੇ ਨੂੰ ਬਿਲਕੁਲ ਨਾ ਵਿੱਚ ਜਿੰਨੀ ਤੁਹਾਨੂੰ ਲੋੜ ਆ, ਤੇ ਕਣਕ ਵੀ ਨਹੀਂ ਜਿੰਨੀ ਤੁਹਾਨੂੰ ਲੋੜ ਹੈਗੀ ਆ, ਤੁਸੀਂ ਉਹਦਾ ਬਦਲ ਕੱਢਣੀ ਚਾਹੁੰਦੇ ਹੋ। ਬਸ ਆਈ ਕਰ ਪੁੱਛਣਾ ਚਾਹੁੰਦਾ ਜੀ। ਧੰਨਵਾਦ ਜੀ। ਨਹੀਂ, ਇਹ ਤੇ ਮੰਗਦੇ ਹੀ ਬਸ MSP ਝੋਨੇ ਤੇ ਮੰਗਦੇ, ਦੂਜੀ ਤੇ ਗੱਲ ਹੀ ਨਹੀਂ ਕਰਦੇ, ਦੂਜੀ ਤੇ ਕੋਈ ਗੱਲ ਹੀ ਨਹੀਂ ਕਰਦੇ। ਪਰ ਬਿਲਕੁਲ ਗੱਲ ਤੁਹਾਡੀ ਸਹੀ ਹੈ। ਮੈਂ ਤੁਹਾਨੂੰ ਨਾ ਇੱਕ ਐਗਜ਼ਾਮਪਲ ਦਿੰਦਾ ਹਾਂ ਕਿ ਸਾਡੇ ਕੋਲ ਇਹੋ ਜਿਹਾ ਬਾਜ਼ਾਰ ਆ ਕਿ ਅਸੀਂ ਭੁੱਖੇ ਨਹੀਂ ਮਰਦੇ, ਔਰ ਸਿਰਫ ਤੇ ਸਿਰਫ ਇਹੋ ਕਿ ਕੁਛ ਸਾਨੂੰ ਗੌਰਮੈਂਟ ਸਪੋਰਟਿਵ ਮਿਲ ਜਾਵੇ ਤੇ ਕੁਛ ਅਸੀਂ ਥੋੜਾ ਜਿਹਾ ਨਾ ਆਪਣੇ ਆਪ ਨੂੰ ਕਸ਼ਟ ਦੇ ਲਈਏ। ਅਸੀਂ ਪਿੱਛੇ ਜੇ ਭੌਂਕੇ ਵੇਖੀਏ 35-40 ਸਾਲ ਵਾਲੀ ਜਿਹੜੀ ਵਾਹੀ ਹੁੰਦੀ ਸੀਗੀ ਪਿੱਛੇ ਭੌਂਕੇ, ਉਹ ਅੱਜ ਤੇ ਮੈਂ ਮੁੰਡਿਆਂ ਨੂੰ ਦੱਸ ਦਿੰਦਾ, ਕਿਉਂਕਿ ਮੈਂ ਖੇਡਣ ਖੁੱਡਣ ਚੱਲ ਜਾਂਦਾ ਮੁੰਡਿਆਂ ਦੇ ਨਾਲ ਹੀ 2 ਘੰਟਾ ਲਾ ਆਈਦਾ ਸ਼ਾਮ ਨੂੰ। ਤੇ ਜਦੋਂ ਗੱਲਾਂ ਚੱਲਦੀਆਂ ਨੇ ਤਾਂ ਮੈਂ ਉਹਨਾਂ ਨੂੰ ਦੱਸਦਾ ਕਿ ਅਸੀਂ ਮੈਂ ਖੁਦ ਆਹ ਕੰਮ ਕੀਤਾ, ਤੇ ਉਹ ਹੈਰਾਨ ਰਹਿ ਜਾਂਦੇ ਕਿ ਭਾਜੀ ਤੁਸੀਂ ਵੀ ਇੱਦਾਂ ਦਾ ਕੰਮ ਕਰਦੇ ਰਹੇ ਹੋ। ਪਰ ਉਸ ਟਾਈਮ ਕਿਉਂਕਿ ਸਮੇਂ ਦੀ ਲੋੜ ਸੀ, ਉਸ ਟਾਈਮ ਸਾਡੇ ਵਰਗਿਆਂ ਨੂੰ ਵੀ ਬਾਪੂ ਸਾਡੇ ਜਿਹੜੇ ਮੈਦਾਨ 'ਚ ਉਤਾਰ ਦਿੰਦੇ ਸੀ ਕਿ ਪਾਲੋ ਭਾਈ ਜੇਕਰ ਤੇ ਆ ਜਾਓ ਮੈਦਾਨ 'ਚ, ਹਰ ਲੋ ਦਾਤਰੀ ਵੱਡੋ ਬਰੋਬਰ ਕਣਕ ਵੱਡੋ ਬਰੋਬਰ ਪਾਉਂਦੀ ਹੈ। ਠੀਕ ਹੈ ਨਾ, ਉਹ ਚੀਜ਼ ਸਾਨੂੰ ਅਪਣਾਉਣ ਦੀ ਕੋਈ ਮੇਰੇ ਖਿਆਲ ਨਾਲ ਮੁਸ਼ਕਿਲ ਨਹੀਂ ਆਏਗੀ। ਜੇ ਕੋਈ ਲੋੜ ਪਏਗੀ ਅਸੀਂ ਕਰ ਦੇਵਾਂਗੇ। ਉਦਾਹਰਨ ਦੇ ਤੌਰ ਤੇ ਸਾਡੇ ਜਿਹੜੀ ਤੇਲ ਦੇ ਖਪਤ ਦੇਖੋਗੇ, ਸਰੋਂ ਦੇ ਤੇਲ ਦੀ ਖਪਤ ਆ, ਮੈਂ ਇੱਕ ਆਪਣੇ ਮਿੱਤਰ ਨਾਲ ਗੱਲ ਸ਼ੇਅਰ ਕੀਤੀ ਕਿ ਇਹ ਕਿੰਨਾ ਕੁ ਵੱਡਾ ਬਾਜ਼ਾਰ ਹੋਵੇਗਾ। ਉਹਨੇ ਕਿਹਾ ਕਿ ਬਿਲਕੁਲ ਅਸੀਂ ਸਰੋਂ ਬੀਜਣੀ ਹਟ ਗਏ ਕਿਉਂਕਿ ਖੇਤੀ ਐਕਸਪਰਟ ਸੀ। ਉਹਨੇ ਆਖਿਆ ਜਿੰਨਾ ਵੱਡਾ ਆਪਣਾ ਬਾਜ਼ਾਰ ਹੈ ਸਰੋਂ ਦੇ ਤੇਲ ਦਾ, 20% ਘੱਟੋ ਘੱਟ ਰਕਬਾ ਅਸੀਂ ਸਰੋਂ ਦੇ ਥੱਲੇ ਲਿਆ ਸਕਦੇ ਹਾਂ। 20% ਸਿਰਫ ਤੇ ਸਿਰਫ ਇੱਕ ਸਰੋਂ ਦੇ ਤੇਲ ਦੇ। ਤਾਂ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਜੇ ਅਸੀਂ ਜੌਂ ਘਰ ਦੇ ਬਣਾਉਣੇ ਹੋਣ, ਪੰਜਾਬ ਦੇ ਬਾਜ਼ਾਰ ਵਾਸਤੇ ਛੋਲੇ, ਦਾਲਾਂ, ਇਹ ਸਾਰੀਆਂ ਚੀਜ਼ਾਂ ਉਗਾਉਣੀਆਂ ਹੋਣ, ਤਾਂ ਮੈਨੂੰ ਲੱਗਦਾ ਕਿ ਸਾਨੂੰ ਝੋਨਾ ਕਿਉਂਕਿ ਜਿਹੜਾ ਸਾਡੀ ਖੁਰਾਕ ਹੀ ਹੈ ਨਹੀਂ, ਝੋਨਾ ਸਾਡੀ ਖੁਰਾਕ ਹੀ ਹੈ ਨਹੀਂ, ਉਹਨੂੰ ਸ਼ੋਰ ਦੀ ਵੀ ਲੋੜ ਨਹੀਂ ਪੈਣੀ। ਸਾਡੇ ਕੋਲ ਤੇ ਆਪਣਾ ਆਲਰੇਡੀ ਬਾਜ਼ਾਰ ਹੈ ਜਿਹੜਾ ਬਹੁਤ ਅਮੀਰ ਬਾਜ਼ਾਰ ਹੈਗਾ। ਪਰ ਇਹ ਚੀਜ਼ਾਂ ਜਿਹੜੀਆਂ ਡਿਸਕਸ਼ਨ 'ਚ ਆਉਣੀਆਂ ਚਾਹੀਦੀਆਂ, ਉਹ ਪੋਲੀਟੀਕਲੀ ਏਜੰਡੇ ਤੇ ਆਉਣੀਆਂ ਚਾਹੀਦੀਆਂ, ਫਿਰ ਹੀ ਕੁਛ ਨਾ ਕੁਛ ਇਸ ਹੱਲ ਵਾਸਤੇ ਕੋਈ ਅੱਗੇ ਕਦਮ ਚੁੱਕਿਆ ਜਾ ਸਕਦਾ। ਔਰ ਮੈਂ ਸਮਝਦਾ ਕਿ ਤੁਹਾਡਾ ਧੰਨਵਾਦ ਆ ਕਿ ਤੁਸੀਂ ਬਾਹਰ ਬੈਠੇ ਆਹ ਗੱਲਾਂ, ਯਾਨੀ ਆਹੋ ਮੈਂ ਤਾਂ ਗੱਲਾਂ ਕਰੀ ਜਾਊਂਗਾ ਜਿੰਨੀਆਂ ਵੀ ਤੁਸੀਂ ਪੁੱਛੀ ਜਾਓਗੇ, ਪਰ ਮੈਂ ਇੰਨਾ ਵਿਚਰਦਾ ਲੋਕਾਂ ਦੇ ਵਿੱਚ, ਮੈਨੂੰ ਕਦੇ ਤੇ ਪੰਜਾਬ 'ਚ ਇਹੋ ਜਿਹਾ ਸਵਾਲ ਹੀ ਨਹੀਂ ਕੀਤਾ ਕਿਸੇ ਨੇ। ਜੀ ਜੀ ਬਿਲਕੁਲ। ਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ। ਪ੍ਰੋਗਰਾਮ ਦਾ ਸਮਾਂ ਸਮਾਪਤ ਆ, ਮਿਲਦੇ ਹਾਂ ਜੀ ਅਗਲੀ ਵਾਰ। ਮਿਹਰਬਾਨੀ, ਸ਼ੁਕਰੀਆ, ਸਤਿ ਸ਼੍ਰੀ ਅਕਾਲ। ਸ਼ੁਕਰੀਆ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਤੁਹਾਨੂੰ ਪ੍ਰੋਗਰਾਮ ਸਮਾਪਤ ਹੁੰਦਾ ਹੈ, ਤੇ ਮਿਲਦੇ ਹਾਂ ਅਗਲੀ ਵਾਰ। ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।